ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 22 ਜਨਵਰੀ 2025 10 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪੈਲਫੋਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟਿਮੋਰ ਮੈਰੀਲੈਂਡ ਤੋਂ ਸਰਦਾਰ ਕਰਮਜੀਤ ਐਂਡ ਰਾਜਾ ਲੌਂਗੋਵਾਲ ਵੱਲੋਂ। ਸੋ ਇਹ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੀਤੇ ਐਲਾਨ ਮੁਤਾਬਿਕ ਪਿਛਲੇ 2 ਦਿਨਾਂ ਵਿੱਚ ਐਗਜ਼ੈਕਟਿਵ ਆਰਡਰਸ ਦੀ ਜਿਹੜੀ ਹੈ ਝੜੀ ਲਗਾ ਦਿੱਤੀ ਹੈ। ਸੋ ਕੁਝ ਹੁਕਮਾਂ ਨੂੰ ਅਮਰੀਕਾ ਦੀਆਂ ਸਿਵਲ ਰਾਈਟਸ ਜਥੇਬੰਦੀਆਂ ਅਤੇ ਡੈਮੋਕ੍ਰੇਟ ਸਟੇਟਾਂ ਵੱਲੋਂ ਅਦਾਲਤਾਂ ਵਿੱਚ ਚੈਲੰਜ ਕੀਤਾ ਜਾ ਰਿਹਾ ਹੈ ਔਰ ਪਨਾਮਾ ਨੇ ਯੂਨਾਈਟਿਡ ਨੇਸ਼ਨਸ ਵਿੱਚ ਅਮਰੀਕਾ ਦੇ ਖਿਲਾਫ ਸ਼ਿਕਾਇਤ ਪਾਈ ਹੈ ਕਿ ਅਮਰੀਕਾ ਤਾਕਤ ਨਾਲ ਪਨਾਮਾ ਨਹਿਰ ਤੇ ਕਬਜ਼ਾ ਕਰਨਾ ਚਾਹੁੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟਿਮੋਰ ਮੈਰੀਲੈਂਡ ਤੋਂ ਵੀਰ ਕਰਮਜੀਤ ਸਿੰਘ ਤੇ ਰਾਜਾ ਲੌਂਗੋਵਾਲ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਇਹ ਸਾਰੇ ਉਹੀ ਡੋਨਰ ਨੇ ਜਿਨ੍ਹਾਂ ਨੇ 15 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਦੀ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਫੰਡ ਰੇਜ਼ਿੰਗ ਹੋਇਆ ਟੀਵੀ 84 ਲਈ ਉੱਥੇ ਪਹੁੰਚ ਕੇ ਉਹਨਾਂ ਨੇ ਕੰਟਰੀਬਿਊਟ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਜਿੱਥੇ ਵਰਜੀਨੀਆ ਜਾਂ ਵਾਸ਼ਿੰਗਟਨ ਡੀਸੀ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਟੀਵੀ 84 ਨਾਲ ਜੁੜੇ ਹੋਏ ਵੀਰ ਭੈਣਾਂ ਨੇ ਉੱਥੇ ਬਾਲਟਿਮੋਰ ਦੇ ਵਿੱਚ ਵੀ ਖਾਸ ਤੌਰ ਤੇ ਜਿਹੜਾ ਸਾਡਾ ਕਾਫੀ ਇੱਕ ਸਟਰੋਂਗ ਬੇਸ ਹੈ ਜੀ ਉੱਥੋਂ ਸਾਨੂੰ ਇਨਪੁਟ ਵੀ ਮਿਲਦੀ ਹੈ ਸਮੇਂ-ਸਮੇਂ ਕੁਛ ਨਾ ਕੁਛ ਜੋ ਐਕਟੀਵਿਟੀ ਚੱਲ ਰਹੀ ਹੁੰਦੀ ਹੈ ਔਰ ਖਾਸ ਤੌਰ ਤੇ ਇਹਨਾਂ ਵੀਰਾਂ ਵੱਲੋਂ ਹਮੇਸ਼ਾ ਹੀ ਸਹਿਯੋਗ ਮਿਲਦਾ ਹੈ। ਸਾਡੇ ਐਡਮਾਇਰਰ ਨੇ ਪੰਥਕ ਵਿਚਾਰਧਾਰਾ ਰੱਖਦੇ ਨੇ ਔਰ ਅਸੀਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਪਿਛਲੇ 3 ਦਿਨਾਂ ਤੋਂ ਕਿਉਂਕਿ 20 ਤਰੀਕ ਉਹਨਾਂ ਨੇ ਸਹੁੰ ਚੁੱਕੀ ਫਿਰ 21-22 ਪਹਿਲੇ ਦਿਨ ਹੀ ਲਗਭਗ 100 ਤੋਂ ਜ਼ਿਆਦਾ ਜਿਹੜੇ ਐਗਜ਼ੈਕਟਿਵ ਆਰਡਰ ਉਹਨਾਂ ਨੇ ਜਾਰੀ ਕੀਤੇ ਔਰ ਉਹਨਾਂ ਦੇ ਉੱਤੇ ਡਿਬੇਟ ਡਿਸਕਸ਼ਨ ਵੀ ਜਾਰੀ ਹੈ। ਉਸ ਦਾ ਪੁਸ਼ਬੈਕ ਲੀਗਲ ਚੈਲੰਜ ਵੀ ਸ਼ੁਰੂ ਹੋ ਗਏ ਨੇ। ਇੰਟਰਨੈਸ਼ਨਲ ਹਿਊ ਐਂਡ ਕਰਾਈ ਵੀ ਜਿਹੜੀ ਹੈ ਸਾਹਮਣੇ ਤੇ ਅਸੀਂ ਇਹ ਵੀ ਦੱਸ ਦਈਏ ਕਿ ਦੂਸਰੇ ਪਾਸੇ 75ਵਾਂ ਕਾਲਾ ਦਿਵਸ ਧੋਖਾ ਦਿਵਸ ਸਿੱਖ ਕੌਮ ਦੇ ਲਈ ਜਿਹੜਾ ਵੱਡਾ ਸੀ ਉਹ ਆ ਰਿਹਾ ਬਿਲਕੁਲ 26 ਜਨਵਰੀ 1950 ਜਦੋਂ ਕਿ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ ਔਰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਕਿਵੇਂ ਕਿੰਨਾ ਵੱਡਾ ਧੋਖਾ ਸਿੱਖ ਲੀਡਰਸ਼ਿਪ ਨੇ ਪਹਿਲਾਂ ਅਣਭੋਲ ਅੰਨਾ ਵਿਸ਼ਵਾਸ ਕਰਕੇ ਆਪਣੀ ਕਿਸਮਤ ਭਾਰਤ ਦੇ ਨਾਲ ਜੋੜਨਾ ਬਿਨਾਂ ਕੋਈ ਲਿਖਤੀ ਪੜ੍ਹਤੀ ਜਾਂ ਫਰੀडम ਆਫ ਇੰਡੀਆ ਐਕਟ ਬਿਨਾਂ ਕੋਈ ਹਿੱਸਾ ਬਣੇ
ਔਰ ਫਿਰ ਜਿਸ ਕਿਸਮ ਦਾ ਧੋਖਾ ਉਹਨਾਂ ਨੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ, ਕਿੱਥੇ ਤਾਂ ਇਹ ਇਕਰਾਰ ਸੀ ਕਿ ਇੱਕ ਖਿੱਤਾ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਦਿੱਤਾ ਜਾਏਗਾ ਜਿੱਥੇ ਕਿ ਉਹ ਗਲੋ ਆਫ ਫਰੀडम ਆਜ਼ਾਦੀ ਦਾ ਨਿੱਘ ਮਾਣ ਸਕਣ। ਉਹ ਖਿੱਤਾ ਦੇਣਾ ਜਾਂ ਆਜ਼ਾਦੀ ਦਾ ਨਿੱਘ ਮਾਣਨ ਦਾ ਕੋਈ ਰਾਹ ਦੇਣਾ ਤਾਂ ਦੂਰ ਦੀ ਗੱਲ, ਉਹਦੇ ਵਿੱਚ ਸੰਵਿਧਾਨ ਦੇ ਵਿੱਚ ਆਰਟੀਕਲ 25(b) ਦੇ ਥੱਲੇ ਉਹਨਾਂ ਨੇ ਸਿੱਖ ਧਰਮ ਦੀ ਅਡਰੀ ਹੋਂਦ ਨੂੰ ਵੀ ਖਤਮ ਕਰ ਦਿੱਤਾ, ਜਿਹੜੀ ਅੰਗਰੇਜ਼ਾਂ ਨੇ ਤਸਲੀਮ ਕੀਤੀ ਸੀ। ਇਹੀ ਕਾਰਨ ਸੀ ਕਿ ਆਨੰਦ ਮੈਰਿਜ ਐਕਟ 1909 ਦੇ ਵਿੱਚ ਪਾਸ ਹੋਇਆ ਸੀ। ਸਿੱਖਾਂ ਦੇ ਅੱਡ ਨੁਮਾਇੰਦੇ ਹੁੰਦੇ ਸੀ, ਸਿੱਖ ਹੀ ਉਹਨਾਂ ਨੂੰ ਵੋਟਾਂ ਪਾ ਕੇ ਚੁਣਦੇ ਸੀ, ਜਿਹਨੂੰ ਅਸੀਂ ਇਲੈਕਟੋਰੇਟ ਕਹਿੰਦੇ ਆ। 1936 ਦੀਆਂ ਸੂਬਾਈ ਚੋਣਾਂ ਦੇ ਵਿੱਚ ਸਿੱਖਾਂ ਨੇ ਆਪਣੇ ਨੁਮਾਇੰਦੇ ਚੁਣੇ ਸੀ। ਔਰ ਫਿਰ ਸਿੱਖਾਂ ਨੂੰ ਟਰਾਂਸਫਰ ਆਫ ਪਾਵਰ, ਜਿਹੜੀ ਅੰਗਰੇਜ਼ਾਂ ਨੇ ਛੱਡਣਾ ਸੀ ਭਾਰਤ ਨੂੰ, ਉਸ ਦੇ ਵਿੱਚ ਤੀਸਰੀ ਧਿਰ ਵਜੋਂ ਮਾਨਤਾ ਦਿੱਤੀ ਗਈ ਸੀ। ਇਹੀ ਕਾਰਨ ਸੀ ਕਿ ਕਾਂਗਰਸ ਔਰ ਮੁਸਲਿਮ ਲੀਗ, ਜਿਹੜੀਆਂ ਹਿੰਦੂਆਂ ਔਰ ਮੁਸਲਮਾਨਾਂ ਦੀਆਂ ਨੁਮਾਇੰਦਾ ਜਮਾਤਾਂ ਸਨ, ਉਹਨਾਂ ਤੋਂ ਇਲਾਵਾ ਤੀਸਰੀ ਧਿਰ ਅਕਾਲੀ ਦਲ ਨੂੰ ਮੰਨਦਿਆਂ ਸਿੱਖ ਨੁਮਾਇੰਦਿਆਂ ਨੂੰ ਵੀ ਰਾਊਂਡ ਟੇਬਲ ਕਾਨਫਰੰਸ ਜਿਹੜੀਆਂ ਲੰਡਨ ਦੇ ਵਿੱਚ ਹੋਈਆਂ, ਉਸ ਦੇ ਵਿੱਚ ਸੱਦਾ ਦਿੱਤਾ ਗਿਆ ਸੀ। ਸੋ ਇਹ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿੰਨਾ ਵੱਡਾ ਧੋਖਾ ਹੋਇਆ। ਔਰ ਇਸ ਨੂੰ ਜਿਸ ਦਿਨ ਲਾਗੂ ਕੀਤਾ ਗਿਆ ਸੀ ਭਾਰਤ ਦੇ ਵਿੱਚ 26 ਜਨਵਰੀ 1950 ਨੂੰ, ਜਿਹਦੇ 75 ਸਾਲ ਹੁਣ ਹੋ ਜਾਣੇ ਨੇ, ਦਿੱਲੀ ਦੇ ਵਿੱਚ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਵੱਡੀਆਂ ਸੈਲੀਬ੍ਰੇਸ਼ਨਸ ਭਾਰਤੀ ਹਾਈ ਕਮਿਸ਼ਨਾਂ ਔਰ ਐਮਬੈਸੀਆਂ ਔਰ ਕੌਂਸਲੇਟਾਂ ਵੱਲੋਂ ਕੀਤੀਆਂ ਜਾਣਗੀਆਂ। ਇਸ ਵਾਰ ਨਵੀਂ ਦਿੱਲੀ ਦੇ ਰਿਪਬਲਿਕ ਡੇ ਪੈਰੇਡ ਦੇ ਮੌਕੇ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਚੀਫ ਗੈਸਟ ਆਫ ਆਨਰ ਹੋਣਗੇ। ਉੱਥੇ ਹਰ ਸਾਲ ਦੀ ਤਰ੍ਹਾਂ ਜਿਵੇਂ 26 ਜਨਵਰੀ 1950 ਨੂੰ ਵੀ ਸਿੱਖ ਕੌਮ ਨੇ ਇਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਸੀ। ਸਿੱਖ ਘਰਾਂ ਦੇ ਬਾਹਰ ਕਾਲੇ ਝੰਡੇ ਸਨ ਔਰ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਦੇ ਨਾਲ ਸਿੱਖ ਕੌਮ ਨੇ ਮੈਸੇਜ ਦਿੱਤਾ ਸੀ ਕਿ ਵੀ ਸਾਨੂੰ ਇਹ ਕਬੂਲ ਨਹੀਂ ਹੈ। ਔਰ ਜਿਹੜੇ ਦੋ ਸਿੱਖ ਨੁਮਾਇੰਦੇ ਵੀ ਸੰਵਿਧਾਨ ਸਭਾ ਦੇ ਵਿੱਚ ਸਨ, ਕਨਸਟੀਟਿਊਐਂਟ ਅਸੈਂਬਲੀ 'ਚ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ। ਸੋ ਫੈਕਟ ਇਹ ਹੈ ਕਿ ਭਾਵੇਂ ਇਹਨਾਂ 75 ਸਾਲਾਂ ਤੋਂ ਅਸੀਂ ਜਕੜੇ ਹੋਏ ਹਾਂ ਭਾਰਤੀ ਸੰਵਿਧਾਨ ਦੇ ਉਸ ਢਾਂਚੇ ਵਾਲੇ ਐਡਮਿਨਿਸਟ੍ਰੇਟਿਵ ਯੂਨਿਟ ਦੇ ਗ੍ਰਿਫਤ ਦੇ ਵਿੱਚ, ਪਰ ਕਾਨੂੰਨੀ ਪੋਜੀਸ਼ਨ ਸਾਡੀ ਪਹਿਲੇ ਦਿਨ ਤੋਂ ਹੀ ਇਹ ਰਹੀ ਵੀ ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ। ਸੋ ਸਾਡਾ ਕੇਸ ਕੋਈ ਜੂਨ 84 ਤੋਂ ਸ਼ੁਰੂ ਨਹੀਂ ਹੁੰਦਾ, ਸਾਡਾ 26 ਜਨਵਰੀ 1950 ਤੋਂ ਹੀ ਸ਼ੁਰੂ ਹੋ ਜਾਂਦਾ, ਜਦੋਂ ਅਸੀਂ ਇਸ ਸੰਵਿਧਾਨ ਨੂੰ ਰੱਦ ਕੀਤਾ ਸੀ। ਸੋ ਹੁਣ ਜਦੋਂ ਤੁਸੀਂ ਇੱਕ ਪ੍ਰੋਟੈਸਟ ਸਟੇਟ ਬਣ ਜਾਂਦੇ ਹੋ ਜਾਂ ਤੁਹਾਡੇ ਕੋਲ ਕੋਈ ਹੋਰ ਹਕੂਕ ਨਹੀਂ ਹੁੰਦੇ, ਤਾਂ ਫਿਰ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਜਦੋਂ ਤੱਕ ਤੁਸੀਂ ਆਪਣੇ ਹੱਕ ਆਜ਼ਾਦੀ ਨਹੀਂ ਲੈਂਦੇ, ਤੁਸੀਂ ਖਾਲਿਸਤਾਨ ਰੈਲੀ ਕਰੋ, ਆਵਾਜ਼ ਬੁਲੰਦ ਕਰੋ। ਔਰ ਆਲਰੇਡੀ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਅੰਮ੍ਰਿਤਸਰ ਵੀ ਬਹੁਤ ਵੱਡਾ ਉਹਨਾਂ ਨੇ ਮਾਰਚ ਰੱਖਿਆ ਹੋਇਆ, ਪਿਛਲੇ ਵਰੇ ਉਹਨਾਂ ਨੇ ਜਲੰਧਰ ਰੱਖਿਆ ਸੀ, ਪ੍ਰੈਸ ਕਾਨਫਰੰਸ ਵੀ ਉਹਨਾਂ ਵੱਲੋਂ ਕੀਤੀ ਗਈ। ਔਰ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ, ਹਾਲਾਂਕਿ ਇਸ ਵੇਲੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਈਸਟ ਕੋਸਟ ਦੇ ਉੱਤੇ, ਔਰ ਉੱਪਰੋਂ ਥੱਲੀ ਬਹੁਤ ਸਾਰੇ ਪ੍ਰੋਟੈਸਟ ਨਾਲੋਂ ਨਾਲ ਹੁੰਦੇ ਜਾਂਦੇ ਨੇ, ਲੇਕਿਨ ਫਿਰ ਵੀ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਔਰ ਭਾਈ ਨਰਿੰਦਰ ਸਿੰਘ, ਇਹਨਾਂ ਸਾਰਿਆਂ ਦੇ ਉਦਮ ਸਦਕਾ, ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਬੂਟਾ ਸਿੰਘ, ਇਹਨਾਂ ਸਾਰਿਆਂ ਦੇ ਉਦਮ ਨਾਲ 26 ਜਨਵਰੀ ਵਾਲੇ ਦਿਨ, ਜਿਹੜਾ ਐਤਵਾਰ ਹੈ ਇਸ ਵਾਰ, 12 ਵਜੇ ਤੋਂ 2 ਵਜੇ ਤੱਕ 2107 ਮੈਸਾਚੂਸਟਸ ਐਵਨਿਊ ਭਾਰਤੀ ਐਮਬੈਸੀ ਹੈ, ਉਸ ਦੇ ਬਾਅਦ ਇੱਕ ਜ਼ੋਰਦਾਰ ਪ੍ਰੋਟੈਸਟ ਹੋਣ ਜਾ ਰਿਹਾ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਆਪਣੇ ਵੀਰਾਂ ਭੈਣਾਂ ਨੂੰ ਕਿ ਬੇਸ਼ੱਕ ਠੰਡ ਹੈ, ਲੇਕਿਨ ਜਿਹੜੀਆਂ ਕੌਮਾਂ ਗੁਲਾਮੀ ਦਾ ਜ਼ਬਰ ਸਹਿ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਸਾਹਮਣੇ ਤਾਂ ਉਹ ਆਪਣੇ ਸ਼ਹੀਦਾਂ ਦਾ ਡੁੱਲਿਆ ਖੂਨ, ਉਹ ਜਿਹੜੇ ਪ੍ਰਿਜ਼ਨਰ ਆਫ ਕੌਂਸ਼ੀਅੰਸ ਜਾਂ ਜਿਨ੍ਹਾਂ ਨੂੰ ਅਸੀਂ ਬੰਦੀ ਸਿੰਘ ਕਹਿੰਦੇ ਹਾਂ, 35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ, ਸਾਡੇ ਕੋਲ ਤਾਂ ਮੁੱਢਲੀਆਂ ਆਜ਼ਾਦੀਆਂ ਨੇ। ਅਸੀਂ ਇੱਥੋਂ ਦੇ ਆਬੋ ਹਵਾ ਦੇ ਵਿੱਚ ਜਿਹੜਾ ਉਹ ਆਜ਼ਾਦੀ ਦਾ ਨਿੱਘ ਮਾਣਦੇ ਹਾਂ ਔਰ ਸਾਨੂੰ ਪਤਾ ਹੈ ਆਜ਼ਾਦੀ ਦੇ ਕੀ ਅਰਥ ਨੇ। ਸੋ ਫਿਰ ਵੀ ਜਿਹੜਾ ਖਰਾਬ ਭਾਵੇਂ ਮੌਸਮ ਹੈ, ਲੇਕਿਨ ਇਸ ਦੇ ਵਿੱਚ ਜਿਹੜੀ ਹੈ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ। ਪਰਸੋਂ ਦਾ ਸਾਡਾ ਪ੍ਰੋਗਰਾਮ ਜਿਹੜਾ ਇਮੀਡੀਏਟ, ਕਿਉਂਕਿ ਓਥ ਟੇਕਿੰਗ ਹੋਈ ਸੀ ਔਰ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਲਗਭਗ 30 ਮਿੰਟ ਦੀ ਸਪੀਚ ਸੀ
ਉਸ ਦੀ ਡੀਕੋਡਿੰਗ ਕੀਤੀ। ਪੰਛੀ ਝਾਤ ਸੀ ਉਸ ਤੇ ਅੱਡ ਅੱਡ ਐਸਪੈਕਟ ਔਰ ਉਸ ਚੋਂ ਕੀ ਦੁਨੀਆ ਦੇ ਲਈ ਮੈਸੇਜ ਜਾਂਦਾ ਹੈ ਔਰ ਕੀ ਜਿਹੜੀਆਂ ਨੇ ਤਬਦੀਲੀਆਂ ਹੋ ਸਕਦੀਆਂ ਨੇ ਜਾਂ ਗਲੋਬਲ ਫਰੇਮ ਦੇ ਵਿੱਚ ਕੀ ਹੋਏਗਾ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇੱਕੋ ਵੇਲੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਉਦੋਂ ਪ੍ਰੋਗਰਾਮ ਖਤਮ ਹੋਇਆ, ਕਾਫੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਸੀ। ਕੱਲ ਅਸੀਂ ਮਿਸ ਮਾਰਿਆ, ਪਤਾ ਨਹੀਂ ਹੁਣ ਆਦਤ ਪੈਂਦੀ ਜਾਂਦੀ ਹੈ ਮਿਸ ਦੀ, ਲੇਕਿਨ ਅਸੀਂ ਫਿਰ ਹਾਜ਼ਰ ਹਾਂ ਕਿਉਂਕਿ ਜਦੋਂ ਇੱਕ ਐਕਸ਼ਨ ਰਿਐਕਸ਼ਨ ਹੁੰਦਾ ਹੈ। ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਜੋ ਐਗਜ਼ੈਕਟਿਵ ਆਰਡਰ ਪਾਸ ਕੀਤੇ ਉਹਦੇ 'ਚ ਕੋਈ ਨਵੀਂ ਗੱਲ ਐਸੀ ਨਹੀਂ ਸੀ ਜਿਹੜੀ ਉਹਨਾਂ ਨੇ ਪਹਿਲਾਂ ਨਾ ਕਹੀ ਹੋਏ ਵੀ ਮੈਂ ਇਹ ਕਰਨ ਜਾ ਰਿਹਾ। ਹਾਲਾਂ ਕੁਝ ਚੀਜ਼ਾਂ 'ਚ ਉਹਨਾਂ ਨੇ ਕਾਫੀ ਗੁਰੇਜ਼ ਵਰਤਿਆ ਉਹਨਾਂ ਦੀ ਸਪੀਚ ਦੇ ਵਿੱਚ। ਹਾਲਾਂ ਜਿਹੜਾ ਫਿਰ ਵੀ ਸਾਂਝਾਂ ਦੀ ਗੱਲ ਸੀ ਔਰ ਜਿਵੇਂ ਕੈਨੇਡਾ ਦੇ ਉੱਤੇ ਕੋਈ ਤਨਕੀਦ ਨਹੀਂ ਸੀ, ਗ੍ਰੀਨਲੈਂਡ ਲੈਂਡ ਬਾਰੇ ਕੋਈ ਗੱਲ ਨਹੀਂ ਸੀ। ਹਾਲਾਂ ਪਨਾਮਾ ਨੂੰ ਲੈਣ ਦਾ ਉਹਨਾਂ ਨੇ ਜ਼ਿਕਰ ਕੀਤਾ ਔਰ ਇਸੇ ਤਰ੍ਹਾਂ ਈਵਨ ਚੀਨ ਬਾਰੇ ਤਾਂ ਕਾਫੀ ਸੌਫਟ ਲਾਈਨ। ਟਿਕਟੌਕ ਜਿਹੜਾ ਇੱਕ ਦਿਨ ਪਹਿਲਾਂ ਬੰਦ ਹੋ ਗਿਆ ਸੀ, ਉਸ ਨਾਲ ਉਹਨਾਂ ਨੇ ਡੀਲ ਦੀ ਆਫਰ ਕਿ 50% ਅਸੀਂ ਕਰ ਲੈਂਦੇ ਹਾਂ, ਸਾਡਾ ਇੰਨਾ ਸ਼ੇਅਰ। ਹਾਲਾਂ ਇਹ ਹੁਣ ਦੇਖਿਆ ਜਾਏਗਾ ਵੀ ਕਿਸ ਪਾਸੇ ਗੱਲ ਜਾਂਦੀ ਹੈ। ਸੋ ਚੀਨ ਪ੍ਰਤੀ ਅਦਰ ਦੈਨ ਕਿ ਪਨਾਮਾ ਨਹਿਰ ਦੇ ਮੁੱਦੇ ਤੇ ਉਹਨਾਂ ਨੇ ਇਹ ਚਾਰਜ ਲਾਇਆ ਕਿ ਉਹਨੂੰ ਚੀਨ ਮੈਨੇਜ ਕਰਦਾ। ਹਾਲਾਂ ਹਾਂਗਕਾਂਗ ਚੀਨ ਦਾ ਹਿੱਸਾ ਹੈ। ਹਾਂਗਕਾਂਗ ਦੀਆਂ 2 ਕੰਪਨੀਆਂ ਨੇ ਜਿਨ੍ਹਾਂ ਦੇ ਨਾਲ ਪਨਾਮਾ ਵਾਲਿਆਂ ਦੀ ਡੀਲ ਹੈ ਜੀ, ਔਰ ਇਸ ਦੇ ਉੱਤੇ ਪਨਾਮਾ ਦੇ ਪ੍ਰੈਜ਼ੀਡੈਂਟ ਨੇ ਪ੍ਰੋਟੈਸਟ ਵੀ ਕੀਤਾ। ਉਸ ਗੱਲ ਅੱਗੇ ਜਾ ਕੇ ਕਰਾਂਗੇ। ਹੁਣ ਅਸੀਂ ਇਨ ਜਨਰਲ ਪਹਿਲਾਂ ਜਿਨ੍ਹਾਂ ਨੇ ਜਿਹੜੇ ਪਿਛਲੇ 2 ਦਿਨਾਂ ਤੋਂ, ਕਿਉਂਕਿ ਹੁਣ ਆਲਮੋਸਟ ਦੁਨੀਆ ਭਰ ਦੇ ਜਿੰਨੇ ਵੀ ਨੈਟਵਰਕ ਨੇ ਉਹ ਡਿਜੀਟਲ ਪਲੇਟਫਾਰਮ ਹੋਏ, ਸੋਸ਼ਲ ਮੀਡੀਆ ਪਲੇਟਫਾਰਮ ਹੋਏ, ਟੀਵੀ ਹੋਣ ਜਾਂ ਸਾਡੇ ਵੀ ਜਿੰਨੇ ਹੁਣ ਯੂਟਿਊਬਰ ਵੀ ਨੇ, ਉਹ ਸਾਰੇ ਹੀ ਪਿਛਲੇ 3 ਦਿਨਾਂ ਤੋਂ ਟਰੰਪ ਦੇ ਐਕਸ਼ਨਸ ਨੂੰ ਲੈ ਕੇ, ਖਾਸ ਤੌਰ ਤੇ ਅਮਰੀਕਾ ਦੇ ਵਿੱਚ ਆਪਣੀ ਕਮਿਊਨਿਟੀ ਦੇ ਹਵਾਲੇ ਨਾਲ ਗੱਲ ਕਰਨੀ ਹੋਏ ਤੇ ਫਿਰ 2 ਇਸ਼ੂਜ਼ ਜਿਨ੍ਹਾਂ ਨੇ ਸਭ ਨੂੰ ਝੰਜੋੜਿਆ ਹੋਇਆ। ਪਹਿਲਾ ਤਾਂ ਜ਼ਾਹਰ ਹੈ ਇਲੀਗਲ ਇਮੀਗ੍ਰੇਸ਼ਨ ਦਾ, ਕਿਉਂਕਿ ਜਦੋਂ ਅਸੀਂ 12-13 ਮਿਲੀਅਨ ਇਲੀਗਲਸ ਦੀ ਗੱਲ ਕਰਦੇ ਹਾਂ ਤੇ ਉਹਦੇ ਚੋਂ ਵੀ ਰਫਲੀ ਐਸਾ ਹੈ ਕਿ 2 ਤੋਂ 2.5 ਲੱਖ ਜਿਹੜੇ ਨੇ ਉਹ ਭਾਰਤੀ ਮੂਲ ਦੇ ਨੇ, ਜ਼ਿਆਦਾ ਗੁਜਰਾਤੀ ਨੇ, ਪਰ ਜ਼ਾਹਰ ਹੈ ਵੀ ਪੰਜਾਬੀ ਵੀ ਵੱਡੀ ਗਿਣਤੀ 'ਚ ਹੋਣਗੇ। ਇਸ ਦੇ ਉੱਤੇ ਚਰਚਾ ਚੱਲ ਰਹੀ ਹੈ ਕਿਉਂਕਿ ਇਹ ਵੀ ਅਸੀਂ ਡਿਸਕਸ ਕਰਾਂਗੇ ਕਿ ਆਲਰੇਡੀ ਜਿਵੇਂ ਬਲੂਮਬਰਗ ਨੇ ਇਹ ਖਬਰ ਦਿੱਤੀ ਹੈ ਕਿ ਕਿਉਂਕਿ ਐਸ ਜੈ ਸ਼ੰਕਰ ਇੱਥੇ ਆਇਆ ਹੋਇਆ ਸੀ, ਅਜੇ ਵੀ ਸ਼ਾਇਦ ਉੱਥੇ ਹੀ ਹੈ ਜਾਂ ਅੱਜ ਕੱਲ੍ਹ ਚਲਾ ਜਾਏਗਾ, ਉਸ ਦੀ ਮੀਟਿੰਗ ਵੀ ਜਿਹੜੀ ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਬਣਾਏ ਗਏ ਨੇ ਉਹਨਾਂ ਦੇ ਨਾਲ ਹੋਈ। ਇੱਕ ਕੁਆਡ ਮੀਟਿੰਗ ਸੀ ਜਿਹਦੇ 'ਚ ਆਸਟ੍ਰੇਲੀਆ ਔਰ ਜਾਪਾਨ ਔਰ ਇੰਡੀਆ ਔਰ ਅਮਰੀਕਾ ਦੇ ਫਾਰਨ ਮਿਨਿਸਟਰਸ ਹੋਏ। ਪਹਿਲੀ ਸਹੁੰ ਚੁੱਕਣ ਤੋਂ ਬਾਅਦ ਮਾਰਕੋ ਰੂਬੀਓ ਨੇ ਜਿਹੜਾ ਕਨਫਰਮੇਸ਼ਨ ਤੋਂ ਬਾਅਦ ਇਹ ਮੀਟਿੰਗ ਕੀਤੀ ਹੈ। ਅੱਛਾ, ਲੇਕਿਨ ਦੂਸਰੀ ਜਿਹੜੀ 1-to-1 ਐਸ ਜੈ ਸ਼ੰਕਰ ਨਾਲ ਹੋਈ, ਉਹਨਾਂ ਨੇ ਤਾਂ ਆਪਣੇ ਐਸ ਜੈ ਸ਼ੰਕਰ ਨੇ ਤਾਂ ਇਹੀ ਕਿਹਾ ਕਿ ਜੀ ਦੇਖੋ ਸਾਨੂੰ ਕਿੰਨੀ ਇੰਪੋਰਟੈਂਸ ਦਿੰਦੇ ਨੇ, ਪਹਿਲੀ ਮੀਟਿੰਗ ਸਾਡੇ ਨਾਲ ਹੋਈ। ਪਰ ਉਹਨਾਂ ਦੇ ਆਪਣੇ ਵੈਬਸਾਈਟ ਤੇ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਜੀ ਉਹਨਾਂ ਨੇ ਜਨਰਲ ਡਿਸਕਸ ਕੀਤਾ ਤੇ ਨਾਲ ਦੀ ਨਾਲ ਹੀ ਇਲੀਗਲ ਜਿਹੜੇ ਨੇ ਇੰਡੀਅਨ ਇੱਥੇ ਉਹਨਾਂ ਨੂੰ ਦੇ ਮੁੱਦੇ ਤੇ ਗੱਲ ਹੋਈ। ਸੋ ਉਸ ਤੋਂ ਬਹੁਤਿਆਂ ਨੇ ਇਹ ਕਨਕਲੂਡ ਕਰ ਲਿਆ ਹੋਇਆ ਵੀ ਆਲਰੇਡੀ ਜਿਹੜਾ ਭਾਰਤੀ ਨਿਜ਼ਾਮ ਇੰਨਾ ਘਬਰਾਇਆ ਹੋਇਆ ਕਿਉਂਕਿ ਮੋਦੀ ਨੂੰ ਤਾਂ ਇਨਵਾਈਟ ਹੀ ਨਹੀਂ ਸੀ ਕੀਤਾ ਵੀ ਉਹਨਾਂ ਨੂੰ ਇਹ ਲੱਗਦਾ ਵੀ ਟਰੰਪ ਨੂੰ ਪਲੈਕੇਟ ਕੀਤਾ ਜਾਏ, ਲਫ਼ਜ਼ ਇਸਤੇਮਾਲ ਕੀਤਾ ਮੀਡੀਆ ਨੇ। ਔਰ ਜਿਹੜੇ 18,000 ਉਹ ਭਾਰਤੀ ਨੇ ਜਿਨ੍ਹਾਂ ਦੇ ਕੇਸ ਖਤਮ ਹੋ ਚੁੱਕੇ ਨੇ ਇੱਥੇ ਜਾਂ ਉਹਨਾਂ ਕੋਲ ਜੋ ਵੀ ਅਪੀਲ ਔਰ ਜੋ ਵੀ ਚਾਂਸਸ ਸੀ ਉਹ ਓਵਰ ਨੇ, ਉਹਨਾਂ ਦੀ ਡਿਪੋਰਟੇਸ਼ਨ ਲੱਗੀ ਹੋਈ ਹੈ। ਹੁਣ ਪ੍ਰੋਸੀਜਰ ਕੀ ਹੁੰਦਾ ਡਿਪੋਰਟੇਸ਼ਨ ਦਾ ਕਿ ਜਦੋਂ ਤੁਹਾਡੀ ਡਿਪੋਰਟੇਸ਼ਨ ਲੱਗ ਜਾਂਦੀ ਹੈ ਤੇ ਤੁਹਾਡੇ ਕੋਲ ਜਿਸ ਮੁਲਕ ਦੇ ਤੁਸੀਂ ਸ਼ਹਿਰੀ ਹੋ ਉਹਦਾ ਰੁਕਾ, ਪਾਸਪੋਰਟ, ਕੋਈ ਡਾਕੂਮੈਂਟ, ਟਰੈਵਲ ਡਾਕੂਮੈਂਟ, ਸਲਿੱਪ ਉਹ ਐਮਬੈਸੀਆਂ ਜਾਂ ਕੌਂਸੂਲੇਟ ਦਿੰਦੇ ਨੇ ਤਾਂ ਕਿ ਇਹਨਾਂ ਨੇ ਉਹਨਾਂ ਨੂੰ ਡਿਪੋਰਟ ਕਰਕੇ ਭੇਜਣਾ ਹੁੰਦਾ ਜਾਂ ਛੱਡਣਾ ਹੁੰਦਾ। ਸੋ ਕਿਉਂਕਿ ਬਹੁਤ ਵਾਰੀ ਜਿਹੜੇ ਦੇਸ਼ ਨੇ ਉਹ ਕੋਆਪਰੇਟ ਨਹੀਂ ਕਰਦੇ, ਉਹ ਵਾਪਸ ਲੈਣਾ ਨਹੀਂ ਚਾਹੁੰਦੇ ਹੁੰਦੇ, ਇਸ ਲਈ ਜਾਂ ਤਾਂ ਉਹ ਜੇਲ੍ਹਾਂ 'ਚ ਹੀ ਰਹਿੰਦੇ ਨੇ 2-3 ਸਾਲ ਤੇ ਜਾਂ ਅੱਕ ਕੇ ਉਹਨਾਂ ਨੂੰ ਜਦੋਂ ਤੱਕ ਉਹਨਾਂ ਦੀ ਡਿਪੋਰਟੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਕਈ ਵਾਰੀ ਕੁਝ ਥਾਵਾਂ ਤੇ ਜਦੋਂ ਓਵਰ ਕਰਾਊਡਡ ਪ੍ਰਿਜ਼ਨਸ ਹੋ ਜਾਂਦੀਆਂ ਨੇ ਸੈਲਫ ਬੌਂਡ ਤੇ ਜਾਂ ਹੋਰ ਬੌਂਡ ਤੇ ਛੱਡ ਵੀ ਦਿੱਤਾ ਜਾਂਦਾ ਕਿਉਂਕਿ ਪ੍ਰੋਸੀਜਰ ਬਦਲਦੇ ਰਹਿੰਦੇ ਨੇ। ਹੁਣ 18,000 ਇਸ ਕਿਸਮ ਦੇ ਆਲਰੇਡੀ ਜਿਹੜੇ ਨੇ ਉਹ ਅਮਰੀਕਨ ਡਿਟੈਂਸ਼ਨ 'ਚ ਨੇ ਜਿਨ੍ਹਾਂ ਦੇ ਕੋਲ ਕੋਈ ਲੀਗਲ ਰੀਕੋਰਸ ਨਹੀਂ ਹੈ। ਸੋ ਪਹਿਲੀ ਕਿਸ਼ਤ ਦੇ ਤੌਰ ਤੇ ਜਿਹੜਾ ਉਹ ਇੰਡੀਆ ਨੇ ਮੰਨ ਲਿਆ
ਔਰ ਹਾਲਾਂ ਜਿਹੜੇ ਇੰਡੀਅਨ ਉੱਥੇ ਜਾਣੇ ਨੇ ਉਹ 2 ਤੋਂ 2.5 ਲੱਖ ਤੱਕ ਦੀ ਫਿਗਰ ਜਿਹੜੀ ਆ ਰਹੀ ਹੈ, ਕਿਉਂਕਿ ਟੋਟਲ ਜੇ 13 ਮਿਲੀਅਨ ਨੇ, ਮੈਨੂੰ ਲੱਗਦਾ ਵੀ ਇਸ ਤੋਂ ਵੀ ਦੁੱਗਣੇ ਹੋ ਸਕਦੇ ਨੇ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਿਹੜੇ ਨੇ, ਖਾਸ ਤੌਰ ਤੇ ਇਕੱਲੇ ਸਾਨੂੰ ਤਾਂ ਆਪਣਿਆਂ ਦਾ ਹੁੰਦਾ ਵੀ ਪੰਜਾਬ ਚੋਂ ਨੇ, ਪਰ ਗੁਜਰਾਤ, ਆਂਧਰਾ, ਕਰਨਾਟਕਾ ਬਹੁਤ ਵੱਡੀ ਗਿਣਤੀ ਚ ਨੇ ਜਿਹੜੇ ਇੱਥੇ ਇਲੀਗਲ ਨੇ। ਸੋ ਇਸ ਪਾਰਟ ਨੇ ਇੱਕ ਤਬਕੇ ਨੂੰ ਜਿਹੜਾ ਉਹ ਘਬਰਾਹਟ ਦਿੱਤੀ ਕਿ ਕੀ ਹੋਏਗਾ। ਇਸ ਬਾਰੇ ਤਾਂ ਜ਼ਾਹਰ ਹੈ ਕਿ ਵੀ ਉੱਥੇ ਟਰੰਪ ਐਡਰੈਸ ਕਰਦੇ ਹੀ ਉਹਨਾਂ ਨੂੰ ਕ੍ਰਿਮੀਨਲਸ ਕਹਿੰਦਾ ਹੈ। ਸੋ ਉੱਥੇ ਤਾਂ ਦੂਸਰਾ ਜਿਹਨੇ ਹੋਰ ਵੀ ਇੰਡੀਅਨਸ ਨੂੰ ਜ਼ਿਆਦਾ ਵਕਤ ਪਾਇਆ, ਕਿਉਂਕਿ ਇਹ ਤਾਂ ਸਾਹਮਣੇ ਸੀ ਕਿ ਜਿਹੜੇ H1B ਵੀਜ਼ਾ ਦੇ ਉੱਤੇ ਜਿੰਨੇ ਲੋਕ ਅਮਰੀਕਾ 'ਚ ਪਿਛਲੇ ਸਾਲਾਂ 'ਚ ਆਏ ਉਹਨਾਂ 'ਚੋਂ 72% ਭਾਰਤੀ ਨੇ। ਔਰ ਹੁੰਦਾ ਇਹ ਸੀ ਕਿ ਵੀ ਜੇ ਇੱਕ ਵੀਜ਼ੇ ਤੇ ਆਇਆ, ਇੱਕ ਬੰਦੇ ਨੂੰ H1B ਮਿਲਿਆ IT ਸੈਕਟਰ ਦੇ ਥੱਲੇ, ਉਹਦੀ ਵਾਈਫ ਡਿਪੈਂਡੈਂਟ ਹੈ ਉਹਦੇ ਤੇ, ਉਹ ਵੀ ਨਾਲ ਹੀ ਆ ਗਈ। ਔਰ ਜੇ H1B ਵੀਜ਼ੇ ਤੇ ਇੱਥੇ ਆਏ ਤੇ ਇੱਥੇ ਬੱਚਾ ਹੋਇਆ, ਉਹ ਜੰਮਦਿਆਂ ਹੀ ਅਮਰੀਕਨ ਸਿਟੀਜ਼ਨ ਹੋ ਗਿਆ। ਹੁਣ ਜਿੱਥੇ ਜਿਹੜਾ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਇਸ ਦੇ ਉੱਤੇ ਜੋ ਟਰੰਪ ਦਾ ਫੈਸਲਾ ਹੈ, ਹਾਲਾਂ ਅਦਾਲਤਾਂ ਜਾ ਕੇ ਡਿੱਗ ਪਏਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਸ਼ਾਇਦ 14th ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਜਿਹਦੇ ਥੱਲੇ ਹੁਣ ਹੋਇਆ ਓਵਰ ਏ ਪੀਰੀਅਡ ਆਫ ਟਾਈਮ ਕੀ ਹੈ ਕਿ ਵੀ ਕੁਝ ਲੋਕਾਂ ਨੇ ਬੱਚੇ ਜੰਮਣ ਲਈ ਅਮਰੀਕਾ ਆਉਣਾ ਸ਼ੁਰੂ ਕਰਤਾ, ਜਿਹੜੇ ਇਲੀਗਲ ਵੀ ਨੇ। ਜੇ ਉਹਨਾਂ ਦਾ ਬੱਚਾ ਹੋ ਜਾਂਦਾ ਹੈ, ਉਹ ਸਿਟੀਜ਼ਨ ਹੁੰਦਾ ਬੋਰਨ, ਫਿਰ ਜੇ ਉਹ 18 ਸਾਲ ਤੱਕ ਪਹੁੰਚਦਾ, ਆਟੋਮੈਟਿਕਲੀ ਪੇਰੈਂਟਸ ਨੂੰ ਉਹ ਕਰ ਲੈਂਦਾ। ਫਿਰ ਕੱਲਾ ਇਹੀ ਨਹੀਂ, ਜਿਹੜੇ ਲੋਕ ਰਿਚ ਅਦਰਵਾਈਜ਼ ਨੇ, ਜਿਨ੍ਹਾਂ ਨੂੰ ਜਿਹੜੇ ਟੂਰਿਜ਼ਮ ਦੇ ਲਈ ਆਪਣੇ ਵੀਜ਼ੇ ਵੂਜ਼ੇ ਉਹਨਾਂ ਦੇ ਲੱਗ ਜਾਂਦੇ ਨੇ, 10-10 ਸਾਲ ਦਾ ਲੱਗਾ ਹੁੰਦਾ, ਉਹ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਬੀਬੀਆਂ ਜਾਂ ਉਹ ਦੂਜਾ, ਤੇ ਉਹ ਇੱਥੇ ਆ ਕੇ ਜਿਹੜਾ ਉਹ ਬੱਚਾ ਜੰਮਦੇ ਨੇ, ਉਹ ਬੋਰ। ਸੋ ਇਹ ਜਿਹੜਾ ਪਿਛਲੇ ਕੁਝ ਸਾਲਾਂ 'ਚ ਕਈ 100% ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਇੰਡਸਟਰੀ ਬਣ ਗਈ, ਜਿਹੜੀ ਕਿ ਇਲੀਗਲਸ ਤੋਂ ਲੈ ਕੇ ਦੂਸਰੇ ਟੂਰਿਸਟ ਵੀ, ਔਰ H1B ਵਾਲੇ ਤਾਂ ਜ਼ਾਹਰ ਹੈ, ਜੇ ਇੱਥੇ ਤੁਹਾਨੂੰ 2-2 ਸਾਲ ਦਾ H1B 6 ਸਾਲ ਤੱਕ ਐਕਸਟੈਂਡ ਹੁੰਦਾ ਹੈ। ਬਹੁਤ ਸਾਰੇ ਯੰਗ IT ਸੈਕਟਰ ਦੇ ਨੇ, ਜ਼ਾਹਰ ਹੈ ਗ੍ਰਸਤੀ ਉਹਨਾਂ ਨੇ ਆਪਣਾ ਪਰਿਵਾਰ, ਔਰ ਉਹ ਤਾਂ ਆਪਣੇ ਜਿਹੜੇ ਬਾਹਰ ਵੀ ਆਉਂਦੇ ਨੇ ਉਹਨਾਂ ਦੇ ਸਾਹਮਣੇ ਇਹ ਹੁੰਦਾ ਵੀ ਬੱਚੇ ਅਮਰੀਕਾ 'ਚ ਸੈੱਟ ਹੋਣੇ ਨੇ। ਹੁਣ S. ਸ਼ੰਕਰ ਜੋ ਮਰਜ਼ੀ ਚੀਕਾਂ ਮਾਰੀ ਜਾਏ, ਭਾਰਤੀ ਘਰ ਵਾਲੀ ਜਾਪਾਨੀ ਹੈ, ਬੱਚੇ ਅਮਰੀਕਨ ਸਿਟੀਜ਼ਨ ਨੇ। ਸੋ ਅਮਰੀਕਾ ਦੀ ਸਿਟੀਜ਼ਨਸ਼ਿਪ ਕਿਹਨੂੰ ਮਾੜੀ ਲੱਗਦੀ ਹੈ? ਹੁਣ ਇਹ ਜਿਹੜਾ ਟਰੰਪ ਦਾ ਆਰਡਰ ਹੈ ਸਿਟੀਜ਼ਨਸ਼ਿਪ ਦੇ ਉੱਤੇ, ਕੱਲਾ ਇਹੀ ਨਹੀਂ ਵੀ ਇਲੀਗਲ ਵਾਲਿਆਂ ਦੇ ਬੱਚਿਆਂ ਨੂੰ ਨਹੀਂ ਹੋਏਗਾ, ਈਵਨ ਇਹ ਵੀ ਹੈ ਵੀ ਜਿਹੜੇ H1B ਔਰ ਦੂਜੇ ਵਾਲੇ ਨੇ, ਜੇ ਉਹਨਾਂ ਦੇ ਵੀ ਬੱਚੇ ਇੱਥੇ ਜੰਮਦੇ ਨੇ, ਉਹਨਾਂ ਨੂੰ ਆਟੋਮੈਟਿਕ ਸਿਟੀਜ਼ਨਸ਼ਿਪ ਨਹੀਂ ਮਿਲੇਗੀ। ਉਹ ਜਦੋਂ ਖੁਦ ਸਿਟੀਜ਼ਨ ਹੋਣਗੇ, ਉਹ 40 ਸਾਲ ਲੰਬੀ ਲਾਈਨ ਲੱਗੀ ਹੋਈ ਹੈ। ਜਿਹੜੇ H1B ਵਾਲਿਆਂ ਨੂੰ ਗ੍ਰੀਨ ਕਾਰਡ ਮਿਲਣਾ, ਉਹੀ 40 ਸਾਲ ਦੀ ਲਾਈਨ ਹੈ। ਤੇ ਇਸ ਨੇ ਬਹੁਤ ਵੱਡੀ ਘਬਰਾਹਟ ਪੈਦਾ ਕੀਤੀ ਹੈ। ਹੁਣ ਹੈਰਾਨੀ ਇਸ ਗੱਲ ਦੀ ਹੈ ਵੀ ਜਿਹੜੇ ਭਾਰਤ ਦੇ ਹਾਕਮ ਖੁਦ ਉਛਲ ਕੇ ਇਹ ਬੰਗਲਾਦੇਸ਼ੀ, ਇਹ ਫਲਾਣੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ, ਕਿਸ ਕਿਸਮ ਦਾ ਉੱਥੇ ਧਰਮ ਆਧਾਰਿਤ, ਕਿ ਜੀ ਉਹਦੇ 'ਚ ਮੁਸਲਮਾਨ ਅਪਲਾਈ ਨਹੀਂ ਕਰ ਸਕਦਾ ਜਿਹੜਾ ਪਾਕਿਸਤਾਨ ਜਾਂ ਦੂਜੇ 'ਚੋਂ ਆਉਣ ਵਾਲਾ ਹੈ, ਦੂਜਿਆਂ ਨੂੰ ਹੱਕ ਨੇ। ਹੁਣ ਖੁਦ ਤੁਸੀਂ ਉਸ ਕਿਸਮ ਦੇ ਕਾਨੂੰਨ ਬਣਾਏ ਹੋਏ ਨੇ। ਹੁਣ ਜਿਹੜੇ ਇੱਥੇ ਬਣ ਰਿਹਾ ਹੈ, ਹਾਲਾਂ ਜਿਵੇਂ ਅਸੀਂ ਕਿਹਾ ਕਿ ਵੀ ਭਾਰਤ ਦੇ ਵਿੱਚ ਤਾਂ ਜਦੋਂ ਚੱਲ ਰਿਹਾ ਸੀ ਇਹ CA ਜਾਂ ਦੂਜੇ ਆਏ, ਸਵਾਏ ਸਿੱਖਾਂ ਦੇ ਜਾਂ ਕੁਝ ਬਹੁਤ ਥੋੜੇ ਜਾਗਰੂਕ ਇੰਡੀਅਨ ਸਿਟੀਜ਼ਨਸ ਦੇ, ਗੈਰ ਮੁਸਲਮਾਨ ਹੋਰ ਤਾਂ ਕੋਈ ਬੋਲਿਆ ਨਹੀਂ। ਉਹ ਕਹਿੰਦੇ ਮੁਸਲਮਾਨਾਂ ਦਾ ਇਸ਼ੂ ਹੈ, ਇਹਨੂੰ ਹੀ ਕਰਨ ਦਿਓ। ਪਰ ਇਹ ਅਮਰੀਕਾ ਇੱਕ ਅਮਰੀਕਾ ਉਹ ਹੈ ਜਿਹੜਾ ਬਾਈ ਲਾਅ ਜਾਂ ਬਾਈ ਦੂਸਰਾ ਗਵਰਨ ਹੋਣ ਦੇ ਨਾਂ ਥੱਲੇ, ਉਹਨੂੰ ਤੁਸੀਂ ਸਖਤ ਪੋਜੀਸ਼ਨ ਕਹਿ ਲਓ, ਐਕਸਟ੍ਰੀਮ ਰਾਈਟ ਵਿੰਗ ਕਹਿ ਲਓ, ਉਹ ਹੈ ਸਾਹਮਣੇ। ਪਰ ਦੂਸਰਾ ਅਮਰੀਕਾ ਉਹ ਹੈ ਜਿਹਨਾਂ ਨਾਲ ਦੀ ਨਾਲ ਜਿਹੜੀਆਂ 18 ਅਮਰੀਕਾ ਦੀਆਂ ਡੈਮੋਕ੍ਰੈਟ ਗਵਰਨਡ ਸਟੇਟਸ ਨੇ, ਉਹ ਅਦਾਲਤਾਂ ਚਲੀਆਂ ਗਈਆਂ। ਇੱਥੇ ਜਿਹੜੀ ਪੀਪਲਜ਼ ਯੂਨੀਅਨ ਹੈ ਸਿਵਲ ਲਿਬਰਟੀ ਦੇ ਉੱਤੇ, ਉਹਨਾਂ ਨੇ ਕੇਸ ਕਰ ਦਿੱਤੇ ਨੇ, ਵਕੀਲ ਨਿਕਲ ਆਏ ਨੇ ਉਹਨਾਂ ਦੇ, ਦੂਸਰੇ ਨੇ ਉਹਨਾਂ ਨੂੰ ਜੇ ਇਧਰ ਬਲਿਜ਼ਰਡ ਆਫ ਆਰਡੀਨੈਂਸਿਸ ਜਾਂ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਤੇ ਨਾਲ ਦੀ ਨਾਲ ਡਿਫੈਂਡ ਕਰਨ ਵਾਲੇ, ਉਹਨਾਂ 'ਚੋਂ ਤੁਹਾਨੂੰ ਕੋਈ ਇੰਡੀਅਨ ਨਹੀਂ ਮਿਲੇਗਾ ਕਿ ਉਹ ਤਾਂ ਪੈਸੇ ਬਣਾਉਣ ਤੇ ਲੱਗੇ ਨੇ, ਉਹ ਤਾਂ ਲੁੱਟਣ ਲਈ ਆਏ ਹੈ, ਇੱਥੇ ਵੀ ਬਹਿ ਕੇ ਲੁੱਟਦੇ ਨੇ। ਅਦਰ ਦੈਨ ਕਿ ਜੀ ਉਹ ਕਾਂਗਰਸਮੈਨ, ਥਾਣੇਦਾਰ ਤੇ ਰਾਓ ਖੰਨਾ ਤੇ ਦੂਜੇ, ਉਹਨਾਂ ਨੇ ਕਿਹਾ ਨਹੀਂ ਇਹ ਅਗੇਂਸਟ ਹੈ ਬਾਈ ਬਰਥ ਵਾਲਾ ਹੱਕ ਲੈਣਾ ਤੇ ਇਹ। ਲੇਕਿਨ ਮੈਂ ਸਪਿਰਿਟ ਗੱਲ ਕਰਦਾ, ਇਹ ਅਮਰੀਕਾ ਦੀ ਬਿਊਟੀ ਹੈ। ਔਰ ਇਹ ਅਸੀਂ ਆਪਣੇ ਜਿਹੜੇ ਕੰਸਰਨ ਨੇ ਸਾਰੇ ਹੀ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦਾ ਜਿੱਥੇ
ਇਹ ਠੀਕ ਹੈ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ, ਜਦੋਂ ਤੁਸੀਂ ਲਿਬਰਟੀ ਦੀ ਗੱਲ ਕਰਦੇ ਹੋ, ਜਿਵੇਂ ਅਸੀਂ ਇਲੀਗਲਸ ਦੇ ਹਵਾਲੇ ਨਾਲ ਕਿਹਾ, ਕ੍ਰਾਈਮ ਵੀ ਜ਼ਾਹਰ ਹੈ ਕਿਵੇਂ ਕਿੰਨੀ ਵੱਡੀ ਇੰਡਸਟਰੀ ਇਲੀਗਲਸ ਦੀ ਏਜੰਟਾਂ ਦੇ ਰਾਹੀਂ। ਅੱਜ ਹੀ ਮੈਂ ਜਦੋਂ ਕਿਹਾ ਵੀ ਉੱਥੋਂ ਆਉਣ ਵਾਲਾ ਮੁੰਡਾ 60 ਲੱਖ ਦੇ ਕੇ ਆਉਂਦਾ, ਕਹਿੰਦਾ ਜੀ ਹੁਣ ਤਾਂ ਕਰੋੜ ਤੱਕ ਪਹੁੰਚੀ ਹੋਈ ਸੀਗਾ। ਹੁਣ ਉਹ ਕਿਵੇਂ ਇਲੀਗਲੀ ਆਪਰੇਟ ਕਰਦੇ ਨੇ, ਕਿਵੇਂ ਜਿਹੜੀ ਹੈ ਹੇੜਾਂ ਲਿਆ ਕੇ ਛੱਡ ਦਿੱਤੀਆਂ ਜਾਂਦੀਆਂ ਨੇ, ਜਿਹੜੇ ਅਸਾਈਲਮ ਕੈਟਾਗਰੀ 'ਚ ਵੀ ਅਪਲਾਈ ਕਰਦੇ ਕਿੰਨੇ ਕੁ ਜੈਨੂਇਨ ਹੁੰਦੇ ਨੇ, ਔਰ ਉਹ ਆਪਣੇ ਵੱਲੋਂ ਸਮਝ ਰਹੇ ਹੁੰਦੇ ਨੇ ਜੀ ਅਸੀਂ ਬੜੀ ਸਮਾਰਟਨੈਸ ਕੀਤੀ। ਔਰ ਇਹ ਜਿਹੜਾ ਪ੍ਰੋਵੀਜ਼ਨ ਵੀ ਸੀ ਕਿ ਜਿਹੜਾ ਅਮਰੀਕਾ ਦੀ ਧਰਤੀ ਤੇ ਜੰਮੇਗਾ ਉਹਨੂੰ ਸਿਟੀਜ਼ਨਸ਼ਿਪ, ਉਹ ਅਮਰੀਕਾ ਕੈਨੇਡਾ 'ਚ ਹੀ ਹੈ। ਈਵਨ ਯੂਰਪ, UK ਜਾਂ ਯੂਰਪ ਦੇ ਮੁਲਕਾਂ 'ਚ ਵੀ ਇਹ ਨਹੀਂ ਹੈ ਕਿ ਵੀ ਜਿਹੜਾ ਉੱਥੇ ਜੰਮ ਪਿਆ ਉਹਨੂੰ ਸਿਟੀਜ਼ਨਸ਼ਿਪ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਕਿਉਂਕਿ ਇਹ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ। ਇਹ ਤਾਂ ਠੀਕ ਹੈ ਵੀ ਇਸ ਪੀਰੀਅਡ 'ਚ ਜਦੋਂ ਤੱਕ ਹੁਣ ਐਗਜ਼ੈਕਟਿਵ ਆਰਡਰ ਕਾਨੂੰਨ ਬਣ ਗਿਆ, ਜਦੋਂ ਤੱਕ ਅਦਾਲਤਾਂ ਇਹਨੂੰ ਥਰੋ ਆਊਟ ਨਹੀਂ ਕਰਦੀਆਂ ਉਸ ਜਿਹੜਾ ਟਾਈਮ ਫਰੇਮ ਦੇ ਵਿੱਚ ਤਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲੇਗੀ। ਲੇਕਿਨ ਅਲਟੀਮੇਟਲੀ ਇਹ ਕੇਸ ਜਿਹੜਾ ਹੈ ਇਹਦੇ ਥੱਲੇ, ਕਿਉਂਕਿ ਇਹ ਕਨਸਟੀਟਿਊਸ਼ਨ ਹੈ, ਲਾਅ ਹੈ, ਤੇ ਕਨਸਟੀਟਿਊਸ਼ਨ ਅਮੈਂਡ ਕਰਨ ਲਈ ਪਹਿਲਾਂ 2/3 ਮੈਜੋਰਿਟੀ ਕਾਂਗਰਸ ਔਰ ਸੈਨੇਟ 'ਚ ਚਾਹੀਦੇ ਹੈ ਇਹਨੂੰ ਅਨਡੂ ਕਰਨ ਲਈ ਕਨਸਟੀਟਿਊਸ਼ਨਲ ਅਮੈਂਡਮੈਂਟ ਨੂੰ। ਫਿਰ 50 ਸਟੇਟਾਂ 'ਚੋਂ 2/3 ਸਟੇਟਾਂ ਵੱਲੋਂ, ਇਹ ਅਮਰੀਕਨ ਫੈਡਰਲ ਸਿਸਟਮ ਹੈ, ਟਰੂ ਫੈਡਰਲ, ਇਹ ਭਾਰਤ ਨਹੀਂ ਹੈ ਕਿ ਵੀ ਮੋਦੀ ਨੇ ਦਬਕਾ ਮਾਰਿਆ ਤੇ ਅਦਾਲਤਾਂ ਵੀ ਤੇ ਨੈਬ ਵੀ ਤੇ ਉਹਨਾਂ ਦੀ ਉਹ CBI ਵੀ ਔਰ NSA ਵੀ ਸਭ ਔਰ ਸੁਪਰੀਮ ਕੋਰਟ ਵੀ ਉਸ ਲਾਈਨ ਨਹੀਂ। ਇੱਥੇ ਸਿਸਟਮ ਹੈ, ਚੈਕਸ ਐਂਡ ਬੈਲੈਂਸਿਸ ਨੇ। ਹੁਣ 2 ਸਾਲ ਤਾਂ ਔਖੇ ਸੌਖੇ ਕਾਨੂੰਨੀ ਤੌਰ ਤੇ ਵੀ ਕੱਢਣੇ ਪੈਣੇ ਨੇ ਕਿਉਂਕਿ ਕਾਂਗਰਸਮੈਨਾਂ ਦੀ ਇਲੈਕਸ਼ਨ ਹੁਣ ਮੈਜੋਰਿਟੀ ਹੈ ਕਾਂਗਰਸ ਵੀ। ਲੇਕਿਨ ਕਨਸਟੀਟਿਊਸ਼ਨ ਅਮੈਂਡਮੈਂਟ ਲਈ 2/3 ਮੈਜੋਰਿਟੀ ਨਹੀਂ ਹੈ ਕਾਂਗਰਸ 'ਚ, 5-6 ਕਾਂਗਰਸਮੈਨ ਹੀ ਜ਼ਿਆਦਾ ਨੇ ਰਿਪਬਲਿਕਨਸ ਦੇ। ਪਰ ਮੈਂ ਪਹਿਲਾਂ ਕੁਇਕ ਗਲੈਂਸ ਜਿਹੜਾ ਐਗਜ਼ੈਕਟਿਵ ਆਰਡਰ ਜਿਹੜੇ ਜਿੰਨੇ ਕੁ ਨੇ ਪ੍ਰੈਜ਼ੀਡੈਂਟ ਟਰੰਪ ਨੇ ਕੀਤੇ, ਉਹਨਾਂ ਦੇ ਵਿੱਚ ਜਿਵੇਂ ਸਭ ਤੋਂ ਵੱਡਾ ਤੇ ਇਮੀਗ੍ਰੇਸ਼ਨ ਦਾ ਹੀ ਹੈ। ਉਹ ਉਹਨਾਂ ਨੇ ਨੈਸ਼ਨਲ ਐਮਰਜੈਂਸੀ ਲਾ ਦਿੱਤੀ ਹੈ ਔਰ ਟਰੰਪ ਨੇ ਐਲਾਨਿਆ ਕਿ ਸੋਵਰਨਿਟੀ ਇਜ਼ ਅੰਡਰ ਅਟੈਕ, ਕਿ ਅਮਰੀਕਾ ਦੀ ਪ੍ਰਭੂਸੱਤਾ ਅੰਡਰ ਅਟੈਕ ਹੈ। ਆਲਰੇਡੀ 1000 ਤੋਂ ਜ਼ਿਆਦਾ ਫੌਜੀ ਮੈਕਸੀਕੋ ਔਰ ਦੂਜੇ ਬਾਰਡਰ ਤੇ ਤਾਇਨਾਤ ਨੇ ਔਰ ਜਿਹੜੀ ਇਹ ਕੰਧ ਵੀ ਬਣਾਈ ਜਾਏਗੀ ਬਾਰਡਰ ਵਾਲ ਵਿਦ ਦਾ ਮੈਕਸੀਕੋ, ਜਿਹੜਾ ਬਹੁਤ ਲੰਬਾ ਬਾਰਡਰ ਹੈ, ਸ਼ਾਇਦ 4000 ਕਿਲੋਮੀਟਰ ਹੈ, 1700-1800 ਦੀ ਬਣੀ ਹੋਈ ਹੈ। ਉਹਦੇ ਲਈ ਬਜਟ ਜਾਂ ਦੂਜਾ ਚਾਹੀਦਾ ਹੈ, ਲੇਕਿਨ ਇਨ ਪ੍ਰਿੰਸੀਪਲ ਇਹ ਲਾਈਨ ਹੈ ਔਰ ਬਾਰਡਰ ਕਲੋਜ਼ ਕੀਤਾ, ਸੀਲ ਦਾ ਬਾਰਡਰਸ, ਇਹ ਉਹਨਾਂ ਦਾ ਆਰਡਰ ਹੈ ਤਾਂ ਕਿ ਇਲਿਸਿਟ ਡਰੱਗਸ, ਹਿਊਮਨ ਸਮਗਲਿੰਗ ਔਰ ਕ੍ਰਾਈਮ ਰਿਲੇਟਡ ਕ੍ਰਾਸਿੰਗ ਨਾ ਹੋਣ। ਬਰਥ ਰਾਈਟ ਸਿਟੀਜ਼ਨਸ਼ਿਪ 14th ਅਮੈਂਡਮੈਂਟ ਹੀ ਹੈ ਜਿਹੜੀ ਜਿਹਦੇ ਥੱਲੇ ਹੱਕ ਮਿਲਦਾ ਹੈ। ਲੇਕਿਨ ਆਲਰੇਡੀ ਜਿਹੜਾ ਹੈ ਉਹ 18 ਡੈਮੋਕ੍ਰੈਟ ਗਵਰਨਡ ਸਟੇਟਾਂ ਔਰ ਸਿਵਲ ਲਿਬਰਟੀਜ਼ ਵੱਲੋਂ ਫੈਡਰਲ ਕੋਰਟ ਦੇ ਵਿੱਚ ਇਹਦਾ, ਕਿਉਂਕਿ ਕਨਸਟੀਟਿਊਸ਼ਨ ਨੂੰ ਇਫੈਕਟ ਕਰਦੀ ਧਾਰ ਹੈ ਔਰ ਇਹ ਆਲਰੇਡੀ ਚੈਲੰਜ ਜਿਹੜਾ ਫੈਡਰਲ ਕੋਰਟ ਦੇ ਵਿੱਚ ਹੋ ਗਿਆ। ਫਿਰ ਅਸੀਂ ਜਿਹਦਾ ਜ਼ਿਕਰ ਵੀ ਪਰਸੋਂ ਕੀਤਾ ਸੀ ਕਿ ਜਿਹੜਾ ਟੈਰਰਿਜ਼ਮ ਨਾਲ ਰਿਲੇਟਡ ਗੈਂਗਸ ਔਰ ਕਾਰਟਲਸ ਨੇ ਉਹਨਾਂ ਨੇ ਇੰਟਰਨੈਸ਼ਨਲ ਟੈਰਰਿਸਟ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਗਰਦਾਨੇ ਔਰ ਇਹ ਜਿਵੇਂ ਉਹਨਾਂ ਨੇ ਸੈਲਵਾਡੋਰਨ ਗੈਂਗ MS-13 ਦਾ ਇਹਦੇ 'ਚ ਹਵਾਲਾ ਦਿੱਤਾ ਹੈ ਔਰ ਇਸੇ ਤਰ੍ਹਾਂ ਜਿਹੜਾ ਉਹ ਅਲ-ਕਾਇਦਾ, ਇਸਲਾਮਿਕ ਸਟੇਟ ਔਰ ਇਹ ਉਹ ਵੀ ਹੈ। ਔਰ ਅਸੀਂ ਇਹਦੇ 'ਚ ਕਿਹਾ ਸੀ ਕਿ ਇਹਦੇ 'ਚ ਆਉਣ ਵਾਲੇ ਫਿਊਚਰ 'ਚ ਈਵਨ ਇੰਡੀਆ ਸਪਾਂਸਰਡ ਗੈਂਗ ਜਿਹੜੀਆਂ ਨੇ, ਬਿਸ਼ਨੋਈ ਗੈਂਗ ਔਰ ਹੋਰ ਦੂਸਰੀਆਂ ਜਿਨ੍ਹਾਂ ਰਾਹੀਂ ਇੱਥੇ ਕਿਲਿੰਗ ਕੀਤੀ ਗਈ ਹੈ, ਫਰੋਤੀਆਂ ਲਈਆਂ ਜਾਂਦੀਆਂ ਦੂਸਰੇ ਕ੍ਰਾਈਮਸ ਨੂੰ ਔਰ ਡਰੱਗਸ ਦਾ ਸਪਰੈਡ ਹੈ, ਸੋ ਇਹ ਵੀ ਜਿਹੜਾ ਈਵਨ ਇੰਡੀਆ ਵੀ ਇਹਦੇ ਨਾਲ ਪ੍ਰਭਾਵਿਤ ਹੋਏਗਾ। ਔਰ ਇਹ ਜਿਹੜਾ ਅੱਗੇ ਹੁੰਦਾ ਸੀ ਕਿ ਵੀ ਜਿਹੜੇ ਇਲੀਗਲ ਆਏ ਉਹਨਾਂ ਨੂੰ ਜਿਹੜਾ ਫੜ ਲਿਆ ਔਰ ਫਿਰ ਰਿਲੀਜ਼ ਕਰਤਾ, ਕਈ ਵਾਰੀ ਸੈਲਫ ਬੌਂਡ ਤੇ, ਕਈ ਵਾਰੀ ਦੂਜੇ। ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੈਚ ਐਂਡ ਰਿਲੀਜ਼ ਪਾਲਿਸੀ ਹੈ ਉਹ ਜਿਹੜੀ ਹੈ ਰੀਇੰਪਲੀਮੈਂਟ ਨਹੀਂ ਹੋਏਗੀ, ਉਹਨਾਂ ਨੂੰ ਰੱਖਿਆ ਜਾਏਗਾ। ਔਰ ਇਹ ਜਿਹੜੇ 70,000 ਤੋਂ ਜ਼ਿਆਦਾ ਨਾਨ ਮੈਕਸੀਕਨ ਅਸਾਈਲਮ ਸੀਕਰ ਨੇ ਉਹ ਉਵੇਂ ਹੀ ਬਾਰਡਰ ਦੇ ਉੱਤੇ ਰੱਖੇ ਜਾਣਗੇ ਮੈਕਸੀਕੋ ਦੇ, ਉਹਨਾਂ ਨੂੰ ਅਮਰੀਕਾ 'ਚ ਜਿਹੜਾ ਨਹੀਂ ਕੀਤਾ ਜਾਏਗਾ, ਲਿਆਂਦਾ ਨਹੀਂ ਜਾਏਗਾ। ਫਿਰ ਜਿਹੜੇ ਡੈਥ ਪੈਨਲਟੀ ਵੀ ਕੁਝ ਮਾਮਲਿਆਂ 'ਚ ਇਮੀਗ੍ਰੈਂਟ ਕ੍ਰਿਮੀਨਲ ਜਿਹੜੇ ਨੇ ਉਹਨੂੰ ਰੀਸਟੋਰ ਕਰ ਦਿੱਤਾ ਹੈ ਟਰੰਪ ਨੇ, ਕਿਉਂਕਿ ਬਾਈਡਨ ਨੇ ਇਹਨਾਂ ਨੂੰ ਹਾਰਡ ਕਰ ਦਿੱਤਾ ਸੀ। ਫਿਰ ਰਿਫਿਊਜੀ ਸੈਟਲਮੈਂਟ ਦੇ ਉੱਤੇ ਐਗਜ਼ੈਕਟਿਵ ਆਰਡਰ ਹੈ, ਕਿਉਂਕਿ ਰੀਸੈਟਲਮੈਂਟ ਪ੍ਰੋਗਰਾਮ ਰਿਫਿਊਜੀਜ਼ ਦਾ, ਸੀਰੀਅਨ ਰਿਫਿਊਜੀ ਹੋਣ, ਅਫਗਾਨ ਹੋਣ, ਉਹਨਾਂ ਦੇ ਉਹ ਪ੍ਰੋਗਰਾਮ ਨੂੰ ਵੀ ਹਾਲ ਦੀ ਘੜੀ ਜਿਹੜਾ ਉਹ ਜੈਮ ਕਰ ਦਿੱਤਾ ਗਿਆ। ਔਰ ਇਸ ਦੇ ਉੱਤੇ ਈਵਨ ਜਿਹੜੀ ਤਾਲਿਬਾਨ ਦੇ ਉੱਤੇ ਸਤਾਏ ਹੋਏ ਲੋਕ ਨੇ ਉਹਨਾਂ ਨੇ ਆਲਰੇਡੀ ਅਪੀਲ ਕੀਤੀ ਹੈ ਕਿ ਭਾਈ
ਸਾਨੂੰ ਜਿਹੜਾ ਉਹ ਰਾਹਤ ਦਿੱਤੀ ਜਾਏ, ਘੱਟੋ ਘੱਟ ਇਹਨੂੰ ਨਾ ਫਰੀਜ਼ ਕੀਤਾ ਜਾਏ। ਕਲਾਈਮੇਟ ਦੇ ਉੱਤੇ ਜਿਵੇਂ ਅਸੀਂ ਕਿਹਾ ਸੀ ਕਿ ਭਾਈ ਜਿਹੜਾ ਫਰਾਂਸ ਦੇ ਵਿੱਚ ਪੈਰਿਸ ਐਗਰੀਮੈਂਟ ਕਲਾਈਮੇਟ ਉਹਦੇ ਚੋਂ ਅਮਰੀਕਾ ਨਿਕਲ ਆਇਆ। ਐਨਰਜੀ ਐਮਰਜੈਂਸੀ ਦਾ ਐਗਜ਼ੈਕਟਿਵ ਆਰਡਰ ਹੈ ਜਿਹਦੇ 'ਚ ਆਪਣੀ ਇਨਾਗਰਲ ਸਪੀਚ ਵੀ ਕਿਹਾ ਸੀ ਡਿਗ ਬੇਬੀ ਡਿਗ, ਕਿ ਵੀ ਉਹਦੀ ਖੁਦਾਈ ਹੋਏਗੀ। ਫਿਰ ਇਹੀ ਰੂਲ ਅਲੈਸਕਨ ਫਿਊਲ ਦੇ ਉੱਤੇ ਵੀ ਉਹਨਾਂ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਹੈ, ਅਨਲੀਸ਼ਿੰਗ ਅਲੈਸਕਾਸ ਐਕਸਟਰਾਆਰਡੀਨਰੀ ਰਿਸੋਰਸ ਪੋਟੈਂਸ਼ੀਅਲ, ਕਿ ਵੀ ਕੋਈ ਪਰਵਾਹ ਨਹੀਂ ਐਨਵਾਇਰਨਮੈਂਟ ਦੇ ਲਾਜ਼ ਦੀ ਔਰ ਦੂਸਰੇ ਉਹ ਸਾਰਿਆਂ ਨੂੰ। ਇਸੇ ਤਰ੍ਹਾਂ ਜਿਹੜੀ ਐਂਡ ਗ੍ਰੀਨ ਨਿਊ ਡੀਲ, ਜਿਹੜੀ ਗ੍ਰੀਨ ਨਿਊ ਡੀਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸਾਈਨ ਕੀਤੀ ਸੀ, ਜਿਸ ਦੇ ਥੱਲੇ ਗ੍ਰੀਨ ਜੌਬਸ, ਰੈਗੂਲੇਟਿੰਗ ਦਾ ਫੋਸਲ ਫਿਊਲ ਇੰਡਸਟਰੀ, ਲਿਮਿਟਿੰਗ ਪੋਲਿਊਸ਼ਨ, ਉਹਨੂੰ ਜਿਹੜਾ ਉਹਨੇ ਟਰੰਪ ਨੇ ਹਾਰਡ ਕਰ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਨਾਲ ਦੀ ਨਾਲ ਜਿਹੜਾ ਅਸੀਂ ਜ਼ਿਕਰ ਕੀਤਾ ਸੀ, ਸਭ ਤੋਂ ਜਿਹੜਾ ਮੈਨੂੰ ਲੱਗਦਾ ਹੈ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਚੋਂ ਨਿਕਲਣਾ ਇਹ ਬਹੁਤ ਵੱਡਾ ਸੈਟਬੈਕ ਹੋਏਗਾ, ਕਿਉਂਕਿ ਬਹੁਤ ਸਾਰੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਪ੍ਰੋਜੈਕਟ ਦੁਨੀਆ 'ਚ ਜਿਹੜੇ ਖਾਸ ਤੌਰ 'ਤੇ ਅਫਰੀਕਨ ਕੰਟੀਨੈਂਟ ਜਾਂ ਏਸ਼ੀਆ ਜਾਂ ਪਾਵਰਟੀ ਵਾਲੇ ਲੋਕਾਂ 'ਚ ਨੇ, ਉਹ ਵੈਕਸੀਨੇਸ਼ਨਸ ਹੋਣ, ਉਹ ਹੋਰ ਪੋਲੀਓ ਹੋਏ, ਦੂਸਰੇ ਪਾਰਟ ਹੋਣ ਜਾਂ ਕੋਵਿਡ-19 ਦੇ ਚੱਲਦੇ ਆ, ਉਹਦੇ 'ਚ ਵੱਡੀ ਫੰਡਿੰਗ ਅਮਰੀਕਾ ਦੀ ਹੁੰਦੀ ਹੈ। ਜੇ ਅਮਰੀਕਾ ਉਹਦੇ 'ਚੋਂ ਨਿਕਲ ਗਿਆ, ਔਰ ਬਾਈਡਨ ਨੇ ਜਿਹੜਾ ਟਰੰਪ ਨੇ ਕਿਹਾ ਸੀ ਜੀ ਇਹ ਤਾਂ ਪ੍ਰੋ ਚਾਈਨਾ, ਇਹ ਸਭ ਤੋਂ ਖਤਰਨਾਕ ਹੈ। ਪਰ ਹਾਲ ਇਮੀਡੀਏਟ ਨਹੀਂ, ਇੱਕ ਪ੍ਰੋਸੈਸ ਹੁੰਦੀ ਹੈ ਜਿਸ ਤੋਂ ਨਿਕਲਣ ਲਈ, ਪਰ ਉਹ ਟਰੰਪ ਨੇ ਆਲਰੇਡੀ ਜਿਹੜਾ ਉਹ ਸਾਈਨ ਕੀਤਾ ਹੈ ਕਿ ਵੀ ਇਹਦੇ 'ਚੋਂ ਨਿਕਲਣ ਦਾ ਰਸਤਾ ਰੱਖੋ। ਡਾਈਵਰਸਿਟੀ ਐਂਡ ਜੈਂਡਰ, ਜਿਹੜਾ ਟਰੰਪ ਨੇ ਕਿਹਾ ਸੀ ਕਿ ਵੀ ਜਾਂ ਮੇਲ ਹੈ ਜਾਂ ਫੀਮੇਲ ਹੈ, ਕੋਈ LGBTQ, ਕੋਈ ਟਰਾਂਸਜੈਂਡਰ, ਕੋਈ ਉਹਦੇ ਲਈ ਕੀ ਉਹਨੂੰ ਲਫ਼ਜ਼ ਸਾਡੇ ਤਾਂ ਖੁਸਰਾ ਇਸਤੇਮਾਲ ਹੁੰਦਾ, ਦੂਸਰੇ ਪਾਸੇ ਇੱਕ ਹੋਰ ਲਫ਼ਜ਼ ਉਹਨੂੰ ਕੁਛ ਕਹਿੰਦੇ ਨੇ। ਸੋ ਇਹ ਕਈ ਕੈਟਾਗਰੀਜ਼ ਹੁਣ ਬਣ ਰਹੀਆਂ ਸੀ, ਉਹਨਾਂ ਨੇ ਉਹ ਸਾਰਾ ਬੰਦ, ਉਹਨੇ ਕਿਹਾ ਜੀ ਫੌਜ ਹੋਏ, ਸਿਵਿਲੀਅਨ ਹੋਏ, ਸਕੂਲਿੰਗ ਹੋਏ, ਖਵਾਜਾ ਸਰਾਏ, ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਖਵਾਜਾ ਸਰਾਏ ਕਹਿੰਦੇ ਨੇ, ਕਿ ਇਹ ਕੋਈ ਕੈਟਾਗਰੀ ਨਹੀਂ ਹੈ, ਇਹ ਸਾਰੇ ਜਿਹੜੇ ਨੇ ਜਾਂ ਮੇਲ ਹੈ ਜਾਂ ਫੀਮੇਲ ਹੈ। ਸੋ ਇਸੇ ਤਰ੍ਹਾਂ ਜਿਹੜਾ ਉਹਨੇ ਕਿਹਾ ਕਿ ਵੀ ਇਹ ਐਵੇਂ ਜਿਹੜਾ ਲੇਬਲਿੰਗ ਇਸ ਕਿਸਮ ਦਾ ਕਰਨਾ। ਥਰਡ ਜਿਹੜਾ ਮੈਨੂੰ ਲੱਗਦਾ ਵੀ ਵਿਦਨ ਸਿਸਟਮ ਬਹੁਤ ਸਾਰੇ ਮੁਲਾਜ਼ਮਾਂ ਨੂੰ ਤਾਂ ਛੁੱਟੀ 'ਤੇ ਭੇਜ ਦਿੱਤਾ ਹੈ, DEI ਪ੍ਰੋਗਰਾਮ, ਇਹ ਡਾਈਵਰਸਿਟੀ ਇਕੁਇਟੀ ਐਂਡ ਇਨਕਲੂਜਨ, ਕਿ ਇਹਦੇ 'ਚ ਫੰਡਿੰਗ ਜਾਂਦੀ ਸੀ ਫੈਡਰਲ, ਤੇ ਉਸ ਨੂੰ ਉਹਨੇ ਸਟਾਪ ਕਰ ਦਿੱਤਾ ਹੈ। ਸੋ ਬਹੁਤ ਸਾਰੇ ਲੋਕਾਂ ਦੇ ਜੌਬ ਪ੍ਰਭਾਵਿਤ ਹੋਣਗੇ, ਔਰ ਇਹ ਜਿਹੜੀ ਡਾਈਵਰਸਿਟੀ ਨੂੰ ਰੈਕਗਨਾਈਜ਼ ਕਰਨਾ, ਇਕੁਆਲਿਟੀ ਔਰ ਉਹ ਸਾਰੇ ਨੂੰ, ਇਹ ਸਾਰੇ ਨੂੰ ਵੀ ਸੈਟਬੈਕ ਹੈ। ਫਿਰ ਜਿਵੇਂ ਅਸੀਂ ਜਿਹੜਾ 2021 ਦੇ ਵਿੱਚ ਜਦੋਂ ਕਿ ਸਹੁੰ ਚੁੱਕਣੀ ਸੀ ਬਾਈਡਨ ਨੇ, ਔਰ ਜਿਵੇਂ ਫਿਰ ਇੱਕ ਬੇਕਾਬੂ ਭੀੜ ਨੇ ਹਮਲਾ ਕੀਤਾ ਕੈਪੀਟਲ ਤੇ, ਔਰ ਦੂਜੇ 1600 ਬੰਦੇ ਗ੍ਰਿਫਤਾਰ ਸੀ, ਉਹ ਸਾਰੇ 'ਚ ਉਹਨਾਂ ਦੇ ਖਿਲਾਫ ਕੇਸ ਚੱਲ ਰਹੇ ਸੀ। ਸੋ ਸਭ ਨੂੰ ਉਹਨੇ ਟਰੰਪ ਨੇ ਆਰਡਰ ਆਉਂਦੇ ਆਰਡਰ ਕਰਕੇ ਸਭ ਬਾਹਰ ਕੱਢਤਾ, ਸਭ ਕੇਸ ਖਤਮ, ਕੁਛ ਨਹੀਂ ਹੈ ਸਾਰਾ। ਫਿਰ ਇਸੇ ਤਰ੍ਹਾਂ ਗਵਰਨਮੈਂਟ ਰਿਫਾਰਮ ਦੇ ਲਈ ਜਿਹੜਾ ਹੈ ਉਹ ਐਲਨ ਮਸਕ ਦਾ ਬੜਾ ਐਕਸਟਰਾ ਮਹਿਕਮਾ ਖੜਾ ਕੀਤਾ ਹੈ, ਜਿਹੜਾ ਗਵਰਨਮੈਂਟ ਦੇ ਉੱਤੇ ਅੱਖ ਰੱਖੇਗਾ। ਉਹਨੂੰ ਵਾਈਟ ਹਾਊਸ ਦੀ ਐਲਨ ਮਸਕ ਨੂੰ ਈਮੇਲ ਵੀ ਮਿਲ ਗਈ ਹੈ, ਦਫ਼ਤਰ ਵੀ ਮਿਲ ਗਿਆ ਹੈ। ਇਹ ਵੱਖਰੀ ਕਹਾਣੀ ਹੈ ਵੀ ਉਹਦੇ ਨਾਲ ਜਿਹੜਾ ਰਾਮਾ ਸਵਾਮੀ ਲਾਇਆ ਸੀ, ਜਿਹਨੇ ਪ੍ਰੈਜ਼ੀਡੈਂਸ਼ੀਅਲ ਰੇਸ ਰਨ ਕੀਤੀ ਸੀ ਅਮਰੀਕਨ ਪ੍ਰੈਜ਼ੀਡੈਂਟ ਦੀ, ਉਹਦੀ ਪਹਿਲੇ ਦਿਨਾਂ 'ਚ ਹੀ ਬਣੀ ਨਹੀਂ, ਉਹਨੂੰ ਹੁਣ ਜਿਹੜਾ ਓਹਾਇਓ ਤੋਂ ਜਿਹੜੇ ਸੈਨੇਟਰ ਨੇ ਖਾਲੀ ਕੀਤੀ ਹੈ ਸੀਟ, ਉਹਦੀ ਥਾਂ ਤੇ ਉਹ ਸੈਨੇਟਰ ਭਾਵੇਂ ਉਹ ਬਰੀਫ ਗਵਰਨਰ ਹੀ ਨੋਮੀਨੇਟ ਕਰਦਾ ਹੈ, ਬਾਅਦ 'ਚ ਉਹਨੂੰ ਜਦੋਂ 2 ਸਾਲ ਬਾਅਦ ਚੋਣਾਂ ਹੋਣਗੀਆਂ ਫਿਰ ਜਿਹੜਾ ਉਸ ਨੂੰ ਫੇਸ ਕਰਨਾ ਪਏਗਾ। ਪਰ ਰਾਮਾ ਸਵਾਮੀ ਨੇ ਮੁੱਢਲੇ ਦਿਨਾਂ ਦੇ ਵਿੱਚ ਹੀ ਐਲਨ ਮਸਕ ਲਈ ਜਿਹੜਾ ਉਹ ਪ੍ਰੋਬਲਮਸ ਖੜੀਆਂ ਕਰ ਦਿੱਤੀਆਂ ਸੀ। ਇੱਕ ਦੂਜੇ ਦੀ ਬਣਨੀ ਤਾਂ ਹੈ ਨਹੀਂ ਸੀ, ਕੁੱਤੇ ਦਾ ਕੁੱਤਾ ਵੈਰੀ। ਸੋ ਇਹ ਜਿਹੜਾ ਪਾਰਟ ਹੈ, ਪਰ ਐਲਨ ਮਸਕ ਜਿਹਨੂੰ ਇਨਾਗਰਲ ਸਪੀਚ ਦੇ ਵਿੱਚ ਵੀ ਮਾਰਸ ਮਿਸ਼ਨ ਦੀ ਗੱਲ ਕੀਤੀ ਹੈ, ਇਹਦਾ ਮਤਲਬ ਵੱਡੀ ਫੰਡਿੰਗ ਆਏਗੀ ਕਿ ਜਿਹੜਾ ਮਿਸ਼ਨ ਹੈ ਉਹ ਸਪੇਸ ਮਿਸ਼ਨ ਮਾਰਸ ਤੇ ਵੀ ਜਾਏਗਾ। ਇਸੇ ਤਰ੍ਹਾਂ ਫਰੀਜ਼ ਔਨ ਫੈਡਰਲ ਹਾਇਰਿੰਗ ਦੇ ਉੱਤੇ ਐਗਜ਼ੈਕਟਿਵ ਆਰਡਰ ਹੈ, ਫੈਡਰਲ EMPLOYEE ਰਿਟਰਨਿੰਗ ਟੂ ਦਾ ਆਫਿਸ। ਫਿਰ ਸੈਂਸਰਸ਼ਿਪ, ਕਿ ਵੀ ਜਿਹੜਾ ਵੀ ਕੋਈ ਡਾਇਰੈਕਟਿਵ ਸੀ ਉਹ ਖਤਮ ਕਰਕੇ ਰੈਸਟੋਰੇਸ਼ਨ ਆਫ ਫਰੀडम ਆਫ ਸਪੀਚ ਐਂਡ ਪ੍ਰੀਵੈਂਟਿੰਗ ਗਵਰਨਮੈਂਟ ਸੈਂਸਰਸ਼ਿਪ, ਉਹਦੇ 'ਚ ਉਹਨਾਂ ਨੇ ਸਾਰੇ ਹੀ ਡਿਪਾਰਟਮੈਂਟ ਆਫ ਜਸਟਿਸ, ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ, ਫੈਡਰਲ ਟ੍ਰੇਡ ਕਮਿਸ਼ਨ, ਇਹਨਾਂ ਸਾਰਿਆਂ ਦੇ ਉੱਤੋਂ ਚੁੱਕ ਦਿੱਤਾ। ਫਿਰ ਕੁਛ ਉਹਨਾਂ ਨੇ ਜਿਹੜੀ ਹੈ ਪੋਲੀਟੀਕਲ ਪ੍ਰੋਸੀਕਿਊਸ਼ਨ ਦੀ ਗੱਲ ਕੀਤੀ ਹੈ ਕਿ ਇਹ ਜਿਹੜੀ ਵੈਪਨਾਈਜੇਸ਼ਨ ਸੀ ਗਵਰਨਮੈਂਟ ਅਗੇਂਸਟ ਪੋਲੀਟੀਕਲ ਐਡਵਰਸਰੀਜ਼, ਕਿਉਂਕਿ
ਇਸ ਨੂੰ ਰਿਹਾ ਟਰੰਪ ਨੂੰ ਕਿ ਜੋ ਮੇਰੇ ਖਿਲਾਫ ਕੇਸ ਨੇ ਵਿਚ ਹੰਟ ਹੈ, ਇਹ ਸਰਕਾਰੀ ਏਜੰਸੀਆਂ ਯੂਜ਼ ਹੋਈਆਂ, FBI ਦੂਜੇ ਤੀਜੇ, ਸੋ ਉਹਨਾਂ ਨੂੰ ਵੀ ਰਗੜਾ ਦੇਣਾ ਹੈ। ਫਿਰ ਉਹਨੇ ਕਿਹਾ ਵੀ ਜਿਹੜੇ ਮਿਲਟਰੀ ਫਲੈਗਸ ਹੋਣਗੇ ਜਿੱਥੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਆਪਣੇ ਆਲੇ ਦੁਆਲੇ ਫਲੈਗਸ ਫॉर ਈਚ ਬ੍ਰਾਂਚ ਆਫ ਦਾ US ਆਰਮਡ ਫੋਰਸਿਸ, ਬਾਈਡਨ ਦੀਆਂ ਪਾਲਿਸੀਜ਼ ਜਿਹੜੀਆਂ ਰਿਵਰਸ ਕੀਤੀ, ਇਹ ਤਾਂ ਆਪਣੇ ਐਗਜ਼ੈਕਟਿਵ ਆਰਡਰ ਨੇ, ਜਿਹੜੇ ਰਿਵਰਸ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਅਮਰੀਕਨ ਫਰਸਟ, ਕਿਊਬਾ ਦੇ ਉੱਤੇ ਜਿਹੜਾ ਇਹਨੇ ਬਾਈਡਨ ਨੇ ਲਈ ਸੀ ਲਾਈਨ, ਉਹਨੂੰ ਵੀ ਜਿਹੜਾ ਰੀਸੈਂਟ ਡਿਸੀਜਨ ਹੀ ਕੀਤਾ ਸੀ ਕਿ ਕਿਊਬਾ ਨੂੰ ਉਹਨਾਂ ਨੇ US ਲਿਸਟ ਆਫ ਸਟੇਟ ਸਪਾਂਸਰ ਆਫ ਟੈਰਰਿਜ਼ਮ ਚੋਂ ਕੱਢਿਆ ਸੀ, ਉਹਨੂੰ ਉਹਨਾਂ ਨੇ ਕਿਹਾ ਕਿ ਯੂ ਕੁਡ ਆਲਸੋ ਰੀਇਨਸਟੇਟ ਸੈਂਕਸ਼ਨਸ ਅਗੇਂਸਟ ਵੈਨਜ਼ੂਏਲਾ, ਕਿਊਬਾ ਨੂੰ ਵੀ ਵਾਪਸ ਟੈਰਰਿਸਟ ਸਟੇਟ ਬਣਾਇਆ, ਵੈਨਜ਼ੂਏਲਾ ਵੀ। ਫਿਰ ਇਸੇ ਤਰ੍ਹਾਂ ਰੈਗੂਲੇਟਰੀ ਫਰੀਜ਼ ਜਾਂ ਅਨਵੈਕਸੀਨੇਟਡ ਫੈਡਰਲ ਵਰਕਰਸ, ਕਿਉਂਕਿ ਇਹ ਵੀ ਵੈਕਸੀਨੇਸ਼ਨ ਨੂੰ ਲੈ ਕੇ COVID-19 ਦੀ ਰੌਲਾ ਸੀ, ਉਹਨੂੰ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਫੈਸਲਾ ਹੈ ਉਹਨੂੰ ਅਨਡੂ ਕੀਤਾ। ਫਿਰ ਇਨਫਲੇਸ਼ਨ ਨੂੰ ਲੈ ਕੇ ਜਿਹੜਾ ਉਹਨਾਂ ਦਾ ਡਾਇਰੈਕਟਿਵ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ 30 ਦਿਨਾਂ ਦੇ ਵਿੱਚ ਮੈਨੂੰ ਰਿਪੋਰਟ ਦਿੱਤੀ ਜਾਏ ਕਿ ਕਿਵੇਂ ਜਿਹੜਾ ਇਹ ਭਾਅ ਚੀਜ਼ਾਂ ਦੇ ਭਾਅ ਘਟਣ, ਕਿਉਂਕਿ ਬਹੁਤ ਜ਼ਿਆਦਾ ਕੀਮਤਾਂ ਵਧੀਆਂ ਨੇ। ਔਰ ਇਸੇ ਤਰ੍ਹਾਂ ਇੱਕ ਗਲਫ ਆਫ ਮੈਕਸੀਕੋ ਨੂੰ ਜਿਵੇਂ ਉਹਨਾਂ ਨੇ ਕਿਹਾ ਕਿ ਹੁਣ ਗਲਫ ਆਫ ਅਮਰੀਕਾ ਹੈ, ਔਰ ਅਲਾਸਕਾਜ਼ ਮਾਊਂਟ ਡਿਨਾਲੀ, ਇਹ ਨੇਮ ਚੇਂਜ ਕੀਤੇ ਨੇ। ਔਰ ਕੁਝ ਮੁੱਦਿਆਂ ਦੇ ਉੱਤੇ ਅਜੇ ਉਹਨਾਂ ਨੇ ਜਿਹੜਾ ਉਹ ਆਪਣੀ ਤਬਦੀਲੀ ਕਰਨੀ ਹੈ। ਸੋ ਇਹ ਮੁੱਢਲੇ ਤੌਰ ਦੇ ਉੱਤੇ ਸੀ। ਹੁਣ ਇਹਦੇ ਤੇ ਅਸੀਂ ਜਿਵੇਂ ਜ਼ਿਕਰ ਕੀਤਾ ਹੈ ਵੀ ਇੱਕ ਪਾਸੇ 18 ਦੇ ਕਰੀਬ ਡੈਮੋਕ੍ਰੈਟ ਗਵਰਨਡ ਸਟੇਟਾਂ ਨੇ ਚੈਲੰਜ ਕੀਤਾ ਹੈ, ਨਾਲ ਦੀ ਨਾਲ ਸਿਵਲ ਲਿਬਰਟੀਜ਼ ਆਰਗੇਨਾਈਜੇਸ਼ਨਸ ਨੇ ਕੀਤਾ ਹੈ। ਹੁਣ ਇੰਟਰਨੈਸ਼ਨਲ ਲੈਵਲ ਤੇ ਵੀ ਟਰੰਪ ਨੇ ਆਪਣਾ ਮੂੰਹ ਰੂਸ ਵੱਲ ਵੀ ਕੀਤਾ ਹੈ, ਔਰ ਰੂਸ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਰਿਡੀਕੂਲਸ ਵਾਰ ਹੈ ਯੂਕਰੇਨ ਦੀ, ਇਹਨੂੰ ਖਤਮ ਕਰੋ, ਅਦਰਵਾਈਜ਼ ਫਿਰ ਜਿਹੜਾ ਅਸੀਂ ਐਕਸਟਰਾ ਤੁਹਾਡੇ ਤੇ ਸੈਂਕਸ਼ਨਸ ਲਾਵਾਂਗੇ। ਔਰ ਇਫ ਵੀ ਡੋਂਟ ਮੇਕ ਅ ਡੀਲ ਐਂਡ ਸੂਨ ਆਈ ਹੈਵ ਨੋ ਅਦਰ ਚੋਇਸ but to put high level of taxes, tariffs and sanctions on anything being sold by Russia to USA and various other participating countries. ਉਹਨੇ ਕਿਹਾ ਜੀ ਦੇਖੋ ਇਸ ਨੂੰ ਮੁਕਾਓ, ਪੁਤਿਨ ਨੂੰ ਕਿਹਾ, ਅਦਰਵਾਈਜ਼ ਸਾਡੇ ਕੋਲ ਜਿਹੜਾ ਕੋਈ ਹੋਰ ਤਰੀਕਾ ਨਹੀਂ ਹੋਣਾ। ਔਰ ਜਿਵੇਂ ਅਸੀਂ ਕਿਹਾ ਆਲਰੇਡੀ ਕਿ ਪਨਾਮਾ ਮੁਲਕ ਨੇ ਤਾਂ ਆਲਰੇਡੀ UN ਦੇ ਕੋਲ ਜਿਹੜਾ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੂੰ ਚਿੱਠੀ ਲਿਖੀ ਹੈ ਪਨਾਮਾ ਦੇ ਪ੍ਰੈਜ਼ੀਡੈਂਟ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਧਮਕੀ ਦਿੱਤੀ ਹੈ ਟਰੰਪ ਨੇ ਕਿ ਵੀ ਅਸੀਂ ਥ੍ਰੈਟ ਟੂ ਸੀਜ਼ ਦਾ ਪਨਾਮਾ ਕੈਨਾਲ, ਇਹ ਜਿਹੜਾ ਇਹ ਵਾਇਓਲੇਸ਼ਨ ਹੈ UN ਦੇ ਚਾਰਟਰ ਦੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ UN ਚਾਰਟਰ ਪ੍ਰੀਕਲੂਡਿੰਗ ਐਨੀ ਮੈਂਬਰ ਫਰਮ ਦਾ ਥ੍ਰੈਟ ਔਰ ਯੂਜ਼ ਆਫ ਫੋਰਸ, ਔਰ ਇਸ ਲਈ ਪਨਾਮਾ ਨੇ ਕਿਹਾ ਕਿ ਫੌਰਨ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਸੱਦੀ ਜਾਏ ਔਰ ਇਸ ਮੁੱਦੇ ਦੇ ਉੱਤੇ ਫੋਕਸ ਕੀਤਾ ਜਾਏ ਕਿ ਭਾਈ ਪਨਾਮਾ ਨੂੰ ਇਹ ਥ੍ਰੈਟ ਦਿੱਤਾ ਹੈ। ਔਰ ਉਹਨੇ ਕਿਹਾ ਬਿਲਕੁਲ ਝੂਠ ਹੈ ਕਿ ਵੀ ਚਾਈਨਾ ਇਹਨੂੰ ਗਵਰਨ ਕਰਦਾ ਹੈ, ਕਹਿੰਦਾ ਵੀ ਡਿਡਨਟ ਗਿਵ ਇਟ ਟੂ ਚਾਈਨਾ, ਵੀ ਗਿਵ ਇਟ ਟੂ ਪਨਾਮਾ ਐਂਡ ਵੀ ਆ ਜਿਹੜਾ ਉਹ ਸਾਡੀ ਇਹ ਨਹਿਰ ਹੈ ਔਰ ਅਸੀਂ ਇਹਨੂੰ ਗਵਰਨ ਕਰਦੇ ਹਾਂ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਪਹਿਲਾ ਇਸ਼ੂ ਹੈ ਇੰਟਰਨੈਸ਼ਨਲੀ ਜਿਹੜਾ ਪਨਾਮਾ ਨੇ UN ਨੂੰ ਅਪਰੋਚ ਕੀਤਾ ਹੈ। ਅਫਗਾਨ ਜਿਹੜੇ ਦੌੜ ਰਹੇ ਨੇ ਤਾਲਿਬਾਨ ਦੇ ਜ਼ੁਲਮਾਂ ਤੋਂ, ਉਹਨਾਂ ਨੇ ਵੀ ਟਰੰਪ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਿਹੜਾ ਰਿਫਿਊਜੀ ਰੈਲੋਕੇਸ਼ਨ ਪ੍ਰੋਗਰਾਮ ਨੂੰ ਸਸਪੈਂਡ ਕੀਤਾ ਹੈ ਉਹਦੇ 'ਚੋਂ ਰਾਹਤ ਦਿੱਤੀ ਜਾਏ। ਔਰ ਇਸੇ ਤਰ੍ਹਾਂ US ਬਰਥ ਰਾਈਟ ਸਿਟੀਜ਼ਨਸ਼ਿਪ ਦੀ ਗੱਲ ਜਿਹੜੀ ਹੈ, ਇੰਡੀਅਨ ਅਮਰੀਕਨ ਲਾ ਮੇਕਰਸ ਅਪੋਜ਼ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਐਗਜ਼ੈਕਟਿਵ ਆਰਡਰ, ਜਿਵੇਂ ਮੈਂ ਰੋ ਖੰਨਾ ਔਰ ਦੂਸਰਿਆਂ ਦਾ ਜ਼ਿਕਰ ਕੀਤਾ ਹੈ। ਔਰ ਇਹੀ ਜਿਹੜਾ ਹਰ ਲੈਵਲ ਦੇ ਉੱਤੇ ਪੁਸ਼ਬੈਕ ਹੈ। ਬਹੁਤ ਸਾਰੇ ਡਰਦੇ ਬੋਲਦੇ ਨਹੀਂ ਅਜੇ ਕੈਨੇਡਾ ਬਾਰੇ, ਕਿਉਂਕਿ ਟਰੰਪ ਨੇ ਕੋਈ ਟੈਰਿਫ ਨਹੀਂ ਲਾਈ। ਚਾਈਨਾ ਬਾਰੇ ਉਹਨੇ ਕਿਹਾ ਵੀ ਫਰਵਰੀ 1 ਤੋਂ ਜਿਹੜੀ ਹੈ 5% ਲਾਣ ਦੀ ਗੱਲ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਇਹ ਵੀ ਅਸੀਂ ਦੱਸ ਦਈਏ ਕਿ ਜਿਹੜੇ ਐਗਜ਼ੈਕਟਿਵ ਆਰਡਰ ਹੁੰਦੇ ਨੇ ਇਹ ਪੱਕਾ ਲਾਅ ਨਹੀਂ ਹੁੰਦਾ, ਇਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ। ਜਿਹੜੇ ਵੀ ਕੋਈ ਅਨਕਨਸਟੀਟਿਊਸ਼ਨਲ ਦੂਸਰੇ ਹੁੰਦੇ ਨੇ ਉਹ ਸਟ੍ਰਾਈਕ ਡਾਊਨ ਕਰ ਦਿੱਤੇ ਜਾਂਦੇ ਨੇ। ਔਰ ਇਹ ਇੱਕ ਤਰੀਕਾ ਹੁੰਦਾ ਹੈ ਜਿਹਦੇ ਥੱਲੇ ਤੁਸੀਂ ਆਪਣੇ ਸਪੋਰਟ ਬੇਸ ਨੂੰ ਸੈਟੀਸਫਾਈ ਕਰ ਰਹੇ ਹੁੰਦੇ ਹੋ ਕਿ ਦੇਖੋ ਮੈਂ ਤਾਂ ਜੋ ਇਕਰਾਰ ਕੀਤਾ ਸੀ ਮੈਂ ਕੀਤਾ, ਪਰ ਜੇ ਕਾਂਗਰਸ ਉਹਨੂੰ ਓਵਰਥਰੋ ਕਰ ਦੇ ਜਾਂ ਅਦਾਲਤਾਂ ਕਰ ਦੇਣ ਵੀ ਮੇਰਾ ਕੀ ਕਸੂਰ ਹੈ। ਨਹੀਂ, ਸੋ ਅਸੀਂ ਸਮਝਦੇ ਹਾਂ ਵੀ ਅਜੇ ਬਹੁਤ ਸਾਰੀਆਂ ਤਬਦੀਲੀਆਂ ਚੇਂਜਸ ਹਰ ਇੱਕ ਨੂੰ ਜਿਹਨੂੰ ਕਹਿੰਦੇ ਨੇ ਮੋਸਟ ਆਫ ਪੀਪਲ ਪਾਰਟਿਕੂਲਰਲੀ ਜਿਹੜੇ ਮੁਲਕਾਂ ਦੇ ਡਿਸੀਜਨ ਮੇਕਰ ਨੇ ਜਾਂ ਹਕੂਮਤਾਂ ਨੇ, ਦੇ ਆਰ ਕੀਪਿੰਗ ਦਾ ਫਿੰਗਰਸ ਕ੍ਰਾਸਡ
क्योंकि अनसर्टनिटी है, अनप्रैडिक्टेबिलिटी है। लेकिन ये जिहड़ा मैसेज है ट्रंप ने वो स्ट्रोंगली दे दिता है दुनिया नूं कि भी हुण अमरीका वॉक ओवर नहीं हैगा, असी अपने इंटरस्ट पहला वॉच करांगे और जिहड़े अमरीकन लॉज दे विच लूप होल्स ने उन्हां दी तुहानूं असी कुवरतों भी नहीं करन देंगे, अमेरिका फर्स्ट होएगा। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਜਨਵਰੀ ਨੂੰ ਸਹੁੰ ਚੱਕਣ ਤੋਂ ਬਾਅਦ ਜਦੋਂ ਟਰੰਪ ਤੇ ਦੂਸਰੇ ਉੱਚ ਅਧਿਕਾਰੀ ਪ੍ਰੇਅਰ ਲਈ ਐਪੀਸਕੋਪਲ ਚਰਚ ਵਿੱਚ ਗਏ ਤਾਂ ਆਪਣੇ ਪ੍ਰੇਅਰ ਦੌਰਾਨ ਇੱਕ ਪਾਦਰੀ ਬੀਬੀ ਰੈਵਰਡ ਮੈਰੀਨ ਬੁੱਢੇ ਨੇ ਟਰੰਪ ਨੂੰ ਮੁਖਾਤਬ ਹੋ ਕੇ ਕਿਹਾ ਕਿ ਇਲੀਗਲ ਲੋਕਾਂ ਤੇ ਔਰ ਜਿਨ੍ਹਾਂ ਦੇ ਖਿਲਾਫ ਤੁਸੀਂ ਸਖਤ ਕਾਰਵਾਈ ਕਰ ਰਹੇ ਹੋ ਅਤੇ LGBTQ ਲੋਕਾਂ ਤੇ ਰਹਿਮ ਕਰੋ। ਸੋ ਇਸ ਰਹਿਮ ਦੀ ਅਪੀਲ ਨੇ ਜਿਹੜਾ ਟਰੰਪ ਨੇ ਬਹੁਤ ਗੁੱਸਾ ਮਨਾਇਆ ਔਰ ਉਸ ਬੀਬੀ ਪਾਦਰੀ ਨੂੰ ਮਾਫੀ ਮੰਗਣ ਲਈ ਕਿਹਾ ਗਿਆ। ਔਰ ਹਾਲਾਂਕਿ ਸੋਸ਼ਲ ਮੀਡੀਆ ਤੇ ਉਸ ਬੀਬੀ ਦੇ ਹੌਸਲੇ ਅਤੇ ਇਨਸਾਨੀਅਤ ਦੀ ਜਿਹੜੀ ਹੈ ਤਾਰੀਫ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਕਹਾਣੀ ਮੇਰੇ ਦਿਮਾਗ 'ਚ ਆਈ ਜਦੋਂ ਮੈਂ ਇਸ ਖਬਰ ਨੂੰ ਦੇਖਿਆ ਕਿ ਵੀ ਇੱਕ ਰਾਜਾ ਜਿਸ ਦਾ ਇੰਨਾ ਦਬਦਬਾ ਕਿ ਕੋਈ ਉਹਦੀ ਮੰਤਰੀ ਮੰਡਲ 'ਚ ਵੀ ਉਹਦੇ ਖਿਲਾਫ ਨਹੀਂ ਸੀ ਬੋਲਣ ਦੀ ਹਿੰਮਤ ਕਰਦਾ, ਸਭ ਹਾਂਜੀ ਹਾਂਜੀ ਕਰਨ ਵਾਲੇ ਸੀ। ਤੇ ਕਿਸੇ ਇੱਕ ਦਰਜੀ ਨੂੰ ਸੁਝਿਆ ਉਹਨੇ ਕਿ ਵੀ ਮੈਂ ਇਹਨੂੰ ਜ਼ਰਾ ਇਹਨੂੰ ਨੰਗਿਆਂ ਕਰਾਂ, ਜੇ ਸਾਦਾ ਪੰਜਾਬੀ 'ਚ ਕਹਿਣਾ ਹੋਏ ਤੇ ਉਹਨੇ ਆਪਣਾ ਦਾਅਵਾ ਕੀਤਾ ਕਿ ਜੀ ਮੈਂ ਇਹੋ ਜਿਹੀ ਡਰੈਸ ਬਣਾਉਂਦਾ ਜਿਸ ਨੂੰ ਜਿਹੜਾ ਹੈ ਉਹ ਜਿਸ ਦੇ ਸਾਹਮਣੇ ਹੋਰ ਕੋਈ ਡਰੈਸ ਖਲੋ ਹੀ ਨਹੀਂ ਸਕਦੀ। ਚਲੋ ਮੁੱਕਦੀ ਗੱਲ, ਉਹਨੇ ਜਾ ਕੇ ਆਪਣੇ ਢੰਗ ਨਾਲ ਉਹਨੂੰ ਸ਼ੁਰੂ ਕਰ ਲਿਆ ਔਰ ਡਰੈਸ ਡਰੂਸ ਕੀ ਪਾਉਣਾ ਸੀ ਉਹਨੇ, ਉਹ ਰਾਜੇ ਨੂੰ ਦੇ ਕੱਪੜੇ ਲਵਾਈ ਜਾਏ ਤੇ ਉਹਨੂੰ ਕਿਹਾ ਵੀ ਤੂੰ ਬਹੁਤ ਸੋਹਣਾ ਲੱਗਦਾ, ਤੂੰ ਬਹੁਤ ਸੋਹਣਾ। ਉਹਨੇ ਫਿਰ ਕਿਹਾ ਵੀ ਬੈਸਟ ਤੇਰਾ ਡਰੈਸ ਹੈ। ਜਦੋਂ ਉਹਨੂੰ ਬਿਲਕੁਲ
ਉਹਨੇ ਕਈ ਹਫ਼ਤਿਆਂ ਦੇ ਸੈਸ਼ਨ ਲਾਇਆ ਹੋਣਾ, ਜਿਵੇਂ ਅੱਜ ਕੱਲ੍ਹ ਫੈਸ਼ਨ ਡਿਜ਼ਾਈਨਰ ਲਾਉਂਦੇ ਨੇ। ਹੁਣ ਉਹਨੂੰ ਨੰਗੇ ਨੂੰ ਲਿਆ ਕੇ ਜਦੋਂ ਉਹਨੇ ਲਿਆ ਕੇ ਦਰਬਾਰ 'ਚ ਖੜਾ ਕੀਤਾ ਤੇ ਪੁੱਛਿਆ ਕਿ ਵੀ ਉਹਨੇ ਰਾਜੇ ਨੇ ਵੀ ਕੈਸਾ ਲੱਗ ਰਿਹਾ, ਹੁਣ ਖੌਫ ਤਾਂ ਇੰਨਾ ਕੁ ਸੀ ਕਿ ਵੀ ਸਾਰਿਆਂ ਨੇ ਕਿਹਾ ਵੀ ਵਾਹ 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 ਵਾਹ, ਕਿਆ ਤੁਹਾਡਾ ਜਿਹੜਾ ਰੂਪ ਚੜਿਆ ਇਸ ਪਹਿਰਾਵੇ ਨੇ ਤੁਹਾਨੂੰ। ਔਰ ਫਿਰ ਉਹਨੇ ਆਪਣੇ ਸ਼ਹਿਰ ਦਾ ਦੌਰਾ ਕਰਨ ਦਾ ਕੀਤਾ ਤਾਂ ਕਿ ਜਿਹੜਾ ਬੈਸਟ ਪਹਿਰਾਵਾ ਹੈ ਉਹ ਦੁਨੀਆ ਨੂੰ ਦਿਖਾਏ। ਤੇ ਹੁਣ ਉਹ ਸਾਰੇ ਤਾੜੀਆਂ ਮਾਰ ਰਹੇ ਨੇ, ਸਾਨੂੰ ਨਜ਼ਰ ਆ ਰਿਹਾ ਨੰਗਾ ਡਰੇ ਹੋਏ ਨੇ। ਤੇ ਜਿਵੇਂ ਉਸ ਭੀੜ ਚੋਂ ਲੰਘ ਰਿਹਾ ਸੀ ਤਾਂ ਇੱਕ ਛੋਟਾ ਜਿਹਾ ਬੱਚਾ ਜਾਂ ਦੂਜਾ ਉਹਨੇ ਉੱਚੇ ਜਿਹੇ ਕਿਹਾ, ਕਹਿੰਦਾ ਉਹ ਰਾਜਾ ਨੰਗਾ ਤੁਰਿਆ ਜਾਂਦਾ। ਸੋ ਕਹਿਣ ਦਾ ਮਤਲਬ ਇਹ ਹੁੰਦਾ ਵੀ ਕਈ ਵਾਰ ਜਦੋਂ ਇੱਕ ਸਾਰੇ ਪਾਸੇ ਖੌਫ ਦਾ ਦੂਸਰਾ ਮਾਹੌਲ ਹੁੰਦਾ ਹੈ, ਉਦੋਂ ਕੋਈ ਜਿਹੜੀ ਇੱਕ ਅੱਧੀ ਆਵਾਜ਼ ਹੈ ਉਹ ਇਨਸਾਨੀਅਤ ਦੀ ਆਵਾਜ਼ ਬਣ ਕੇ ਉੱਭਰਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਜਦੋਂ ਓਥ ਟੇਕਿੰਗ ਵਾਲੇ ਦਿਨ ਇਸ ਸਾਰਿਆਂ ਨੂੰ ਕੀਤਾ ਕਿ ਮੈਨੂੰ ਇਹ, ਹਾਲਾਂਕਿ ਮੈਂ ਇਹਨਾਂ ਦਾ ਐਪੀਸਕੋਪਲ ਚਰਚ ਵਾਲੀ ਸਰਵਿਸ ਤਾਂ ਬਾਅਦ 'ਚ ਹੁੰਦੀ ਹੈ, ਜਦੋਂ ਸਹੁੰ ਚੁੱਕ ਰਹਿੰਦੇ ਨੇ ਉਸ ਤੋਂ ਬਾਅਦ ਜਾਂਦਾ ਨੇ। ਈਵਨ ਜਿਹੜੀ ਰੋਟੰਡਾ ਕੈਪੀਟਲ ਹਿੱਲ 'ਚ ਹੋਇਆ, ਉਹਦੇ ਜਿਹੜੇ 3 ਆਰਡਰਡ ਬਿਸ਼ਪ ਆਏ ਜਿਨ੍ਹਾਂ ਦੇ ਵਿੱਚ ਕਿਵੇਂ ਗੁਣ ਗਾਇਨ ਕੀਤੇ ਗਏ। ਦੂਸਰਾ ਹੋਇਆ, ਹਾਲਾਂਕਿ ਸਭ ਦੀਆਂ ਅੱਖਾਂ ਬੰਦ ਨੇ ਜਿੰਨੇ ਨੇ, ਔਰ ਇਨ ਦਾ ਨੇਮ ਆਫ ਗॉड, ਔਰ ਅਸੀਂ ਗॉड ਤੋਂ ਇੱਕ ਔਰ ਬੜੀ ਮਦਦ ਕੀਤੀ, ਬੜੀ ਰਹਿਮ ਹੋਇਆ, ਬੜਾ ਟਰੰਪ ਤੇ ਉਹ ਬਹੁਤ ਚੰਗੀ ਗੱਲ ਹੈ। ਪਰ ਤੁਸੀਂ ਔਰ ਇੱਕ ਜਿਹੜਾ ਰਿਬਾਈ ਉਹ ਇਜ਼ਰਾਈਲ ਦੀ ਗੱਲ ਕਰ ਰਿਹਾ ਹੈ, ਦੂਸਰਾ ਹੈ ਕਿ ਜੀ ਉਹਨਾਂ ਨੂੰ ਛਡਾਤਾ ਤਿੰਨਾਂ ਨੂੰ ਔਰ ਤੁਹਾਨੂੰ ਬਾਕੀਆਂ ਦਾ ਨਹੀਂ। ਤਾਂ ਮੈਨੂੰ ਇਹ ਲੱਗਾ ਵੀ ਇਹ ਰੱਬ ਪਾਰਟੀਸਨ ਨਹੀਂ ਹੈਗਾ। ਜੇ ਅਸੀਂ ਰੱਬ, ਅੱਲਾ, ਮੀਆਂ, ਵਾਹਿਗੁਰੂ, ਰਾਮ, ਜੋ ਵੀ ਨਾਂ ਹੁੰਦਾ ਉਹ ਤਾਂ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਉਹ ਹਰ ਇੱਕ ਦਾ ਦਰਦ ਮਹਿਸੂਸ ਕਰਦਾ ਹੈ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਖਾਲਕ ਖਲਕਤ ਦੇ ਵਿੱਚ ਵੱਸਦਾ ਹੈ। ਇਵੇਂ ਤਾਂ ਨਹੀਂ ਹੈ ਵੀ ਕਿਸੇ ਦੇ ਹੰਝੂਆਂ ਦੀ ਉਹਨੂੰ ਪਰਵਾਹ ਨਹੀਂ ਹੈ ਤੇ ਕਿਸੇ ਦੇ ਹੰਝੂ ਜਿਹੜੇ ਨੇ ਉਹ ਬੜੇ ਜਿਹੜੇ ਨੇ ਉਹਦੇ ਤਖਤ ਨੂੰ ਹਰਾ ਦਿੰਦੇ ਨੇ। ਹਾਲਾਂਕਿ ਜਿਹੜਾ ਦੀਨ ਹੁੰਦਾ ਹੈ, ਮੁਤਾਜ ਹੁੰਦਾ ਹੈ, ਔਰ ਉਸ ਦੀ ਆਮ ਸਾਡੇ 'ਚ ਵੀ ਕਹਿੰਦੇ ਨੇ ਜੀ ਹਾਂ ਬਹੁਤ ਮਾੜੀ ਹੁੰਦੀ ਹੈ ਜਿਹੜੇ ਵੀ ਕਿਸੇ। ਸੋ ਮੈਨੂੰ ਇਹ ਲੱਗਾ ਕਿ ਵੀ ਇੱਕ ਚਲੋ ਚੰਗੀ ਪਰੰਪਰਾ ਹੈ। ਹਾਲਾਂਕਿ ਅਮਰੀਕਾ ਦੇ ਵਿੱਚ ਚਰਚ ਐਂਡ ਸਟੇਟ ਸੈਪਰੇਟ ਹੈ, ਇਹਦੇ ਬਾਵਜੂਦ ਬਾਈਬਲ ਤੇ ਹੱਥ ਰੱਖ ਕੇ ਸਹੁੰ ਚੁੱਕੀ ਜਾਂਦੀ ਹੈ। ਪਰ ਮੈਨੂੰ ਇਹ ਲੱਗਾ ਵੀ ਇਹ ਜਿਹੜੇ ਧਰਮ ਦੇ 3 ਠੇਕੇਦਾਰ ਵੀ ਜਾਂ ਜਿਹੜੇ ਵੱਡੇ ਆਏ, ਇਹਨਾਂ ਨੇ ਇਸ ਸਾਰੇ 'ਚੋਂ ਕੋਈ ਕਿਸੇ 'ਚੋਂ ਹਿਊਮੈਨੀਟੇਰੀਅਨ ਜਾਂ ਇੱਕ ਪਾਸੇ ਅਸੀਂ ਜਦੋਂ ਈਸਾਈਅਤ ਦਾ ਵੀ ਤਾਂ ਧੁਰਾ ਲਵ ਹੈ, ਪਿਆਰ ਹੈ। ਅਸੀਂ ਤਾਂ ਚਲੋ ਸਾਡੀਆਂ ਧਾਰਮਿਕ ਪਰੰਪਰਾਵਾਂ ਤਾਂ ਜਿਹੜਾ ਉਹ ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਸਜ਼ਾ ਦੇਣ ਦੀ ਗੱਲ ਕਰਦੀਆਂ ਨੇ। ਕ੍ਰਿਸਚੀਅਨਿਟੀ ਤਾਂ ਕੋਈ ਇੱਕ ਗੱਲ ਤੇ ਮਾਰੇ ਦੂਜੀ ਅੱਗੇ ਕਰ ਦਿਓ। ਕੰਪੈਸ਼ਨ, ਰਹਿਮ, ਦਇਆ, ਸੇਵਾ, ਇਹ ਤਾਂ ਬੇਸ ਹੈ ਕ੍ਰਿਸਚੀਅਨਿਟੀ ਦਾ। ਭਾਵੇਂ 2200 ਡਿਨੋਮੀਨੇਸ਼ਨਸ ਨੇ, ਪਰ ਅਲਟੀਮੇਟਲੀ ਤਾਂ ਜਿਹੜਾ ਟ੍ਰਿਨਿਟੀ ਦੇ ਪ੍ਰਿੰਸੀਪਲ ਨੇ, ਲਵ ਬੇਸ ਹੈ, ਉਹ ਕੱਢ ਦਿਓ ਉਹਦੇ 'ਚੋਂ। ਤੇ ਜੇ ਤੁਸੀਂ ਇਨਸਾਨੀਅਤ ਔਰ ਦੂਸਰੇ ਦੇ ਤੋਂ ਪਾਸੇ ਜਾ ਕੇ ਕੋਈ ਫੈਸਲੇ ਲੈਣ ਦੀ ਗੱਲ ਕਰਦੇ ਹੋ, ਲੋਕਾਂ ਦੀ ਭੀੜ ਹੈ, ਕੋਈ ਰੱਬ ਨੇ ਤਾਂ ਕੋਈ ਨੇਸ਼ਨ ਸਟੇਟਸ ਦੇ ਦਾਇਰੇ ਬਣਾ ਕੇ ਨਹੀਂ ਸੀ ਭੇਜੇ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਤਿਸ ਵਿੱਚ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ। ਵੀ ਸਾਰਾ ਪਲੈਨਟ ਇੱਕ ਕ੍ਰੀਏਟ ਕੀਤਾ, ਉਹਦੇ 'ਚ ਅੱਡ ਅੱਡ ਜੀ ਨੇ, ਉਸ ਜੁਗਤ ਵੇ ਆਫ ਲਾਈਫ ਹੈ, ਤਿੰਨ ਕੇ ਨਾਮ ਅਨੇਕ ਅਨੰਤ, ਕਿੰਨੀਆਂ ਡਾਈਵਰਸਿਟੀਜ਼ ਨੇ। ਫਿਰ ਕੀਤੀਆਂ ਖਾਣੀ, ਕੀਤੀਆਂ ਬਾਣੀ, ਕਿੰਨੀਆਂ ਫਾਰਮ ਆਫ ਲਾਈਵਸ ਨੇ, ਕਿੰਨੀਆਂ ਲੈਂਗੁਏਜਸ ਨੇ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਜਿਹੜਾ ਐਟਲੀਸਟ ਧਾਰਮਿਕ ਆਵਾਜ਼ ਹੈ, ਸਿਆਸੀ ਤੌਰ ਤੇ ਠੀਕ ਹੈ ਕਿਸ ਪਾਰਟੀ ਦਾ ਕੀ ਏਜੰਡਾ ਹੈ, ਕਿਹਨੇ ਕੀ ਪਲੀਡ ਕੀਤਾ, ਕਿਵੇਂ ਆਇਆ, ਉਹ ਉਹਨਾਂ ਦੀ ਆਪਣੀ ਲਾਈਨ ਹੈ, ਠੀਕ ਹੈ। ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੇ ਆਪਣੇ ਏਜੰਡੇ ਪ੍ਰਮੋਟ ਕਰਨੇ ਨੇ। ਪਰ ਜਦੋਂ ਧਰਮ ਦੀ ਗੱਲ ਕਰਨ ਵਾਲੇ ਲੋਕ ਵੀ ਇਨਸਾਨੀਅਤ ਤੋਂ ਹਟ ਕੇ ਪੋਲੀਟੀਕਲ ਸਟੇਟਮੈਂਟਸ ਦੇਣ, ਫਿਰ ਪੋਲੀਟੀਸ਼ੀਅਨ ਔਰ ਰਿਲੀਜੀਅਸ ਮੈਨ 'ਚ ਫਰਕ ਕੀ ਹੋਇਆ। ਔਰ ਮੈਂ ਇਹ ਸਮਝਦਾ ਵੀ ਘੱਟੋ ਘੱਟ ਇਹ ਜਿਹੜਾ, ਔਰ ਮੈਂ ਪਰਸੋਂ ਐਕਸਪ੍ਰੈਸ ਵੀ ਕੀਤਾ ਸੀ ਇਸ ਗੱਲ ਨੂੰ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਨ ਦਾ ਐਂਡ ਘੱਟੋ ਘੱਟ ਇੱਕ ਕਰੇਜੀਅਸ ਬੀਬੀ ਜਿਹਨੇ ਜਦੋਂ ਇਹ ਉਸ ਤੋਂ ਬਾਅਦ ਸਾਰਾ ਲਾਣਾ, ਜਿਨ੍ਹਾਂ ਦੇ ਵਿੱਚ ਪੂਰੇ ਵਾਈਸ ਪ੍ਰੈਜ਼ੀਡੈਂਟ, ਫੈਮਲੀਜ਼, ਦੂਸਰੇ ਸਾਰੇ VIP ਵੀ ਹੁੰਦੇ ਨੇ, ਉਹ ਜਿਹੜੇ ਨੇ ਉਸ ਚਰਚ ਦੇ ਵਿੱਚ ਗਏ ਜਿੱਥੇ ਬਹੁਤਿਆਂ ਨੇ ਜਿਹੜਾ ਉਹ ਗੁਣ ਗਾਏ। ਪਰ ਇਹ ਬੀਬੀ ਰੈਵਰੈਂਡ ਮੈਰੀਆਨ ਬੁੱਢੇ, ਇਹਨੇ ਆਪਣਾ ਪਹਿਲਾਂ ਜੋ ਵੀ ਮੰਗਿਆ ਰੱਬ ਤੋਂ,
ਜਿਸ ਦੇ ਲਈ ਕੋਈ ਪ੍ਰੇ ਲਈ ਆਂਦਾ ਹੈ, ਫਿਰ ਉਹਨੇ ਜਿਹੜਾ ਸਿੱਧੇ ਟਰੰਪ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਕਿ ਵੀ ਦੇਖੋ ਯੂ ਹੈਵ ਫੈਲਟ, ਕਿਉਂਕਿ ਟਰੰਪ ਨੇ ਕਿਹਾ ਸੀ ਆਪਣੀ ਇਨੌਗਰਲ ਸਪੀਚ ਦੇ ਵਿੱਚ ਵੀ ਕਿ ਮੇਰੇ ਤੇ ਹਮਲਾ ਹੋਇਆ ਤੇ ਮੈਨੂੰ ਰੱਬ ਨੇ ਜੇ ਬਚਾਇਆ ਤੇ ਗ੍ਰੇਟ ਅਮਰੀਕਾ ਬਣਾਉਣ ਦੇ ਲਈ ਇਹ ਮੇਰਾ ਮਿਸ਼ਨ ਹੈ। ਹੁਣ ਉਸ ਤੋਂ ਹੀ ਔਰ ਆਪਣੀਆਂ ਸਟੇਟਮੈਂਟ 'ਚ ਵੀ ਕੀਤਾ ਹੈ, ਇਨੌਗਰਲ ਸਪੀਚ ਵਿੱਚ। ਇਹਦੇ ਤੋਂ ਇਸ ਬੀਬੀ ਨੇ ਮੈਰੀਆਨਾ ਬੁੱਢੇ BUDD ਹੈ ਸ਼ਾਇਦ ਬਰਥਡੇ ਹੈ ਜਾਂ ਬੁੱਢੇ ਐਡਰੈਸ ਹੁੰਦਾ ਹੈ, ਉਹਨੇ ਕਿਹਾ ਯੂ ਹੈਵ ਫੈਲਟ ਦਾ ਪ੍ਰੋਵੀਡੈਂਸ਼ੀਅਲ ਹੈਂਡ ਆਫ ਏ ਲਵਿੰਗ ਗॉड, ਪਿਆਰਾ ਰੱਬ ਉਹਨੇ ਹੱਥ ਦੇ ਕੇ ਤੁਹਾਨੂੰ ਰੱਖਿਆ। ਇਨ ਦਾ ਨੇਮ ਆਫ ਆਵਰ ਗॉड I ask you to have mercy upon the people in our country who are scared now। ਜਿਸ ਰੱਬ ਨੇ ਤੈਨੂੰ ਬਚਾਇਆ, ਮੈਂ ਹੁਣ ਉਸ ਰੱਬ ਦੇ ਨਾਂ ਦੇ ਉੱਤੇ ਇਹ ਤੈਨੂੰ ਕਹਿੰਦੇ ਆ ਕਿ ਰਹਿਮ ਕਰ, ਦਇਆ ਕਰ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਹੁਣ ਇਸ ਵੇਲੇ ਖੌਫਜ਼ਦਾ ਨੇ। ਔਰ ਇਹਦੇ 'ਚ ਉਹਨਾਂ ਦੀ ਹਾਲਾਂ ਮੈਨੂੰ ਸੀ ਕਿ ਵੀ ਸ਼ਾਇਦ ਮੈਂ ਉਹ ਕਲਿੱਪ ਵੀ ਦਿਖਾ ਸਕਦਾ, ਪਰ ਕਈ ਵਾਰੀ ਕਾਪੀਰਾਈਟ ਦਾ ਇਸ਼ੂ ਹੁੰਦਾ ਹੈ। ਫਿਰ ਉਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਕਹਿ ਕੇ ਬੜੀ ਕਲੀਅਰਲੀ ਕਿ ਵੀ ਇੱਕ ਪਾਸੇ ਜਿਹੜਾ ਦੇ ਗੈਦਰ ਟੂ ਪ੍ਰੇ ਫਾਰ ਯੂਨਿਟੀ ਐਜ਼ ਏ ਪੀਪਲ ਐਂਡ ਐਜ਼ ਏ ਨੇਸ਼ਨ, not for agreement, political or otherwise, but for the kind of unity that fosters community across diversity and division। ਇਹ ਵੀ ਉਹਦਾ ਸੋ ਕੁੱਲ ਜਿਹੜਾ ਲਬੇ ਲਬਾਬ ਸੀ ਇਸ ਰੈਵਰੈਂਡ ਬੀਬੀ ਦੇ ਕਹਿਣ ਦਾ ਕਿ ਉਹ ਲੋਕ ਵੀ ਨੇ ਜਿਹੜੇ ਭਾਵੇਂ ਇਲੀਗਲ ਨੇ ਪਰ ਉਹ ਕ੍ਰਿਮੀਨਲਸ ਨਹੀਂ ਹੈਗੇ। ਮੋਸਟ ਆਫ ਦੈਮ ਆਰ ਨਾਟ ਕ੍ਰਿਮੀਨਲਸ। ਉਹ ਮਿਹਨਤ ਕਰਦੇ ਨੇ, ਸਾਡੇ ਖੇਤਾਂ 'ਚ ਕੰਮ ਕਰਦੇ ਨੇ, ਜਿਨ੍ਹਾਂ ਰੈਸਟੋਰੈਂਟਾਂ 'ਚ ਜਾ ਕੇ ਅਸੀਂ ਰੋਟੀ ਖਾਂਦੇ ਹਾਂ, ਉਸ ਤੋਂ ਬਾਅਦ ਉਹਨਾਂ ਦੇ ਭਾਂਡੇ ਉਹਨਾਂ ਨੇ ਸਾਂਭਣੇ ਹੁੰਦੇ ਨੇ। ਉਹ ਕਿਹਨਾਂ ਹਾਲਤਾਂ ਦੇ ਵਿੱਚ ਹੁੰਦੇ ਨੇ, ਮਰਸੀ ਕਰੋ ਉਹਨਾਂ ਤੇ, ਰਹਿਮ ਕਰੋ। ਫਿਰ ਕਿਉਂਕਿ ਜਿਹੜੀ ਟਰੰਪ ਨੇ ਲਾਈਨ ਲਈ ਹੈ ਕਿ ਵੀ ਮੇਲ ਤੇ ਫੀਮੇਲ ਹੀ ਹੈ, ਹੋਰ ਕੋਈ ਜੈਂਡਰ ਨਹੀਂ, ਉਹਨੇ LGBTQ ਉਹਨਾਂ ਦਾ ਜ਼ਿਕਰ ਕੀਤਾ ਕਿ ਭਾਈ ਇਹਨਾਂ ਦੇ ਹੁਣ ਮੈਂ ਸਮਝਦਾ ਵੀ ਔਰ ਸੋਸ਼ਲ ਮੀਡੀਆ ਤੇ ਇੱਕਦਮ ਇਸ ਦਾ ਕਿਉਂਕਿ ਇਹ ਹੁੰਦਾ ਵੀ ਜਿਹੜੀ ਸਾਇਲੈਂਸ, ਜਿਵੇਂ ਉਹ ਨੰਗੇ ਰਾਜੇ ਨੂੰ ਕੋਈ ਕਹਿਣ ਨੂੰ ਤਿਆਰ ਨਹੀਂ, ਦਰਬਾਰੀ ਵੀ ਲੋਕ ਵੀ, ਇਹ ਕੁੰਗੜ ਹੁੰਦਾ ਤਾਂ ਬਹੁਤਿਆਂ ਨੂੰ ਪਤਾ ਨਜ਼ਰ ਆ ਰਿਹਾ ਵੀ ਕੀ ਹੈ, ਕਰੇਜ ਦੀ ਲੋੜ ਹੁੰਦੀ ਹੈ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਵੀ ਇੱਕ ਆਪਣੇ ਵੱਲ ਧਿਆਨ ਆਇਆ ਕਿ ਬਈ ਸਾਡੇ ਅੱਜ ਉਹ ਅਕਾਲ ਤਖਤ ਤੇ ਜਥੇਦਾਰ ਤੇ ਫਲਾਣੇ ਤੇ ਢਿਮਕੇ ਬਾਦਲਾਂ ਤੋਂ ਡਰੇ, ਪਹਿਲਾਂ ਕੀ ਕਰਦੇ ਨੇ ਕੀ ਨਹੀਂ, ਜੇ ਕੋਈ ਇੱਕ ਅੱਧਾ, ਇਹ ਬਹੁਤ ਕਰੇਜੀਅਸ ਐਕਟ ਸੀ। ਔਰ ਚਾਹੀਦਾ ਤਾਂ ਇਹ ਸੀ ਕਿ ਵੀ ਇਹਨੂੰ ਇਗਨੋਰ ਕਰ ਦਿੱਤਾ ਜਾਂਦਾ। ਚਲੋ ਉਹਨੇ ਚਰਚ ਦੀ ਸਰਜ਼ਮੀਨ ਤੇ ਖਲੋ ਕੇ ਜਿਹੜਾ ਉਸ ਮਰਸੀਫੁਲ ਗॉड ਔਰ ਕ੍ਰਿਸਚੀਅਨਿਟੀ ਦਾ ਤਾਂ ਸਭ ਤੋਂ ਵੱਡਾ ਇੱਕ ਤਾਂ ਪਾਸੇ ਪਿਆਰ ਹੈ, ਫॉरगिवनेस। ਅੱਛਾ, ਫॉरगिवनेस। ਹੁਣ ਆਸਟ੍ਰੇਲੀਆ ਦੇ ਮਿਸ਼ਨਰੀ ਨੂੰ ਡਾਕਟਰ ਲੈਪਰੋਸੀ ਦਾ ਉਹਦੇ 2 ਬੱਚਿਆਂ ਨੂੰ ਹਿੰਦੂ ਤੋਂ ਵੀ ਬਜਰੰਗ ਦਾ ਲਾੜਿਆਂ ਨੇ ਜਿਉਂਦੇ ਸਾੜਤਾ ਸੀ, ਦੋਨੋਂ ਬੱਚੇ। ਔਰ ਕਿਉਂਕਿ ਉਹ 30 ਸਾਲਾਂ ਤੋਂ ਉਸ ਸਟੇਟ ਦੇ ਵਿੱਚ, ਉੜੀਸਾ ਦੇ ਵਿੱਚ ਇਹ ਕਪਲ ਡਾਕਟਰ ਆਸਟ੍ਰੇਲੀਅਨ ਮੂਲ ਦਾ ਉੱਥੇ ਕੰਮ ਕਰ ਰਿਹਾ। ਔਰ ਮੈਨੂੰ ਇਹ ਲੱਗਾ ਕਿ ਵੀ ਦੇਖੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜਦੋਂ ਆਇਆ ਮੁਕੱਦਮਾ ਚਲਾਉਣ ਦਾ ਜਾਂ ਦੂਜਾ, ਉਹਨੇ ਕਿਹਾ ਵੀ ਨਹੀਂ ਆਈ ਹੈਵ ਫॉरगिवन, ਕਿ ਮੈਂ ਈਸਾਈ ਹਾਂ ਔਰ ਫॉरगिवनेस, ਇਹ ਬਹੁਤ ਵੱਡੀ ਗੱਲ ਹੈ। ਫॉरगिवनेस ਛੋਟਾ ਐਲੀਮੈਂਟ ਨਹੀਂ ਹੁੰਦਾ। ਔਰ ਮੈਂ ਸਮਝਦਾ ਵੀ ਉਸ ਬੀਬੀ ਨੇ ਜਿਸ ਮਜ਼ਹਬ ਦੇ ਲਈ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਐਜ਼ ਏ ਪ੍ਰੀਚਰ ਉਹਨੇ ਉਸ ਆਪਣੇ ਕਰੀਅਰ ਨੂੰ ਚੁਣਿਆ, ਸ਼ੀ ਸਟੂਡ ਬਾਈ ਦਾ ਵੈਲਿਊਜ਼। ਕਿਤੇ ਵੀ ਜਿਹੜਾ ਇੱਕ, ਔਰ ਇਹੀ ਗੱਲ ਅਸੀਂ ਜ਼ਿਕਰ ਕੀਤਾ ਸੀ ਵੀ ਕੈਥੋਲਿਕ ਪੋਪ ਨੇ ਇਸ ਦੇ ਉੱਤੇ ਜਿਹੜਾ ਉਹ ਪਹਿਲਾਂ ਹੀ ਕਮੈਂਟ ਕੀਤਾ। ਪਰ ਜਿਸ ਤਰੀਕੇ ਦੇ ਨਾਲ ਟਰੰਪ ਜਨਾਬ ਨੇ ਰਿਐਕਟ ਕੀਤਾ ਹੈ, ਔਰ ਇਹ ਖਬਰ ਈਵਨ ਐਸੋਸੀਏਟਿਡ ਪ੍ਰੈਸ ਦੀ ਖਬਰ ਬਣ ਗਈ, ਟਰੰਪ ਡਿਮਾਂਡਸ ਐਨ ਅਪੋਲੋਜੀ from bishop who asked him to have mercy on LGBTQ and people and migrants। ਉਹਨੇ ਕਿਹਾ ਵੀ ਮਾਫੀ ਮੰਗੇ। ਉਹਨੇ ਕਿਹਾ ਕਿ ਵੀ ਇਹ ਜਿਹੜਾ ਐਪਿਸਕੋਪਲ ਬਿਸ਼ਪ ਹੈ ਵਾਸ਼ਿੰਗਟਨ ਦੀ, ਇਹ ਮਾਫੀ ਮੰਗੇ। ਔਰ ਉਹਨੇ ਕਿਹਾ ਵੀ ਬੜੀ ਬੋਰਿੰਗ ਸਰਵਿਸ ਸੀ ਇਹ, ਜਿਹੜਾ ਆਫਟਰ ਹੀ ਰਿਟਰਨ ਟੂ ਦਾ ਵਾਈਟ ਹਾਊਸ, ਵਾਪਸ ਮੁੜਦਿਆਂ ਹੀ ਹੁਣ ਮਰਸੀ ਦਾ ਤਾਂ ਅਸਰ ਕੀ ਹੋਣਾ ਸੀ। ਉਹਨੇ ਕਿਹਾ ਆਈ ਡਿਡਨਟ ਥਿੰਕ ਇਟ ਵਾਜ਼ ਅ ਗੁੱਡ ਸਰਵਿਸ ਐਂਡ ਦੇ ਕੁਡ ਡੂ ਮਚ ਬੈਟਰ। But later in the overnight post on his social media site, he sharply criticized the so-called bishop, so-called, उन्होंने कहा मैं मंदा ही नहीं हूँ, as a radical left hardline Trump hater, कि मैंने नफरत करने वाली hardline, red line। She
brought her church into the world of politics in a very ungracious way. She was nasty in tone and not compelling or smart, said Mr. Trump. ਹੁਣ ਨਾ ਤਾਂ ਉੱਥੇ ਕੋਈ ਫੈਸ਼ਨ ਸ਼ੋਅ 'ਚ ਆਈ ਸੀ ਵੀ ਉਹਨੇ ਕੋਈ ਸਮਾਰਟ ਹੋਣਾ ਸੀ, ਨੈਸਟੀ ਉਹਨੇ ਅੰਦਾਜ਼ ਸਟ੍ਰੇਟ, ਔਰ ਮੈਂ ਉਹਨੂੰ ਦੁਬਾਰਾ ਉਹਦੀ ਆਵਾਜ਼ ਟੈਂਬਲ ਕਰ ਰਹੀ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਉਹਨੂੰ ਵੀ ਪਤਾ ਸੀ ਵੀ ਲਾਈਨ ਤੋਂ ਹਟਣਾ ਹੈ ਔਰ ਇਹਦੇ ਕੀ ਕਨਸੀਕੁਐਂਸ ਹੋ ਸਕਦੇ ਨੇ, ਪਰ ਮੈਂ ਸਮਝਦਾ ਵੀ ਇਵੈਂਚੁਅਲੀ ਜਿਹੜੀ ਮਰਸੀ ਹੈ ਔਰ ਜਿਹੜਾ ਕੋਰ ਹੈ ਕਿਸੇ ਵੀ ਰਿਲੀਜੀਅਸ ਪਰਸਨ ਦਾ, ਕੋਈ ਵੀ ਧਾਰਮਿਕ ਜਿਹੜਾ ਬੰਦਾ ਹੈ, ਉਹ ਇਹੀ ਕਿ ਗੋ ਸਲੋ। ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਕੋਈ ਉਹਨੂੰ ਕਹਿ ਰਹੇ ਕਿ ਟੇਕ ਮਰਸੀ, ਰਹਿਮ ਕਰ। ਫਿਰ ਉਹਨਾਂ ਨੇ ਕਿਹਾ ਕਿ ਵੀ apart from her inappropriate statements, the service was very boring, uninspiring one. She is not very good at her job, Mr. Trump said. She and her church owe the public an apology. ਮਾਫੀ ਮੰਗਾਓ ਉਹਨਾਂ ਨੂੰ। ਸੋ ਚਲੋ ਇਹਨਾਂ ਨੇ ਜਿਵੇਂ ਸੁਭਾਅ ਦੇ ਮੁਤਾਬਕ ਜਨਾਬ ਟਰੰਪ ਨੇ ਵੀ ਆਪਣਾ ਕੰਮ ਕੀਤਾ, ਪਰ ਮੈਨੂੰ ਲੱਗਿਆ ਕਿ ਵੀ ਇਹ ਜਿਹੜੀਆਂ ਲੋਨ ਵੌਇਸਿਸ ਹੁੰਦੀਆਂ ਨੇ ਕੱਲੀਕਾਰੀ, ਇਹ ਡਿਜ਼ਰਵ ਕਰਦੀਆਂ ਕਿ ਇਹਨਾਂ ਨੂੰ ਅਸੀਂ ਰੈਕਗਨਾਈਜ਼ ਕਰੀਏ, ਕਿਉਂਕਿ ਇਹ ਕਿਤੇ ਵੀ ਹਾਲਾਂ ਕੋਈ ਇਹ ਨਹੀਂ ਹੈ ਕਿ ਵੀ ਟਰੰਪ ਜੋ ਕਰ ਰਿਹਾ ਅਗੇਂਸਟ ਦਾ ਲਾਅ ਕਰ ਰਿਹਾ। ਜਿਹੜੀ ਅਗੇਂਸਟ ਦਾ ਲਾਅ ਉਹ ਚੈਲੰਜ ਹੋਏਗਾ ਜਿਵੇਂ ਸਿਟੀਜ਼ਨਸ਼ਿਪ ਜਾਂ ਦੂਜੇ ਤੀਜੇ, ਪਰ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਇਸ ਸਾਰੇ ਚੋਂ ਹੈ ਕਿ ਜਿਹੜਾ ਹਾਕਮ ਹੈ, ਬਾਦਸ਼ਾਹ ਹੈ, ਰਾਜਾ ਹੈ ਜਾਂ ਡਿਸੀਜਨ ਮੇਕਰ ਹੈ, ਉਸ ਦੇ ਵਿੱਚ ਉਹਦਾ ਕੋਰ ਡਿਸੀਜਨ ਮੇਕਿੰਗ ਦਾ ਉਹਦੇ 'ਚ ਰਹਿਮ ਹੋਣਾ ਚਾਹੀਦਾ। ਜੇ ਰਹਿਮ ਨਹੀਂ ਹੈ, ਜੇ ਰੱਬ ਦਾ ਨਾਂ ਹੀ ਰਹੀਮ ਹੈ, ਜੇ ਰੱਬ ਰਹਿਮ ਕਰ ਸਕਦਾ ਹੈ, ਕਿੰਨੇ ਗੁਨਾਹ ਜਿਹੜੇ ਨੇ ਉਹ ਮਾਫ ਹੋ ਸਕਦੇ ਨੇ। ਅਸੀਂ ਸਾਰੇ ਉਹਨੇ ਕਿਹਾ, ਇਹਨੇ ਬੀਬੀ ਨੇ ਵੀ, ਬਿਸ਼ਪ ਨੇ, ਕਿ ਅਸੀਂ ਸਾਰੇ ਕਿਹੜੇ ਪਾਸਿਓਂ ਆਏ ਹੋਏ ਹਾਂ ਇਸ ਮੁਲਕ ਦੇ ਵਿੱਚ, ਅਸੀਂ ਵੀ ਇਵੇਂ ਹੀ ਆਏ ਹੋਏ। ਔਰ ਕੋਈ ਹੋਰ ਮੁਲਕ ਵਾਲਾ ਕਹੇ ਤਾਂ ਸਮਝ ਆ ਸਕਦਾ ਹੈ ਕਿ ਜੀ ਨੇਟਿਵਸ ਦਾ ਮੁਲਕ ਹੈ। ਅਮਰੀਕਾ ਤਾਂ ਹੈ ਹੀ ਲੈਂਡ ਆਫ ਇਮੀਗ੍ਰੈਂਟਸ, ਉਹ ਤਾਂ ਵਿਚਾਰੇ ਜਿਹੜੇ ਨੇਟਿਵ ਸੀ ਉਹਨਾਂ ਨੂੰ ਪਾਸੇ ਕਰਕੇ ਆ ਕੇ ਵਸੇ ਨੇ। ਸੋ ਇੱਥੇ ਸੂਨਰ ਔਰ ਲੇਟਰ ਜਿਹੜਾ ਆਇਆ ਉਹਨੂੰ ਅਕੋਮੋਡੇਟ ਕਰ ਲੈਣਾ ਚਾਹੀਦਾ ਹੈ। ਇਹ ਠੀਕ ਹੈ ਕਿ ਵੀ ਜਿਹੜਾ ਇੱਕ ਪਾਸੇ ਇਹ ਅਕਸਰ ਇਹ ਰਿਪਬਲਿਕਨਸ ਦਾ ਕੋਟ ਹੁੰਦਾ ਹੈ, ਉਹ ਕਹਿਣਗੇ ਜੀ ਦੇਖੋ ਸਟੈਚੂ ਆਫ ਲਿਬਰਟੀ ਡੀਕ ਰਹੀ ਹੈ, ਹੱਥ 'ਚ ਰੋਸ਼ਨੀ ਹੈ, ਉਹ ਕਹਿੰਦਾ ਦੂਜੇ ਹੱਥ ਕਾਨੂੰਨ ਵੀ ਫੜਿਆ ਹੋਇਆ ਹੈ। ਸੋ ਅਸੀਂ ਸਮਝਦੇ ਹਾਂ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਨੇ, ਬਟ ਇਹ ਜਿੱਥੇ ਇਨਸਾਨੀਅਤ, ਜੇ ਤੁਸੀਂ ਕਹੋ ਜੀ ਵੀ ਬੱਚਿਆਂ ਤੋਂ ਪੇਰੈਂਟ ਫੈਮਿਲੀ ਸੈਪਰੇਟ ਕਰਨੀ ਹੈ, ਉਹ ਕਹਿੰਦੇ ਜੀ ਉਹ ਤਾਂ ਸਿਟੀਜ਼ਨ ਨੇ, ਕਹਿੰਦੇ ਨਹੀਂ ਮੈਂ ਪਰਿਵਾਰ ਸੈਪਰੇਟ ਸਾਰਿਆਂ ਨੂੰ ਹੀ ਪੈਕ ਕਰ ਦੇਣੇ ਨੇ, ਇਹ ਠੀਕ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੇ ਭਾਰਤੀ ਹਾਕਮ ਨੇ ਉਹ ਟਰੰਪ ਤੋਂ ਬਹੁਤ ਡਰੇ ਹੋਏ ਨੇ ਔਰ ਮੀਡੀਆ ਰਿਪੋਰਟਾਂ ਅਨੁਸਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਫੋਰਨ ਸੈਕਟਰੀ ਮਾਰਕੋ ਰੂਬੀਓ ਨੂੰ ਭਰੋਸਾ ਦਿੱਤਾ ਹੈ ਕਿ ਉਹ ਪਹਿਲੀ ਕਿਸ਼ਤ ਵਿੱਚ ਹੀ ਜਿਹੜੇ 18,000 ਅਨਲੀਗਲ ਜਿਹੜੇ ਭਾਰਤੀਆਂ ਨੂੰ ਭਾਰਤ ਵਾਪਸ ਲੈ ਜਾਵੇਗਾ। ਸੋ ਇੱਕ ਫਿਗਰ ਮੁਤਾਬਕ 2 ਲੱਖ ਦੇ ਕਰੀਬ ਜਿਹੜੇ ਗੈਰ ਕਾਨੂੰਨੀ ਭਾਰਤੀ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਅਨ ਮੀਡੀਆ ਦੇ ਕੁਝ ਯੂਟਿਊਬਰ ਕਹਿ ਰਹੇ ਨੇ ਕਿ ਉਹ ਕਿੱਥੇ ਗਏ ਜਿਨ੍ਹਾਂ ਨੇ ਹਵਨ ਕੀਤਾ ਸੀ ਟਰੰਪ ਦੇ ਲਈ, ਜਿਨ੍ਹਾਂ ਨੇ
ਉਹਦੇ ਬਰਥਡੇ ਮਨਾਉਂਦਿਆਂ ਉਹਦੇ ਮੂੰਹ ਨੂੰ ਕੇਕ ਲਾਇਆ ਸੀ ਕਿ ਵੀ ਹੁਣ ਇੱਥੋਂ ਲੱਗੇ ਨੇ ਕੱਢਣ 2-2.5 ਲੱਖ ਇੰਡੀਅਨ ਨੇ ਪਹਿਲੀ ਕਿਸ਼ਤ ਤਾਂ ਮੰਨ ਕੇ ਗਿਆ ਐਸ ਜੈ ਸ਼ੰਕਰ ਕਿ 18,000 ਅਸੀਂ ਇਮੀਡੀਏਟਲੀ ਲੈਣੇ, ਜਿਹੜੇ ਬਿਲਕੁਲ ਜਿਨ੍ਹਾਂ ਦੀਆਂ ਸਾਰੀਆਂ ਲੀਗਲ ਆਪਸ਼ਨਸ ਖਤਮ ਹੋ ਚੁੱਕੀਆਂ ਨੇ। ਔਰ ਉੱਥੇ ਤਾਂ ਪੂਰਾ ਚੀਕ ਝਾੜਾ ਪਿਆ ਹੋਇਆ, ਇੰਨੀ ਘਬਰਾਹਟ, ਇੰਨਾ ਖੌਫ। ਤੇ ਜਿਵੇਂ ਚੀਨ ਦੇ ਡਰ ਤੋਂ, ਜਦੋਂ ਚੀਨ ਨੇ 4000 ਸਕੁਅਰ ਕਿਲੋਮੀਟਰ ਏਰੀਆ ਭਾਰਤ ਦਾ ਲਿਆ ਔਰ ਮੋਦੀ ਇਹ ਕਹਿੰਦਾ ਸੀ ਕਿ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਉਹੀ ਹਾਕਮ ਨੇ ਜਿਨ੍ਹਾਂ ਨੇ ਬੰਗਲਾਦੇਸ਼ ਜੀ ਅੱਜ ਇਹਨਾਂ ਦੇ ਹੱਥੋਂ ਨਿਕਲਿਆ, ਭਾਵੇਂ ਸ਼ੇਖ ਹਸੀਨਾ ਬਿਲਕੁਲ ਇਹਨਾਂ ਦੀ ਇੱਕ ਕਰੋਨੀ ਵਾਂਗ ਬਿਹੇਵ ਕਰ ਰਹੀ ਸੀ। ਤੁਸੀਂ ਇਹਨਾਂ ਦਾ 10 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ। ਉਹੀ ਘੁਸਪੈਠੀਏ, ਬੰਗਲਾਦੇਸ਼ੀ ਘੁਸਪੈਠੀਏ, ਉਹਨਾਂ ਦੇ ਲਈ ਜਿਹੜਾ ਟਰਮ ਈਵਨ ਅਮਿਤ ਸ਼ਾਹ ਨੇ ਅਸਾਮ 'ਚ ਜਾ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਣੇ ਜਦੋਂ ਪਹਿਲੀ ਟਰਮ ਤੋਂ ਬਾਅਦ ਤੇ ਇਹਨਾਂ ਨੂੰ ਅਸੀਂ ਕਾਕਰੋਚਿਸ ਵਾਂਗ ਮਸਲ ਦਿਆਂਗੇ। ਸੋ ਜਦੋਂ ਤੁਸੀਂ ਖੁਦ ਇਸ ਕਿਸਮ ਦਾ ਬਿਹੇਵ ਕੀਤਾ ਹੋਏ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਜ਼ਿਕਰ ਅਸੀਂ ਪਹਿਲਾਂ ਹੀ ਕਰਕੇ ਹਟੇ ਕਿ ਤੁਸੀਂ ਧਰਮ ਬੇਸਡ ਕਿ ਕਿਹਨੂੰ ਤੁਸੀਂ ਰੱਖਣਾ ਹੈ ਕਿਹਨੂੰ ਨਹੀਂ ਰੱਖਣਾ, ਇਸ ਕਿਸਮ ਦਾ ਕੀਤਾ ਹੋਏ। ਤੇ ਜਦੋਂ ਹੁਣ ਅਮਰੀਕਾ ਦੇ ਵਿੱਚ ਜਿਹੜਾ ਜ਼ਾਹਰ ਹੈ ਕਿ ਇਮੀਗ੍ਰੇਸ਼ਨ ਔਰ ਇਹ ਦੂਸਰੇ ਮੇਨ ਇਸ਼ੂ ਜਿਹੜੇ ਨੇ, ਇਹ ਇਲੈਕਸ਼ਨ ਇਸ਼ੂ ਵੀ ਸੀ ਓਵਰਆਲ ਵੀ ਜਿਸ ਲੈਵਲ ਦੇ ਉੱਤੇ ਜਿਹੜਾ ਹੈ। ਔਰ ਹੁਣ ਤੁਸੀਂ ਇੱਕ ਪਾਸੇ ਇਹੀ ਮੋਦੀ ਜਿਹੜਾ ਆਪਣੇ ਅੱਜ ਤੋਂ 5 ਸਾਲ ਪਹਿਲਾਂ ਵਾਲੀ ਟਰਮ ਦੇ ਵਿੱਚ ਇਹ ਕਹਿੰਦਾ ਸੀ ਕਿ ਉਹ ਵਕਤ ਬਹੁਤ ਜਲਦੀ ਆने वाला है जब अमेरिकन्स लाइन में लग के भारत के वीजे के लिए प्रतीक्षा कर रहे होंगे हमारे कॉन्सुलेट्स के बाहर। ਹੁਣ ਤੁਸੀਂ ਇਸ ਲੈਵਲ ਦੇ ਉੱਤੇ ਜਾ ਕੇ ਇੱਕ ਹੋਪ ਔਰ ਇਹ ਗੱਲ ਅਸੀਂ ਅਕਸਰ ਪਿਛਲੇ ਪ੍ਰੋਗਰਾਮਾਂ 'ਚ ਵੀ ਕੀਤੀ ਕਿ ਵੀ ਜਿਸ ਗੁਜਰਾਤ ਮਾਡਲ ਨੂੰ ਆਈਡੀਅਲ ਮਾਡਲ ਬਣਾਉਣ ਦੇ ਨਾਂ ਥੱਲੇ ਜਾਂ ਬਣਾ ਕੇ ਮੋਦੀ ਗੁਜਰਾਤ ਦੇ ਚੀਫ ਮਿਨਿਸਟਰ ਤੋਂ ਇੰਡੀਆ ਦੀ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੱਕ ਬੈਠਾ ਹੈ, ਇਹ ਕੀ ਕਾਰਨ ਹੈ? ਜਦੋਂ ਹੁਣ ਇਹ ਫਿਗਰਸ ਆਈਆਂ ਕਿ ਜੀ 80,000 ਜਿਹੜਾ ਹੈ ਉਹ ਬੰਦਾ ਇਲੀਗਲ ਇੱਥੇ ਬੈਠਾ ਹੈ, ਹਾਲਾਂ ਨੰਬਰ ਇਹ 2.5 ਲੱਖ ਦੇ ਕਰੀਬ ਦਿੱਤਾ ਜਾ ਰਿਹਾ। ਉਹਨਾਂ ਚੋਂ ਮੈਜੋਰਿਟੀ ਗੁਜਰਾਤੀ ਨੇ। ਫਿਰ ਗੁਜਰਾਤੀਆਂ ਦਾ ਇੱਕ ਪਲੇਨ ਜਿਹੜਾ ਗੁਜਰਾਤੀ ਏਜੰਟਾਂ ਰਾਹੀਂ ਆਇਆ ਸੀ, ਫਰਾਂਸ ਨੇ 4 ਸਾਲ ਰੋਕ ਕੇ ਵਾਪਸ ਭੇਜਿਆ। ਫਿਰ ਇਹ ਆਇਆ ਵੀ ਵੱਡੇ ਵੱਡੇ ਜਿਹੜੇ ਡਰੱਗ ਐਂਟਰਪ੍ਰਾਈਜ਼ ਜਾਂ ਦੂਜੇ ਤੀਜੇ ਨੇ ਉਹ ਸਾਰੇ ਗੁਜਰਾਤ ਅਡਾਨੀ ਦੇ ਕੋਲੋਂ ਪੋਰਟ ਹੈ ਉੱਥੋਂ ਨਿਕਲ ਰਹੇ ਨੇ। ਸੋ ਬਾਕੀ ਤਾਂ ਸਮਝ ਆ ਸਕਦਾ ਸੀ ਕਿ ਵੀ ਜੇ ਆਂਧਰਾ ਚੋਂ ਜਾਂ ਕਰਨਾਟਕਾ ਚੋਂ ਜਾਂ ਤਮਿਲਨਾਡੂ ਵੀ ਜਿਹੜੀ IT ਹੱਬ ਹੈ ਉੱਥੋਂ H1B ਦੇ ਥੱਲੇ ਉਹ ਤਾਂ ਲੀਗਲ ਆਉਂਦੇ ਨੇ ਵੀ ਇਲੀਗਲ ਇੰਨੇ ਲੋਕ ਗੁਜਰਾਤੀ ਡਰਪੋਕ ਕਿਸਮ ਦੇ ਉਹ ਜੇ ਇੰਨਾ ਰਿਸਕ ਲੈ ਕੇ ਇੱਕ ਗੁਜਰਾਤੀ ਕਪਲ ਕੈਨੇਡਾ ਤੋਂ ਕ੍ਰਾਸ ਕਰਦੇ ਆ ਫਰੀਜ਼ ਹੋ ਗਏ ਜਿਹਨਾਂ ਬੱਚੇ ਛੋਟੇ ਛੋਟੇ ਨਾਲ ਹੈ ਨਾ। ਸੋ ਇਹ ਸਮਝ ਤੋਂ ਬਾਹਰ ਸੀ ਕਿ ਵੀ ਇਹ ਕੀ ਚੱਲ ਰਿਹਾ, ਪਰ ਕਿਉਂਕਿ ਖਬਰਾਂ ਦੇ ਉੱਤੇ ਪੂਰਾ ਕੰਟਰੋਲ ਹੈ, 800 ਚੈਨਲ ਉਹਨਾਂ ਦਾ, ਯੂਟਿਊਬਰ ਦੂਜੇ ਤੀਜੇ ਉਹਨਾਂ ਦੇ ਬਿਠਾਏ ਹੋਏ ਨੇ, ਕਿਸੇ ਨੇ ਕਦੇ ਆਵਾਜ਼ ਨਹੀਂ ਕੱਢੀ ਵੀ ਚੱਲ ਕੀ ਰਿਹਾ ਥੱਲੇ। ਪੰਜਾਬ 'ਚ ਤਾਂ ਅਸੀਂ ਜ਼ਿਕਰ ਕਰਦੇ ਹਾਂ ਵੀ ਜੇ ਪੰਜਾਬ 'ਚ ਤਾਂ ਉਹਨਾਂ ਨੇ ਸਾਨੂੰ ਤਬਾਹ ਕੀਤਾ, ਨਾ ਇੰਡਸਟਰੀ ਹੈ ਨਾ ਕੋਈ ਐਗਰੀਕਲਚਰ 'ਚੋਂ ਨਿਕਲਣ ਵਾਲਾ ਹੈ। ਉਹਨਾਂ ਹਾਲਾਤਾਂ ਦੇ ਵਿੱਚ 18 ਸਾਲ ਤੋਂ ਆਪ ਜਦੋਂ ਹੀ ਬੱਚੇ ਹੁੰਦੇ ਨੇ ਪੇਰੈਂਟਸ ਦੇਖਦੇ ਨੇ ਕਿ ਭਾਈ ਇੱਥੇ ਭੁੱਖੇ ਮਰਨਗੇ, ਪਰ ਤੁਹਾਡਾ ਜਿਹੜਾ ਰੋਲ ਮਾਡਲ ਦੇ ਨਾਂ ਥੱਲੇ ਜਿੱਥੋਂ ਦੇ ਬੰਦੇ ਨੂੰ ਤੁਸੀਂ ਲਿਜਾ ਕੇ ਦਿੱਲੀ ਬਿਠਾਇਆ ਔਰ ਉਸ ਮਾਡਲ ਦਾ ਉੱਥੋਂ ਇੰਨੀ ਵੱਡੀ ਗਿਣਤੀ 'ਚ ਇਲੀਗਲ ਲੋਕ ਕਿਉਂ ਨਿਕਲ ਰਹੇ ਨੇ, ਇਹ ਕਦੇ ਉੱਥੇ ਨਾ ਤਾਂ ਕਿਸੇ ਕੋਲ ਪੁੱਛਣ ਦੀ ਹਿੰਮਤ ਹੈ ਨਾ ਕੋਈ ਅਦਰਵਾਈਜ਼ ਕਿਸੇ ਦੀ ਲਾਈਨ। ਲੇਕਿਨ ਹੁਣ ਇਹ ਸਾਹਮਣੇ ਆਇਆ ਔਰ ਇਹਦੇ 'ਚ ਟਰੰਪ ਨੇ ਆਪਣੀ ਜਿਹੜੀ ਨਾਰਾਜ਼ਗੀ ਇੰਡੀਅਨ ਸਿਸਟਮ ਨਾਲ ਦਿਖਾਈ ਉਹ ਵਿਜ਼ੀਬਲ ਸੀ। ਅਸੀਂ ਬਹੁਤ ਵਾਰ ਜ਼ਿਕਰ ਕੀਤਾ ਵੀ ਸੱਦਾ ਨਾ ਦੇਣਾ, ਹਫਤਾ ਇੱਥੇ ਬੈਠਾ ਰਿਹਾ ਆ ਕੇ ਐਸ ਜੈ ਸ਼ੰਕਰ। ਔਰ ਇਸ ਸਾਰੇ ਪੀਰੀਅਡ 'ਚ ਟਰੰਪ ਨੇ ਜਿਹੜਾ ਉਹ ਲਫ਼ਜ਼ ਇੰਡੀਆ ਜਾਂ ਮਾਈ ਇੰਡੀਅਨ ਫਰੈਂਡ ਜਾਂ ਕਰਾਊਡ 'ਚ ਬੈਠਿਆ ਹੀ ਜਿਵੇਂ ਹੁੰਦਾ ਇੱਕ ਦੂਜੇ ਨੂੰ ਦੇਖ ਕੇ ਜਿਹੜੇ ਸਪੀਕਰ ਕਹਿ ਰਹੇ ਹੁੰਦੇ ਨੇ, ਚਰਚਾ ਤੱਕ ਨਹੀਂ ਸੀ। ਹੁਣ ਐਸ ਜੈ ਸ਼ੰਕਰ ਦਾ ਵੀ ਇੱਥੇ ਪਹਿਲਾਂ ਬੈਠੇ ਰਹਿਣਾ ਕ੍ਰਿਸਮਸ ਦੇ ਨੇੜੇ ਆ ਕੇ ਜਾਂ ਦੂਜੇ, ਔਰ ਉਦੋਂ ਕਿਸੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਦਾ ਉਹਨੂੰ ਮਿਲਣਾ ਹੀ ਨਾ। ਔਰ ਫਿਰ ਹੁਣ ਵੀ ਜਦੋਂ ਆਇਆ ਪਹਿਲਾਂ ਆ ਕੇ ਅਜੇ ਵੀ ਜਿਹੜਾ ਉਸ ਸਾਰੇ ਦਾ ਕੋਈ ਬਿਆਨ ਜਾਂ ਦੂਜੇ ਤੀਜੇ ਨਹੀਂ। ਫਿਰ ਇਹ ਜ਼ਰੂਰ ਉਹਨੇ ਲਾਇਆ ਕਿ ਜੀ ਕੁਆਡ ਦੀ ਮੀਟਿੰਗ ਰੱਖੀ ਹੋਈ ਸੀ ਉਹਨਾਂ ਨੇ ਇਮੀਡੀਏਟਲੀ ਓਥ ਟੇਕਿੰਗ ਤੋਂ ਬਾਅਦ ਆਸਟ੍ਰੇਲੀਆ ਜਾਪਾਨ ਔਰ ਉਹ ਹੋਈ। ਫਿਰ ਇਹ ਹੋਇਆ ਜੀ ਇੱਕ ਪਾਸੇ ਐਸ ਜੈ ਸ਼ੰਕਰ ਇਹ ਲੈ ਰਿਹਾ ਜੀ ਇੰਨਾ ਇੰਪੋਰਟੈਂਟ ਹੈ ਇੰਡੀਆ ਕਿ ਉਹਨੇ ਮਾਰਕ ਰੂਬੀਓ ਨੇ ਫੋਰਨ ਮਿਨਿਸਟਰ ਦੇ ਬਣਨ ਤੋਂ ਬਾਅਦ ਜਿਹੜੀ ਪਹਿਲੀ ਮੁਲਾਕਾਤ ਕੀਤੀ ਹੈ ਉਹ ਇੰਡੀਆ ਨਾਲ ਕੀਤੀ ਹੈ। ਦੈਟ ਸ਼ੋਜ਼ ਕਿ ਇੰਡੀਆ ਕਿੰਨਾ ਇੰਪੋਰਟੈਂਟ ਹੈ, ਕਿੰਨਾ ਕੀ ਹੈ।
ਲੇਕਿਨ ਜਦੋਂ ਮਾਰਕ ਰੂਬੀਓ ਔਰ ਸਟੇਟ ਡਿਪਾਰਟਮੈਂਟ ਨੇ ਆਪਣੇ ਵੈਬਸਾਈਟ ਤੇ ਪਾਇਆ ਕਿ ਉਹਨਾਂ ਨੇ ਜਿੱਥੇ ਕੁਆਡ ਨਾਲ ਰਿਲੇਟਡ ਡਿਸਕਸ ਕੀਤਾ ਉੱਥੇ ਮਾਈਗ੍ਰੈਂਟਸ ਦਾ ਇਸ਼ੂ ਡਿਸਕਸ ਕੀਤਾ ਐਸ ਜੈਸ਼ੰਕਰ ਦਾ, ਔਰ ਇੱਕਦਮ ਸਾਨੂੰ ਸਮਝ ਆ ਗਿਆ ਵੀ ਉਹਨਾਂ ਨੇ ਪਹਿਲੀ ਗੱਲ ਹੀ ਉਹਨਾਂ ਨੇ ਕਿਹਾ ਵੀ ਦੱਸੋ ਜਿਹੜਾ 18,000 ਬੰਦਾ ਜਿਹਦੇ ਕੋਲ ਸਾਰੀਆਂ ਲੀਗਲ ਆਪਸ਼ਨਸ ਇੱਥੇ ਖਤਮ ਹੋ ਚੁੱਕੀਆਂ ਉਹ ਕਦੋਂ ਚੁੱਕਣਾ ਤੁਸੀਂ ਇੱਥੋਂ, ਉਹਨਾਂ ਦੇ ਕਦੋਂ ਦੇਣੇ ਨੇ ਕਾਗਜ਼ ਪੱਤਰ ਵੀ ਉਹਨਾਂ ਨੂੰ ਭੇਜਿਆ ਜਾਏ। ਹੁਣ ਇਹ ਗੱਲ ਜਿਹੜੀ ਹੈ ਇਹਨਾਂ ਨੇ ਆਪਣੀ ਲਿਖਤ ਚੋਂ ਗਾਇਬ ਕੀਤੀ ਹੋਈ ਸੀ। ਐਸ ਜੈਸ਼ੰਕਰ ਨੇ ਐਵੇਂ ਦੱਸਿਆ, ਦੇਖੋ ਜੀ ਬਣਨ ਤੋਂ ਬਾਅਦ ਪਹਿਲਾਂ ਉਹ ਧੋਣਾ ਚਾਹੁੰਦੇ ਨੇ ਜੀ, ਮੋਦੀ ਨੂੰ ਨਹੀਂ ਸੱਦਿਆ ਜਾਂ ਟਰੰਪ ਨੇ ਮੈਂਸ਼ਨ ਤੱਕ ਨਹੀਂ ਕੀਤਾ। ਹੁਣ ਜਿਹੜੀ ਖਬਰ ਬੜੀ ਕਲੀਅਰਲੀ ਜਿਹੜੀ ਹੈ ਉਹ ਇੰਟਰਨੈਸ਼ਨਲ ਮੀਡੀਆ ਨੇ ਦਿੱਤੀ ਹੈ, ਇੰਡੀਆ ਸੈਟ ਟੂ ਟੇਕ ਬੈਕ 18,000 ਸਿਟੀਜ਼ਨਸ ਫਰੋਮ US ਟੂ ਪਲੈਕੇਟ ਟਰੰਪ। ਇਹਦਾ ਮਤਲਬ ਇਹ ਹੈ ਕਿ ਟਰੰਪ ਨਾਰਾਜ਼ ਹੈ, ਉਹਨੂੰ ਖੁਸ਼ ਕਰਨ ਦੇ ਲਈ ਜਾਂ ਦੂਜਾ ਔਰ ਅਦਰਵਾਈਜ਼ ਤਾਂ ਟੈਰਿਫ ਉਹਨੇ ਰੱਖਿਆ ਹੀ ਹੈ ਕਿ ਵੀ ਲਾ ਦੇਣੇ ਨੇ ਕਿੰਨੇ % ਲਾ। ਉਹਨਾਂ ਨੇ ਕਿਹਾ ਜੀ 18,000 ਲੈਣ ਲਈ ਅਲਟੀਮੇਟਲੀ 2.5 ਲੱਖ ਦੇ ਕਰੀਬ ਹੈ ਜਿਹੜੀ ਫਿਗਰ ਹੈ ਇਹਨਾਂ ਦੀ। ਇਹ ਪਹਿਲੇ ਨੇ ਜਿਨ੍ਹਾਂ ਦੇ ਕੋਲ ਆਪਸ਼ਨ ਮੁੱਖ ਉਹਨਾਂ ਨੇ ਲੱਦ ਕੇ ਭੇਜਣੇ ਨੇ, ਪਰ ਜਹਾਜ਼ ਉਹਨਾਂ ਦੇ ਸਾਰਾ ਉਹਨੂੰ ਐਕਸਪੀਡਾਈਟ ਕਰਨਾ, ਉਹਦੇ ਲਈ ਪ੍ਰੋਪਰ ਡਾਕੂਮੈਂਟ ਦੇਣਾ। ਉਹਨਾਂ ਨੇ ਕਿਹਾ ਜੀ ਇੰਡੀਆਜ਼ ਗਵਰਨਮੈਂਟ ਇਜ਼ ਪ੍ਰੀਪੇਅਰਡ ਟੂ ਵਰਕ ਵਿਦ ਡੋਨਲਡ ਟਰੰਪਸ ਐਡਮਿਨਿਸਟ੍ਰੇਸ਼ਨ to identify and take back all its citizens residing illegally in the US and early signal from New Delhi that it is willing to comply with the incoming American president and avoid a trade war। ਕਿਉਂਕਿ ਟੈਰਿਫ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ ਔਰ ਟਰੰਪ ਦਾ ਉਹਨਾਂ ਨੂੰ ਪਤਾ ਹੀ ਹੈ ਵੀ ਉਹਨੇ ਫਿਰ ਜਦੋਂ ਲਈ ਕੋਈ ਲਾਈਨ ਉਹਨੇ ਲੈ ਲੈਣੀ ਹੈ ਕਲੀਅਰਲੀ। ਉਹਨਾਂ ਨੇ ਕਿਹਾ ਜੀ ਉਹ ਇੱਕਦਮ ਰੈਡੀ ਹੋ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ US ਨੇ 18,000 ਇਲੀਗਲ ਇੰਡੀਅਨ ਮਾਈਗ੍ਰੈਂਟਸ ਜਿਹੜੇ ਭੇਜੇ ਜਾਣੇ ਨੇ ਉਹ ਆਇਡੈਂਟੀਫਾਈ ਕੀਤੇ ਹੋਏ ਨੇ, ਉਹਨਾਂ ਨੂੰ ਇੰਡੀਆ ਉਹਨੂੰ ਵੈਰੀਫਾਈ ਕਰੇਗਾ ਐਂਡ ਸਟਾਰਟ ਦਾ ਪ੍ਰੋਸੈਸ ਆਫ ਡਿਪੋਰਟੇਸ਼ਨ ਅਕੋਰਡਿੰਗ ਟੂ ਪੀਪਲ ਫੈਮਿਲੀਅਰ ਵਿਦ ਦਾ ਮੈਟਰ ਕਿ ਆਲਰੇਡੀ ਡਿਪੋਰਟੇਸ਼ਨ ਦੀ ਪ੍ਰੋਸੈਸ ਸ਼ੁਰੂ ਹੋਏਗੀ। The figure could be much higher than that, though, given that it is unclear how many illegal Indian migrants live in US. The people added asking not to be identified because the discussions are private। ਉਹ ਹੁਣ ਕੰਨ ਦੇ ਵਿੱਚ ਹੀ ਗੱਲ ਹੋ ਰਹੀ ਹੈ, ਉਹ ਪਬਲਿਕਲੀ ਐਕਨੋਲੇਜ ਵੀ ਨਹੀਂ ਕਰਨਾ ਚਾਹੁੰਦੇ। ਹੁਣ ਇੰਡੀਆ ਦੇ ਵਿੱਚ ਤਾਂ ਜਿਵੇਂ ਹੁਣ ਕਾਂਗਰਸ ਦਾ MP ਹੈ ਸੂਰਜੇਵਾਲਾ, ਕਾਂਗਰਸ MP ਸੂਰਜੇਵਾਲਾ ਅਰਜਿਸ ਪ੍ਰਾਈਮ ਮਿਨਿਸਟਰ ਮੋਦੀ ਟੂ ਡਿਫੈਂਡ ਇੰਡੀਅਨ ਇਮੀਗ੍ਰੈਂਟਸ ਇਨ US, ਪਰ ਤੁਹਾਨੂੰ ਮੋਦੀ ਦੇ ਮੂੰਹੋਂ ਇਹ ਲਫ਼ਜ਼ ਹੀ ਨਹੀਂ ਮਿਲਿਆ ਵੀ ਐਸ ਜੈਸ਼ੰਕਰ ਤਾਂ ਖਾ ਗਿਆ ਸੀ ਵੀ ਮੈਂ ਤਾਂ ਇਹ ਐਗਰੀ ਕੀਤਾ, ਉਹ ਤਾਂ ਉਹਨੇ ਮਾਰਕ ਰੂਬੀਓ ਨੇ ਆਪਣਾ ਕੀਤਾ। ਔਰ ਇਹ ਫਿਰ ਤੁਸੀਂ ਇਹਨਾਂ ਦੀ ਮੇਨ ਟ੍ਰਿਬਿਊਨ ਨਿਊਜ਼ ਸਰਵਿਸ ਤੇ ਵੀ ਖਬਰ ਹੈ, ਡਿਪੋਰਟੇਸ਼ਨ ਸ਼ੈਡੋ ਫਾਲਸ ਔਨ 18,000 ਇੰਡੀਅਨਸ ਲਿਵਿੰਗ ਇਲੀਗਲੀ ਇਨ US। ਦਾ ਮਤਲਬ ਇਹ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਖਬਰ ਦੇਖੋਗੇ ਕਿ ਇੰਨੇ ਹਜ਼ਾਰ ਜਾ ਰਹੇ ਨੇ ਔਰ ਇਹ ਜਿਹੜੇ ਨੇ ਯੂਥ ਫਰੋਮ ਵੈਸਟਰਨ ਇੰਡੀਆ ਪਾਰਟਿਕੂਲਰਲੀ ਫਰੋਮ ਗੁਜਰਾਤ ਉਹ ਮੈਜੋਰਿਟੀ ਨੇ ਇਲੀਗਲ ਇਮੀਗ੍ਰੈਂਟਸ ਦੇ ਔਰ ਬਹੁਤ ਸਾਰੇ ਬਾਕੀਆਂ ਦੇ ਵਾਂਗ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਇੰਡੀਆ ਖੌਫਜ਼ਦਾ ਹੈ ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਜੇ ਅਸੀਂ ਇਸ ਨੂੰ ਨਾ ਕੀਤਾ ਤੇ ਉਹ ਇਸ ਦੇ ਉੱਤੇ ਜਿਹੜਾ ਹੈ ਉਹਦੀ ਗਾਜ਼ ਡਿੱਗੇਗੀ ਸਾਡੀ। ਫਿਰ H1B ਦਾ ਵੀਜ਼ਿਆਂ ਦਾ ਜ਼ਿਕਰ ਹੈ ਕਿ ਵੀ ਇੰਡੀਆ ਇਹ ਤਰਲੇ ਕਰ ਰਿਹਾ ਕਿ ਵੀ ਚਲੋ ਇਹਦੇ ਤੇ ਅਸੀਂ ਲੈ ਲੈਂਦੇ ਹਾਂ ਸਾਰੇ, ਪਰ ਤੁਸੀਂ ਇਹ H1B ਜਿਹੜਾ ਇਸ ਦੇ ਉੱਤੇ ਰਹਿਮ ਕਰੋ। ਔਰ ਹਾਲਾਂਕਿ ਕਿਉਂਕਿ ਸਿਟੀਜ਼ਨਸ਼ਿਪ ਵਾਲਾ ਤਾਂ ਉਹ ਦੂਸਰਾ ਪੱਖ ਚਲਾ ਜਾਂਦਾ, ਉਹਦੇ ਤੇ ਮੈਂ ਜਿਵੇਂ ਕਿਹਾ ਵੀ ਕੋਰਟ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕੋਈ ਰਾਹਤ ਮਿਲ ਸਕਦੀ ਹੈ। ਔਰ ਉਹਨਾਂ ਨੇ ਕਿਹਾ ਟ੍ਰੇਡ ਵਰੀਜ਼ ਕਿ ਵੀ ਇਹ ਜਿਹੜੀਆਂ ਨੇ while Modi is seen to have friendly ties with Trump and has welcomed the new administration, it is cautious of any unpredictable action from US president which could lead to a costly trade war। ਔਰ ਇਹ ਉਹਨੇ ਕਿਹਾ ਵੀ ਆਲਰੇਡੀ ਟਰੰਪ ਨੇ ਰਿਪੀਟਡ ਇੰਡੀਅਨ ਹਾਈ ਟੈਕਸਿਸ ਦੀ ਗੱਲ ਕੀਤੀ ਹੈ ਔਰ ਇਸ ਸਾਰੇ ਦੇ ਚੱਲਦਿਆਂ ਇੰਡੀਆ ਨੇ ਸੋਚਿਆ ਕਿ ਵੀ ਇਹ ਗੱਲ ਤਾਂ ਇਮੀਡੀਏਟ ਮੰਨੋ 18,000 ਤੇ ਚੱਕੋ। ਹੁਣ ਤੁਸੀਂ ਦੇਖੋ ਕਿ ਵੀ ਇਹ ਕਿਵੇਂ ਹਾਲਾਤ ਬਦਲ ਕੇ ਤੁਹਾਨੂੰ ਕਿੱਥੇ ਲਿਆ ਕੇ ਖੜਾ ਕਰਦੇ ਨੇ। ਇੰਡੀਆ ਨੇ ਆਸਾਮ ਦੇ ਵਿੱਚ ਲੱਖਾਂ ਬੰਗਾਲੀਆਂ ਨੂੰ ਜਿਨ੍ਹਾਂ ਨੂੰ ਇਲੀਗਲ ਕਹਿ ਕੇ ਇਹਨਾਂ ਨੇ ਉਹਦੇ 'ਚ ਧੱਕਣਾ ਸੀ, ਬੜੇ ਜਿਹੜੇ ਨੇ ਉਹ ਸ਼ੈਡਸ ਬਣਾਈਆਂ ਹੋਈਆਂ ਨੇ। ਔਰ ਆਲਰੇਡੀ ਇੱਕ ਕੇਸ ਕਿਉਂਕਿ ਅੱਜ ਦੀ ਖਬਰਾਂ 'ਚ ਸੀ ਕਿ ਵੀ ਅਸਾਮ ਡਿਟੈਂਸ਼ਨ ਸੈਂਟਰਸ Supreme Court slams Assam government, summons Chief Secretary over defective
ਐਫੀਡੇਵਿਟ। ਹੁਣ ਹਜ਼ਾਰਾਂ ਬੰਗਾਲੀਆਂ ਨੂੰ, ਬੰਗਲਾਦੇਸ਼ੀਆਂ ਨੂੰ ਧੱਕ ਕੇ ਰੱਖ ਕੇ ਘੁਸਪੈਠੀਏ ਔਰ ਫਲਾਣਾ ਬਿਨਾਂ ਕੋਈ ਸਹੂਲਤ, ਬਿਨਾਂ ਆਊਟਸਾਈਡ ਵਰਲਡ ਤੋਂ ਪਾਸੇ ਕਰਕੇ, ਜਿਵੇਂ ਜਿਹੜੇ ਨੇ ਇੰਟਰਨ ਕੈਂਪ ਕਦੇ ਬਣਾਏ ਹੁੰਦੇ ਸੀ ਉਸ ਕਿਸਮ ਦੇ ਬਣਾਏ ਹੋਏ ਨੇ। ਲੇਕਿਨ ਇਹਨਾਂ ਨੂੰ ਇਹ ਰੀਅਲਾਈਜੇਸ਼ਨ ਨਹੀਂ ਸੀ ਕਿ ਵੀ ਤੁਸੀਂ ਇਹ ਧੱਕਾ ਕਰ ਰਹੇ ਹੋ। ਇੱਕ ਪਾਸੇ ਤੁਸੀਂ ਬੰਗਾਲੀ ਦੀ ਸ਼ੇਖ ਹਸੀਨਾ ਨੂੰ ਆਪਣੇ ਪ੍ਰੋਟੇਜੇ ਬਣਾ ਕੇ ਵਰਤ ਰਹੇ ਹੋ, ਉਹਨਾਂ ਨੂੰ ਕਾਕਰੋਚ ਵੀ ਕਹਿ ਰਹੇ ਹੋ, ਮਸਲ ਦੇਂਗੇ, ਇਲੀਗਲ। ਇਹੀ ਰੋਹਿੰਗਿਆ ਮੁਸਲਮਾਨਾਂ ਦੇ ਲਈ ਮਿਆਂਮਾਰ ਜਿਹੜੇ ਜੈਨੋਸਾਈਡ ਤੋਂ ਸਫਰ ਕਰ ਰਹੇ ਨੇ, ਉਹਨਾਂ ਨੂੰ ਕ੍ਰਿਮੀਨਲ ਕਹਿ ਕੇ ਉਹਨਾਂ ਨੂੰ ਕਿਤੇ ਰੱਖਣ ਨਾ ਦੇਣਾ ਜਾਂ ਉਹਨਾਂ ਨੂੰ ਫੜਾ ਕੇ ਮਿਆਂਮਾਰ ਧੱਕਣਾ। ਪਰ ਇਹਨਾਂ ਨੇ ਨਹੀਂ ਸੋਚਿਆ ਹੋਏਗਾ ਕਿ ਇਸੇ ਹੀ ਗੁਜਰਾਤੀ ਚੀਫ ਮਿਨਿਸਟਰ ਦੇ ਲੱਖਾਂ ਗੁਜਰਾਤੀ, ਹਾਲਾਂਕਿ ਆਪਣੇ ਵੀ ਪੰਜਾਬੀ ਵੀ ਸਫਰ ਕਰਨਗੇ, ਲੇਕਿਨ ਇਸ ਵੇਲੇ ਦੇਖਣ ਵਾਲੀ ਹਾਲਤ ਇਹ ਹੈ ਕਿ ਵੀ ਇਹਦੇ ਥੱਲੇ ਕਿੰਨੇ ਮਿੱਥ ਇਹਨਾਂ ਦੇ ਟੁੱਟੇ ਕਿ ਵੀ ਜੇ ਇੰਡੀਆ ਇੰਨਾ ਹੀ ਪ੍ਰੋਸਪਰਿੰਗ ਇਕੋਨਮੀ ਹੈ, ਦੁਨੀਆ ਨੂੰ ਉੱਥੋਂ ਭੱਜ ਕਿਉਂ ਰਹੇ ਨੇ ਲੋਕ? ਬਿਲਕੁਲ। ਤੇ ਜੇ ਭੱਜ ਰਹੇ ਨੇ ਤੇ ਗੁਜਰਾਤੀ ਇਲੀਗਲੀ ਐਂਟਰ ਕਰ ਰਹੇ ਨੇ ਅਮਰੀਕਾ 'ਚ, ਤੇ ਤੁਸੀਂ ਜਦੋਂ ਕਿਸੇ ਨੂੰ ਘੁਸਪੈਠੀਆ ਕਹਿੰਦੇ ਹੋ, ਜੇ ਹੁਣ ਅਮਰੀਕਨ ਮੀਡੀਆ ਹਿੰਦੂ ਘੁਸਪੈਠੀਆ ਕਹੇ, ਕਿਵੇਂ ਲੱਗੇਗਾ ਇਹਨਾਂ ਨੂੰ? ਇਹ ਤਾਂ ਪਹਿਲਾਂ ਹੀ ਰੌਲਾ ਪਾਇਆ ਹੋਇਆ ਜੀ, ਹਿੰਦੂ ਫੋਬੀਆ। ਅਸੀਂ ਤਾਂ ਨੇਸ਼ਨਲੈਸ ਲੋਕ ਹਾਂ, ਸਾਡੇ ਜਿਹੜੇ ਲੋਕ ਨੇ ਉਹ ਤਾਂ ਪਰਸੀਕਿਊਸ਼ਨ ਤੋਂ ਦੌੜ ਰਹੇ ਨੇ ਕਿ ਵੀ ਤੁਸੀਂ ਸਾਡੇ ਧਰਮ ਤੇ ਹਮਲਾ ਕੀਤਾ ਹੋਇਆ, ਤੁਸੀਂ ਸਾਡੇ ਆਰਥਿਕ ਸੋਰਸ ਲੁੱਟੇ ਹੋਏ ਨੇ, ਪਰਸੀਕਿਊਸ਼ਨ ਚੱਲ ਰਹੀ ਹੈ। ਅਸੀਂ ਘੁਸਪੈਠੀਆ ਨਹੀਂ ਹੈਗੇ, ਤੁਹਾਡਾ ਤਾਂ ਮੁਲਕ ਹੈ। ਜੇ ਤੁਹਾਡੇ ਮੁਲਕ ਦੇ ਜਿਹੜੇ ਗੁਜਰਾਤੀ ਔਰ ਆਂਧਰਾਈਟ ਔਰ ਦੂਜੇ ਉਹ ਬਾਰਡਰ ਕੰਧ ਟੱਪ ਕੇ ਮੈਕਸੀਕੋ ਦੀ ਆਉਂਦੇ ਨੇ, ਉਹ ਘੁਸਪੈਠੀਆ ਨੇ। ਪਰ ਹੁਣ ਜਦੋਂ ਤੋਂ ਇਹ ਹੁੰਦਾ ਕਿ ਭਾਈ, ਉਹ ਪੰਜਾਬੀ 'ਚ ਕਹਿੰਦਾ ਹੁੰਦਾ ਨੇ ਕਿ ਵੀ ਦੂਸਰੇ ਦੇ ਘਰ ਲੱਗੀ ਅੱਗ ਤੇ ਜਿਹੜੀ ਹੈ ਉਹ ਬਸੰਤਰ ਲੱਗਦੀ ਹੈ, ਅਸਲੀ ਤਾਂ ਅੱਗ ਉਹੀ ਹੁੰਦੀ ਜਦੋਂ ਆਪਣੇ ਘਰ ਲੱਗਦੀ ਹੈ। ਹੁਣ ਦੇਖਦੇ ਹਾਂ ਕਿਵੇਂ ਅਬ ਕੀ ਬਾਰ ਟਰੰਪ ਸਰਕਾਰ ਕਿਵੇਂ ਚੱਲੇਗਾ ਕੰਮ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਵਫਦ ਨੇ ਜਨੇਵਾ ਵਿੱਚ ਹੋਈ ਫਸਟ ਵਰਲਡ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਉਹਨਾਂ ਵੱਲੋਂ ਭਾਰਤ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਗਾਇਬ ਕੀਤੇ ਗਏ ਸਿੱਖ ਨੌਜਵਾਨਾਂ ਦੇ ਕੇਸ ਨੂੰ ਡਿਸਕਸ ਕੀਤਾ ਔਰ UN ਦੀ ਇਹ ਕਾਂਗਰਸ ਜ਼ਬਰਦਸਤੀ ਗਾਇਬ ਕੀਤੇ ਗਏ ਯਾਨੀ ਕਿ ਐਨਫੋਰਸ ਡਿਸਪੀਅਰੈਂਸਸ ਦੇ ਮੁੱਦੇ ਤੇ ਹੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਬਜਾਏ ਇਸ ਗੱਲ ਦੇ ਫੋਕਸ ਕਰਨ ਦੇ ਕਿ ਇੰਨੀ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਡਿਪੋਰਟ ਕੀਤਾ ਜਾਣਾ ਹੈ, 18,000 ਦੀ ਪਹਿਲੀ ਇੰਸਟਾਲਮੈਂਟ ਹੈ, ਫਿਰ ਕਲੋਜ਼ ਟੂ 2.5 ਲੱਖ ਦੇ ਕਰੀਬ ਨੇ ਨੰਬਰ, ਇਸ ਤੋਂ ਵੀ ਰਾਦਰ ਜ਼ਿਆਦਾ ਹੋ ਸਕਦਾ ਹੈ। ਹੁਣ ਉਹਦੇ 'ਚ ਮੈਂ ਦੇਖ ਰਿਹਾ ਵੀ ਇੰਡੀਅਨ ਮੀਡੀਆ ਦਾ ਜਾਂ ਉਹਨਾਂ ਦੇ ਜਿਹੜੇ ਏਜੰਟ ਨੇ ਕਿਸ ਕਿਸਮ ਦਾ ਰਵੱਈਆ ਉਹ ਇਹਨੂੰ ਇਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਉਹਨਾਂ 'ਚੋਂ ਫਿਰ ਪੰਜਾਬੀ ਵੀ ਆਉਣਗੇ ਜਿਹੜੇ ਖਾਲਿਸਤਾਨ ਦੇ ਨਾਂ ਥੱਲੇ ਬਾਹਰ ਲੈਂਦੇ ਸੀ, ਹੁਣ ਉਹਨਾਂ ਦੇ ਰਾਹ ਬੰਦ ਹੋਏਗਾ, ਇਹ ਸੈਟਬੈਕ ਲੱਗੇਗਾ ਖਾਲਿਸਤਾਨੀਆਂ ਨੂੰ, ਇਹ ਉਹ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇੱਕ ਬਹੁਤ ਚੰਗੀ ਪੋਜ਼ੀਟਿਵ ਗੱਲ ਹੈ। ਅੱਧਾ ਕੁ ਮੀਡੀਆ ਇਸ ਗੱਲ ਤੇ ਲੱਗਾ ਹੋਇਆ ਕਿ ਜੀ ਮੋਦੀ ਨੂੰ ਤਾਂ ਸੱਦਾ ਨਹੀਂ ਮਿਲਿਆ,
ਔਰ ਗੁਰਪਤਵੰਤ ਸਿੰਘ ਪੰਨੂ, ਡਾਕਟਰ ਬਖਸ਼ੀਸ਼ ਸਿੰਘ ਜਿਹੜੇ ਨੇ ਉਹਨਾਂ ਨੇ ਜਿਹੜਾ ਉਹ ਉਹਨਾਂ ਦੇ ਬਾਲਰੂਮ ਫੰਕਸ਼ਨਸ ਜਿਹੜੇ ਸ਼ਾਮ ਨੂੰ ਜਸ਼ਨਾਂ ਦੇ ਸੀ ਉਹਦੇ 'ਚ ਪਾਰਟਿਸਿਪੇਟ ਕੀਤਾ ਹੈ ਔਰ ਉਹਨੂੰ ਲੈ ਕੇ ਉਹਨਾਂ ਨੇ ਪੂਰਾ ਜਿਹੜਾ ਹੈ ਉਹ ਧਮਾਲ ਖੁਦ ਹੀ ਪਾਈ ਹੋਈ ਹੈ ਕਿ ਜੀ ਇਵੇਂ ਕਿਵੇਂ ਹੋ ਗਿਆ ਇਹ। ਸੋ ਇੱਕ ਪੱਖ ਹੋ ਚੱਲ ਰਿਹਾ, ਪਰ ਇੱਕ ਪਾਸੇ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਨੇਸ਼ਨ ਦੀ ਸੋਵਰਨਿਟੀ ਔਰ ਦੂਸਰੇ ਤੇ ਸਟ੍ਰੈਸ ਕਰਦੇ ਆ ਜਿਹੜੀਆਂ ਇੰਟਰਨੈਸ਼ਨਲ ਬਾਡੀਜ਼ ਨੇ ਉਹ UN ਹੋਏ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਚੋਂ ਨਿਕਲਣਾ ਹੈ ਜਾਂ ਕਲਾਈਮੇਟ ਚੇਂਜ ਨਾਲ ਸੰਬੰਧਿਤ ਹੋਣ ਜਾਂ ਹਿਊਮਨ ਰਾਈਟਸ ਦੇ ਮੁੱਦਿਆਂ ਦੇ ਉੱਤੇ ਕੀ ਸਟੈਂਡ ਹੋਏਗਾ ਇਹ ਤਾਂ ਆਉਣ ਵਾਲਾ ਪੀਰੀਅਡ ਦੱਸੇਗਾ। ਲੇਕਿਨ ਅਸੀਂ ਜਿਹੜਾ ਸਿੱਖ ਕੇਸ ਖਾਸ ਤੌਰ ਤੇ ਖਾਲਿਸਤਾਨ ਦਾ ਕੇਸ ਸਾਡਾ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ ਔਰ ਅਸੀਂ ਵੀ ਇਸ ਗੱਲ ਦੇ ਲਈ ਕਿਊਰੀਅਸ ਹਾਂ ਕਿ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਨੇ ਕੈਨੇਡਾ ਦੀ ਸੋਇਲ ਤੇ ਕੀਤਾ, ਅਮਰੀਕਾ 'ਚ ਕੀਤਾ, ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਫਾਈਲ ਹੋਇਆ ਪਲਾਟ, ਇਸ ਮੁੱਦੇ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਕਿਵੇਂ ਭਾਰਤ ਦੀ ਬਾਂਹ ਮਰੋੜ। ਹਾਲਾਂਕਿ ਐਰਿਕ ਗਾਰਸੈਟ ਹੀ ਭਾਵੇਂ ਉਹ ਬਾਈਡਨ ਅਪਾਇੰਟਡ ਐਂਬੈਸਡਰ ਸੀ ਇੰਡੀਆ 'ਚ, ਉਹਨਾਂ ਨੇ ਆਪਣੀ ਅਖੀਰਲੀ ਜਿਹੜੀ ਇੰਟਰਵਿਊ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਜਿਹੜਾ ਇੰਡੀਆ ਨੇ ਔਰ ਇਹ ਖੌਫ ਸੀ ਇੰਡੀਆ 'ਚ ਟਰੰਪ ਐਡਮਿਨਿਸਟ੍ਰੇਸ਼ਨ ਦਾ ਵੀ 5 ਦਿਨ ਪਹਿਲਾਂ ਉਹਨਾਂ ਦੇ ਸਹੁੰ ਚੁੱਕਣ ਤੋਂ ਉਹਨਾਂ ਨੇ ਕਿਹਾ ਜੀ ਹਾਂ ਉਹ ਜਿਹੜੀ ਅਸੀਂ ਇਨਕੁਆਇਰੀ ਕਮੇਟੀ ਬਣਾਈ ਸੀ ਉਹਨੇ ਪੜਤਾਲ ਕੀਤੀ ਹੈ ਔਰ ਵਿਕਾਸ ਯਾਦਵ ਜਿਹੜਾ ਉਹ ਰੋਗ ਐਲੀਮੈਂਟ ਹੈ ਵਿਦਨ ਉਹਨੂੰ ਅਸੀਂ ਹਟਾ ਦਿੱਤਾ ਹੈ, ਉਹਦੇ ਤੇ ਕਾਰਵਾਈ ਹੋਏਗੀ ਤੇ ਵਾਸ਼ ਦੇਅਰ ਹੈਂਡਸ ਆਫ। ਸੋ ਮਤਲਬ ਇਹ ਹੈ ਵੀ ਇਹਨਾਂ ਨੂੰ ਵੀ ਪਤਾ ਹੈ ਵੀ ਇਹ ਗੱਲ ਕਿੱਧਰ ਨੂੰ ਜਾਏਗੀ ਔਰ ਉਹਦੇ 'ਚ ਜਿਹੜਾ ਇੱਕ ਖਾਸ ਤੌਰ ਤੇ ਐਗਜ਼ੈਕਟਿਵ ਆਰਡਰ ਟਰੰਪ ਨੇ ਉਹ ਪੁਰਾਣਾ 1780 ਦਾ ਲਾਅ ਕਰਦੇ ਆ ਜਿਹੜਾ ਪਾਬੰਦੀਆਂ ਜਿਨ੍ਹਾਂ ਦੇ ਉੱਤੇ ਕਾਰਟਲ ਜਿਹਦੇ 'ਚ ਕਾਰਟਲ 'ਚ ਗੈਂਗਸਟਰਸ ਨੇ, ਡਰੱਗਸ ਨੇ ਔਰ ਟੈਰਰਿਜ਼ਮ ਹੈ ਉਸ ਦੇ ਉੱਤੇ ਪਾਬੰਦੀ। ਔਰ ਅਸੀਂ ਜਿਵੇਂ ਕਿਹਾ ਵੀ ਬਿਸ਼ਨੋਈ ਗੈਂਗ ਔਰ ਇਹ ਜਿਹੜੀਆਂ ਕਾਰਟਲ ਜਿਹੜੀਆਂ ਇੰਡੀਆ ਨੇ ਕੈਨੇਡਾ ਔਰ ਅਮਰੀਕਾ 'ਚ ਹਾਇਰਡ ਗੈਂਗ ਜਿਨ੍ਹਾਂ ਤੋਂ ਜਿਹੜੀ ਹੈ ਉਹ ਲੁੱਟਾ ਖੋਹੀ ਵੀ ਕਰਾਈ, ਜਿਹੜੀ ਕੈਨੇਡੀਅਨ ਇਨਵੈਸਟੀਗੇਸ਼ਨ ਸਾਹਮਣੇ ਆਇਆ ਔਰ ਮਰਡਰ ਵੀ ਕਰਵਾਇਆ ਇਸ ਦੇ ਉੱਤੇ ਔਰ ਉਹਨਾਂ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਜੇ ਡਿਕਲੇਅਰ ਕੀਤਾ ਜਾਂਦਾ ਜਿਹੜਾ ਉਹ ਕਰਨਗੇ ਇਵੈਂਚੁਅਲੀ ਐਗਜ਼ੈਕਟਿਵ ਆਰਡਰ ਦੇ ਥੱਲੇ, ਉਹਦੇ 'ਚ ਫਿਰ ਜਿਹੜੇ ਇਸ ਕਿਸਮ ਦੀਆਂ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਫਾਈਨੈਂਸ ਜਾਂ ਬਿਲਟ ਜਾਂ ਪੈਟਰਨਾਈਜ਼ ਕਰਨ ਵਾਲੇ ਮੁਲਕ ਨੇ ਉਹ ਵੀ ਟੈਰਰਿਜ਼ਮ ਦੀ ਕੈਟਾਗਰੀ ਥੱਲੇ ਆਉਂਦੇ ਨੇ। ਸੋ ਇਹ ਤਾਂ ਜੋ ਹੁਣ ਜਿਹਨੂੰ ਐਗਰੈਸਿਵ ਟੈਰਰਿਜ਼ਮ ਜਿਹੜਾ ਅਜੀਤ ਡੋਵਲ ਦੇ ਥੱਲੇ ਇਹਨਾਂ ਨੇ ਸ਼ੁਰੂ ਕੀਤਾ ਉਹਦੀ ਅਕਾਊਂਟੇਬਿਲਟੀ ਹੋਏਗੀ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਕਿਉਂਕਿ ਪਿਛਲੇ ਪੀਰੀਅਡ 'ਚ UK, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਇਹਨਾਂ ਸਾਰਿਆਂ ਦੇ ਐਫਰਟ ਨਾਲ ਇੱਕ ਬਾਡੀ ਜਿਹੜੀ ਪੂਰੀ ਹੁਣ ਇੰਟਰਨੈਸ਼ਨਲ ਲੌਬਿੰਗ ਦੇ ਉੱਤੇ ਲੱਗੀ ਹੈ ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜਾ ਇੱਕ ਵੱਡੀ ਜਿਸ ਨੂੰ ਕਾਂਗਰਸ ਦਾ ਨਾਂ ਦਿੱਤਾ ਗਿਆ ਔਰ ਇਹ ਸੀ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਫਸਟ ਵਰਲਡ ਕਾਂਗਰਸ ਔਨ ਐਨਫੋਰਸਡ ਡਿਸਅਪੀਅਰੈਂਸਿਸ। ਹੁਣ ਡਿਸਅਪੀਅਰ ਹੁੰਦਾ ਹੈ ਵੀ ਜਿਹਨੂੰ ਤੁਸੀਂ ਚੁੱਕ ਕੇ ਗਾਇਬ ਕਰ ਦਿੰਦੇ ਹੋ, ਐਨਫੋਰਸ ਦੀ ਸਟੇਟ ਦੀ ਨੀਤੀ ਹੁੰਦੀ ਹੈ ਚੁੱਕ ਕੇ ਉਹਨਾਂ ਨੂੰ ਗਾਇਬ ਕਰ ਦਿਓ ਝੂਠੇ ਪੁਲਿਸ ਮੁਕਾਬਲੇ 'ਚ। ਔਰ ਜੋ ਪੰਜਾਬ ਦੇ ਵਿੱਚ ਪੈਟਰਨ 84 ਤੋਂ 95 ਤੱਕ ਚੱਲਿਆ ਜਿਹਦੇ ਥੱਲੇ ਔਰ ਜਿਨ੍ਹਾਂ ਦੀਆਂ ਬਾਤਾਂ ਸਰ ਜਸਵੰਤ ਸਿੰਘ ਖਾਲੜਾ ਨੇ ਸਿਰਫ ਅੰਮ੍ਰਿਤਸਰ ਔਰ ਤਰਨਤਾਰਨ ਦੇ 3 ਸ਼ਮਸ਼ਾਨ ਘਾਟਾਂ ਤੋਂ ਹੀ ਹਜ਼ਾਰਾਂ ਉਹ ਨੌਜਵਾਨ ਜਿਨ੍ਹਾਂ 'ਚ ਬਜ਼ੁਰਗ ਵੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਵੀ ਸੀ, ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਸੀ, ਉਹਨਾਂ ਨੂੰ ਕਿਵੇਂ ਗਾਇਬ ਕੀਤਾ ਗਿਆ ਔਰ ਬਾਅਦ ਦੇ ਵਿੱਚ ਇਲੀਗਲੀ ਜਿਹੜਾ ਉਹ ਕ੍ਰੀਮੇਟ ਕੀਤਾ ਗਿਆ, ਮਾਸ ਕ੍ਰੀਮੇਸ਼ਨਸ ਦਾ ਅਸੀਂ ਜ਼ਿਕਰ ਕਰਦੇ ਹਾਂ। ਸੋ ਇਸ ਮੁੱਦੇ ਦੇ ਉੱਤੇ ਫੋਰਸਡ ਐਨਫੋਰਸਮੈਂਟ ਜਿਹੜੀ ਹੈ ਉਹਨਾਂ ਨੂੰ ਡਿਸਅਪੀਅਰੈਂਸਿਸ ਇਸ ਦੇ ਇੱਕ ਪਿਛਲੇ ਔਰ ਇਸ ਨੂੰ ਫਿਰ ਐਗਰੈਸਿਵ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਰੂਪ ਦਿੰਦੇ ਆ। UK ਦੇ ਵਿੱਚ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਨੂੰ ਗਾਇਬ ਕਰਨਾ, 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੋਲਡ ਬਲੱਡਡ, ਫਿਰ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ। ਸੋ ਇਸ ਤੇ ਬੇਸਡ 19 ਨਵੰਬਰ 2024 ਨੂੰ ਜਿਹੜਾ ਜਨੀਵਾ ਬੇਸਡ ਕਿਉਂਕਿ ਹਿਊਮਨ ਰਾਈਟਸ ਕਾਉਂਸਲ ਦਾ ਜਿਹੜਾ ਹੈੱਡਕੁਆਟਰ ਹੈ ਜਨੀਵਾ ਉਹਦੇ ਜਿਹੜੇ ਉਹਨਾਂ ਦੀ ਸਪੈਸ਼ਲ ਰੈਪੋਰਟੀਅਰਸ ਔਨ ਪ੍ਰਮੋਸ਼ਨ ਐਂਡ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਨੂੰ ਜਿਹੜਾ ਹੈ ਉਹ ਇੱਕ ਕਾਫੀ ਵੱਡਾ ਡੋਜ਼ੀਅਰ ਜਿਹੜਾ ਉਹ ਹੈਂਡਓਵਰ ਕੀਤਾ ਗਿਆ ਸੀ। ਮੇਰੇ ਖਿਆਲ 25-30 ਸਫ਼ੇ ਦਾ ਜਿਸ ਦੇ ਵਿੱਚ ਜਿਹੜਾ ਇਹ 19 ਨਵੰਬਰ 2024 ਦਾ ਸੀ
ਜਿਹਦੇ 'ਚ ਇਹ ਸਿੱਖਾਂ ਵੱਲੋਂ ਇਹ ਐਡਰੈਸ ਕਰਦਿਆਂ ਕਿਹਾ ਗਿਆ ਸੀ ਕਿ ਭਾਈ ਜੋ ਹੋ ਰਿਹਾ, we have the honor to address you in our capacity as special rapporteurs on the promotion and protection of human rights and fundamental freedoms while countering terrorism। ਔਰ ਇਹ ਜਿਹੜਾ ਸਪੈਸ਼ਲ ਰੈਪੋਰਟਿਓਰ ਨੇ ਜੋ ਉਹਨਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀ, ਉਸ ਦੇ ਉੱਤੇ ਉਹਨਾਂ ਨੇ ਇੱਕ ਸਮਰੀ ਐਕਸਟਰਾ ਜੁਡੀਸ਼ੀਅਲ ਸਮਰੀ ਆਰਬਿਟਰੀ ਐਗਜ਼ੀਕਿਊਸ਼ਨਸ ਇਹ ਸਾਰੇ ਦੇ ਉੱਤੇ ਜਾਰੀ ਕੀਤੀ, ਜਿਹੜੀ ਬੜੀ ਡਿਟੇਲ 'ਚ ਹੈ, ਉਹਨੂੰ ਤਾਂ ਮੈਂ ਨਹੀਂ ਪੜ੍ਹ ਸਕਾਂਗਾ। ਲੇਕਿਨ ਉਹਦੇ 'ਚ ਉਹਨਾਂ ਨੇ ਪੂਰੇ ਵੇਰਵਿਆਂ ਦੇ ਨਾਲ ਵੀ ਇਸ ਪੀਰੀਅਡ 'ਚ ਕੀ ਹੋਇਆ। ਹੁਣ ਅਸੀਂ ਦੇਖਦੇ ਹਾਂ ਵੀ ਸਿੱਖ ਫੈਡਰੇਸ਼ਨ ਨੂੰ ਇਸ ਜਿਹੜੀ ਫੋਰਸਡ ਜਿਹੜੀਆਂ ਐਨਫੋਰਸਡ ਡਿਸਅਪੀਅਰੈਂਸਿਸ ਦੀ ਫਸਟ ਵਰਲਡ ਕਾਂਗਰਸ ਹੋਈ, ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸਿੱਖ ਫੈਡਰੇਸ਼ਨ ਦੇ ਨੁਮਾਇੰਦਿਆਂ ਨੂੰ, ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਕਿ ਜਨੀਵਾ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਦਾ ਮੈਂ ਕੁਝ ਹਿੱਸਾ ਜ਼ਰੂਰ ਸਾਂਝਾ ਕਰਾਂਗਾ। ਉਹਨਾਂ ਨੇ ਕਿਹਾ ਕਿ ਵੀ ਰਿਪਰੈਜ਼ੈਂਟੇਟਿਵ ਜਿਹੜੇ ਨੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ, ਉਹਨਾਂ ਨੇ ਫਸਟ ਵਰਲਡ ਕਾਂਗਰਸ ਜਿਹੜੀ ਐਨਫੋਰਸਡ ਡਿਸਅਪੀਅਰੈਂਸ ਦੇ ਉੱਤੇ ਜਨੀਵਾ 'ਚ ਹੋਈ, ਜਿਹਦੇ 'ਚ ਬਹੁਤ ਲੈਵਲ ਦੇ ਗਲੋਬਲ ਲੀਡਰ ਆਏ ਹੋਏ ਸੀ, ਇੰਟਰਨੈਸ਼ਨਲ ਐਕਸਪਰਟ ਸੀ, ਨਾਲ ਦੀ ਨਾਲ ਕੀ UN ਆਫੀਸ਼ੀਅਲ ਤੇ ਰਿਪਰੈਜ਼ੈਂਟੇਟਿਵ ਜਿਹੜੇ ਹਿਊਮਨ ਰਾਈਟਸ ਮੈਕੈਨਿਜ਼ਮ ਨੂੰ ਸਮਝਦੇ ਨੇ ਫੋਰਸਡ ਡਿਸਅਪੀਅਰੈਂਸ ਦੇ ਉੱਤੇ, ਉਹਨਾਂ ਦੀ ਪਾਰਟਿਸਿਪੇਸ਼ਨ ਸੀ। ਇਹ 15-16 ਜਨਵਰੀ ਨੂੰ ਜਨੀਵਾ ਦੇ ਵਿੱਚ ਇਹ ਕਾਨਫਰੰਸ ਹੋਈ, ਸਵਿਟਜ਼ਰਲੈਂਡ 'ਚ ਹੈ ਜਨੀਵਾ, ਔਰ ਇਹਨੂੰ ਕੋ-ਆਰਗੇਨਾਈਜ਼ ਕੀਤਾ ਗਿਆ ਯੂਨਾਈਟਿਡ ਨੇਸ਼ਨਸ ਕਮੇਟੀ ਔਨ ਐਨਫੋਰਸਡ ਡਿਸਅਪੀਅਰੈਂਸਿਸ, UN ਵਰਕਿੰਗ ਗਰੁੱਪ ਔਨ ਐਨਫੋਰਸਡ ਡਿਸਅਪੀਅਰੈਂਸਿਸ, ਆਫਿਸ ਆਫ ਦਾ UN ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਐਂਡ ਕਨਵੈਨਸ਼ਨ ਅਗੇਂਸਟ ਐਨਫੋਰਸਡ ਡਿਸਅਪੀਅਰੈਂਸ ਇਨੀਸ਼ੀਏਟਿਵ। ਇਹ ਸਾਰੇ ਜਿਹੜੇ ਗਰੁੱਪ ਨੇ ਇਹਨਾਂ ਨੇ ਆਰਗੇਨਾਈਜ਼ ਕੀਤਾ, ਔਰ ਜਿਹੜੇ ਸਿੱਖ ਰਿਪਰੈਜ਼ੈਂਟੇਟਿਵ ਸੀ ਉਹਦੇ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਐਨਫੋਰਸਡ ਡਿਸਅਪੀਅਰੈਂਸਿਸ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਕਿਵੇਂ ਇੰਡੀਅਨ ਫੋਰਸਿਸ ਨੇ ਜਿਹੜੇ ਪੋਲੀਟੀਕਲ ਮੋਬਿਲਾਈਜੇਸ਼ਨ ਸਿੱਖਾਂ ਦੀ ਆਪਣੇ ਹੱਕਾਂ ਲਈ ਸੀ ਉਹਨੂੰ ਡਿਸਟਰੋਏ ਕਰਦਿਆਂ ਕਿਵੇਂ ਉਹਨਾਂ ਨੇ ਜਿਹੜੀ ਵਾਈਡ ਸਪਰੈਡ ਸਪੋਰਟ ਖਾਲਿਸਤਾਨ ਦੀ ਸੀ ਉਹਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਕਿਲਿੰਗਸ ਕੀਤੀਆਂ ਔਰ ਜਿਹੜੇ ਨੇ ਐਲੀਮੀਨੇਟ ਕੀਤੇ। ਔਰ ਉਹਨਾਂ ਨੇ ਫਿਰ ਇਸ ਦੀ ਬੈਕਗਰਾਊਂਡ ਦਿੱਤੀ ਹੈ ਕਿ ਵੀ ਜਿਹੜਾ ਫੌਜੀ ਹਮਲਾ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹੋਇਆ, ਭਾਰਤੀ ਸੁਰੱਖਿਆ ਦਸਤਿਆਂ ਨੇ ਦੂਸਰਾ ਇੱਕ ਆਪਰੇਸ਼ਨ ਪੰਜਾਬ ਦੇ ਕੰਟਰੀ ਸਾਈਡ 'ਚ ਜਿਹੜਾ ਲਾਂਚ ਕੀਤਾ, ਜਿਹਦਾ ਨਾਮ ਉਹਨਾਂ ਨੇ ਆਪਰੇਸ਼ਨ ਵੁੱਡ ਰੋਜ਼ ਰੱਖਿਆ। ਔਰ ਉਹਦੇ ਥੱਲੇ ਜਿਹੜੇ ਨੇ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਪੰਜਾਬ 'ਚੋਂ ਗਾਇਬ ਕਰ ਦਿੱਤੇ ਗਏ। ਇਹ ਐਥਨਿਕ ਕਲੀਨਜ਼ਿੰਗ ਸੀ, ਉਹਨੂੰ ਬਹੁਤ ਤੇਜ਼ੀ ਨਾਲ ਕੀਤਾ ਗਿਆ ਔਰ ਆਲਮੋਸਟ 10 ਸਾਲ ਇਹ ਚੱਲਦਾ ਰਿਹਾ, 1984 ਤੋਂ 1994-95 ਤੱਕ। ਔਰ ਜਿਹਦੇ 'ਚ ਆਰਬਿਟਰੀ ਡਿਟੈਂਸ਼ਨਸ ਹੋਈਆਂ, ਟਾਰਚਰ ਹੋਇਆ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ। ਔਰ ਈਵਨ ਸਿੱਖ ਐਕਟਿਵਿਸਟ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ ਥਾਊਜ਼ੈਂਡਸ ਆਫ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਡਾਕੂਮੈਂਟ ਕੀਤਾ, ਉਹਨਾਂ ਨੂੰ ਵੀ ਫਾਈਨਲੀ ਜਿਹੜਾ ਸਿਕਿਉਰਿਟੀ ਫੋਰਸਿਸ ਨੇ ਡਿਸਅਪੀਅਰ ਕੀਤਾ, ਜਾਂ ਉਹਨਾਂ ਨੂੰ ਵੀ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਹਿੱਸਾ ਬਣਾ ਦਿੱਤਾ, ਜਿਸ ਦੇ ਉੱਤੇ ਉਹਨਾਂ ਨੇ ਕੰਮ ਕਰਕੇ ਦੁਨੀਆ ਦੇ ਸਾਹਮਣੇ ਹਕੀਕਤ ਰੱਖੀ ਸੀ। ਫਿਰ ਇਹਦੀ ਉਹਨਾਂ ਨੇ ਬੈਕਗਰਾਉਂਡ ਦਿੱਤੀ ਹੈ ਕਿ 1849 ਤੱਕ ਸਾਡਾ ਆਪਣਾ ਮੁਲਕ ਸਰਕਾਰੇ ਖਾਲਸਾ ਦੇ ਥੱਲੇ ਸੀ, ਉਸ ਨੂੰ ਬ੍ਰਿਟਿਸ਼ਰਸ ਨੇ ਕੋਲੋਨਾਈਜ਼ ਕੀਤਾ। ਔਰ ਉਸ ਸਾਰੇ ਪੀਰੀਅਡ ਤੋਂ ਲੈ ਕੇ ਖਾਲਸਾ ਪੰਥ ਰੀਐਸਟੈਬਲਿਸ਼ ਕਰਨ ਦੇ ਲਈ, ਆਪਣੀ ਸੋਵਰਨਿਟੀ ਇੰਡੀਪੈਂਡੈਂਟ ਸਟੇਟ ਖਾਲਿਸਤਾਨ ਬਣਾਉਣ ਦੇ ਲਈ ਯਤਨਸ਼ੀਲ ਹੈ। ਔਰ ਇਹਦੇ ਜਵਾਬ ਦੇ ਵਿੱਚ ਇੰਡੀਅਨ ਸਿਕਿਉਰਿਟੀ ਫੋਰਸਿਸ ਨੇ ਕੋਈ ਵੀ ਸੈਲਫ ਡਿਟਰਮੀਨੇਸ਼ਨ ਨਾਲ ਸੰਬੰਧਿਤ ਮੁੱਦੇ ਤੇ ਸਿੱਖਾਂ ਦੇ ਨਾਲ ਕੋਈ ਮੁੱਖ ਮੁਕਾ ਨਹੀਂ ਕੀਤਾ, ਔਰ ਉਹ ਲਗਾਤਾਰ ਤਾਕਤ ਦਾ ਇਸਤੇਮਾਲ ਕਰ ਰਹੇ ਨੇ ਵਾਇਲੈਂਟਲੀ ਕ੍ਰਸ਼ ਕਰਨ ਲਈ ਸਿੱਖ ਤਾਕਤ ਨੂੰ, ਤਾਂ ਕਿ ਜਿਹੜੀ ਦਿੱਲੀ ਦਰਬਾਰ ਦੀ ਹੈਜੇਮਨੀ ਹੈ, ਗਲਬਾ ਹੈ, ਉਹ ਸਿੱਖਾਂ ਦੇ ਉੱਤੇ ਬਣਿਆ ਰਹੇ। ਔਰ ਇਸ ਮੌਕੇ ਦੇ ਉੱਤੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਭਾਈ ਮਨਿੰਦਰ ਸਿੰਘ ਕੈਨੇਡਾ ਬੇਸਡ ਨੇ, ਉਹਨਾਂ ਨੇ ਜਿਹੜਾ ਕੋਟ ਦਿੱਤੀ ਆਪਣੀ, ਉਹਨਾਂ ਨੇ ਕਿਹਾ ਕਿ ਵਾਈਲ ਰੈਕਗਨਾਈਜ਼ਿੰਗ ਦਾ ਇੰਪੋਰਟੈਂਟ ਕੰਟਰੀਬਿਊਸ਼ਨਸ ਆਫ ਇੰਟਰਨੈਸ਼ਨਲ ਮੂਵਮੈਂਟਸ ਐਂਡ ਕਮਿਊਨਿਟੀਜ਼, particularly those from the global south who helped shape the international human rights architecture, we emphasize the importance of justice to ensure that human rights instruments are not limited to simple reactionary defense mechanisms. Instead, international forums must demonstrate the will to address the underlying issues that create the conditions for violations, because human rights cannot replace political struggle and liberation. ਇਹ ਬਹੁਤ ਟਿਕਾਣੇ ਤੇ ਤੀਰ ਹੈ। ਤੁਸੀਂ ਸਿਰਫ ਹਿਊਮਨ ਰਾਈਟਸ ਕਰੀ ਜਾਓ ਤੇ ਉਹ ਆਪਣੇ ਆਪ 'ਚ ਕਾਫੀ ਨਹੀਂ ਹੈ।
ਪਹਿਲਾਂ ਤੁਸੀਂ ਦੇਖੋ ਵੀ ਕਿਉਂ ਵਾਇਲੇਟ ਹੋ ਰਹੇ ਨੇ ਹਿਊਮਨ ਰਾਈਟਸ। ਬਿਲਕੁਲ ਕਿਉਂਕਿ ਤੁਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਹੋ, ਤੁਸੀਂ ਪੋਲੀਟੀਕਲ ਸਟਰਗਲ ਦੇ ਨਾਲ ਲਿਬਰੇਸ਼ਨ ਮੰਗਦੇ ਹੋ। ਜੇ ਇਸ ਮੁੱਦੇ ਦੇ ਉੱਤੇ ਕੋਈ ਪ੍ਰੋਐਕਟਿਵ ਅਪਰੋਚ ਯੂਨਾਈਟਿਡ ਨੇਸ਼ਨਸ ਜਾਂ ਉਹਨਾਂ ਬਾਡੀਜ਼ ਦੀ ਨਹੀਂ ਹੁੰਦੀ, ਬਾਕੀ ਤਾਂ ਫਿਰ ਤੁਸੀਂ ਡਾਟਾ ਕਾਊਂਟ ਕਰ ਰਹੇ ਹੁੰਦੇ ਹੋ ਕਿ ਹਰ ਕੋਈ ਆਇਆ ਜੀ ਸਾਡੇ ਮੁਲਕ 'ਚ ਇੰਨੇ ਮਾਰਤੇ ਸਿਕਿਉਰਿਟੀ ਦਸਤਿਆਂ ਨੇ, ਮਿਆਂਮਾਰ 'ਚ ਇਹ ਕਰਤਾ, ਇੱਥੇ ਉਹ ਕਰਤਾ, ਉੱਥੇ ਉਹ ਕਰਤਾ। ਬਿਲਕੁਲ ਔਰ ਉਹਨਾਂ ਨੇ ਅਖੀਰ 'ਚ ਕਿਹਾ ਵੀ ਅਸੀਂ ਸੋਲੀਡੈਰਿਟੀ ਦਿਖਾਉਂਦੇ ਆ, ਜਿਹੜੇ ਆਲ ਓਵਰ ਦਾ ਵਰਲਡ ਇੱਥੇ ਰਿਪਰੈਜ਼ੈਂਟੇਟਿਵਸ ਆਏ ਨੇ ਸਾਊਥ ਏਸ਼ੀਆ 'ਚੋਂ, ਔਰ ਜਿਹੜੇ ਮਹਿਸੂਸ ਕਰਦੇ ਨੇ ਕਿ ਵੀ ਸਾਨੂੰ ਕਿਵੇਂ ਕੋਆਰਡੀਨੇਟ ਕਰਨਾ ਚਾਹੀਦਾ ਟੁਗੈਦਰ। ਅਸੀਂ ਜਿਹੜਾ ਸਿਰਫ ਅਨਈਕੁਅਲ ਗਲੋਬਲ ਇੰਸਟੀਟਿਊਸ਼ਨ ਜਿਹੜੀਆਂ ਅੱਜ ਦੁਨੀਆ 'ਚ ਨੇ ਉਹਨਾਂ 'ਤੇ ਰਿਲਾਈ ਨਾ ਕਰੀਏ। ਰਿਪਰੈਜ਼ੈਂਟੇਟਿਵਸ ਨੇ ਮਹਿਸੂਸ ਕੀਤਾ ਕਿ ਵੀ ਅਸੀਂ ਇਹਨਾਂ ਗਲੋਬਲ ਫੋਰਮਸ ਨੂੰ ਯੂਜ਼ ਕਰੀਏ, ਪਾਵਰ ਇਨ ਬੈਲੈਂਸ ਨੂੰ, ਡਾਇਰੈਕਟ ਡਾਇਲੋਗ ਪੀਪਲ ਟੂ ਪੀਪਲ ਅਰਾਊਂਡ ਦਾ ਵਰਲਡ ਹੋਏ। ਔਰ ਇਹ ਜਿਹੜਾ ਸਿੱਖ ਵਿਜ਼ਨ ਹੈ, ਯੂਨੀਕ ਸਿੱਖ ਵਿਜ਼ਨ, ਸਰਬੱਤ ਦਾ ਭਲਾ, ਔਰ ਇਹ ਹੀ ਜਿਹੜਾ ਇਹ ਸਾਡੀ ਖਾਲਿਸਤਾਨ ਦੀ ਹਕੂਮਤ ਦਾ ਵੀ ਇਹੀ ਵਿਜ਼ਨ ਹੈ। ਸੋ ਮੈਂ ਜਿੱਥੇ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਉਹਨਾਂ ਦੇ ਸਾਰੇ ਅਹੁਦੇਦਾਰਾਂ ਨੂੰ, ਇਹ ਬੜੀ ਟਾਇਰਲੈਸ ਟੀਮ ਹੈ ਜੀ, ਯੰਗਸਟਰਸ ਨੇ ਬਹੁਤ ਸਾਰੇ, ਇਹਨਾਂ ਮੁਲਕਾਂ ਦੇ ਜੰਮਪਲ ਨੇ, ਉਹਨਾਂ ਨੂੰ ਕੋਈ ਲੈਂਗੁਏਜ ਦਾ ਬੈਰੀਅਰ ਨਹੀਂ ਹੈ, ਕੋਈ ਕੰਪਲੈਕਸ ਨਹੀਂ ਹੈ, ਸਿੱਖੀ ਨਾਲ ਰੰਗੇ ਹੋਏ ਨੇ, ਰੋਮ ਦੇ ਵਿੱਚ ਸਿੱਖੀ ਵਸੀ ਹੋਈ ਹੈ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਹੁਣ ਇਸ ਕੇਸ ਨੂੰ ਇਸ ਲੈਵਲ ਤੇ ਜਿਹੜਾ ਹੈ ਉਹ ਲੈ ਕੇ ਗਏ ਨੇ, ਔਰ ਇਵੇਂ ਹੀ ਇਹਨਾਂ ਦੀ ਐਕਟੀਵਿਟੀ ਜਾਰੀ ਰਹੇ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੇ ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਕਿਹਾ ਹੈ ਕਿ ਅੱਜ ਕੱਲ੍ਹ ਦਿੱਲੀ ਵਿੱਚ ਪੰਜਾਬ ਦੇ ਰਜਿਸਟ੍ਰੇਸ਼ਨ ਨੰਬਰ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਘੁੰਮ ਰਹੀਆਂ ਨੇ ਔਰ 26 ਜਨਵਰੀ ਨੇੜੇ ਹੈ, ਪਤਾ ਨਹੀਂ ਕਿਸ ਗੱਡੀ ਵਿੱਚ ਦਹਿਸ਼ਤਗਰਦ ਹੋਣ। ਇਹ ਦੇਸ਼ ਦੀ ਸੁਰੱਖਿਆ ਨੂੰ ਭਾਰੀ ਖਤਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅਕਸਰ ਪਿਛਲੇ ਦਿਨਾਂ 'ਚ ਇੱਕ ਬਹੁਤ ਪੁਰਾਣਾ ਇੰਟਰਵਿਊ ਦੇਖਣ ਦਾ ਮੌਕਾ ਬਣਿਆ। ਡਾਕਟਰ BR ਅੰਬੇਦਕਰ 1950s 'ਚ ਉਹਨਾਂ ਨੇ BBC ਨੂੰ ਇੰਟਰਵਿਊ ਦਿੱਤਾ। ਉਦੋਂ ਉਹ ਫਾਰਗ ਹੋ ਗਏ ਸੀ, ਉੱਥੋਂ ਇਲੈਕਸ਼ਨ ਵੀ ਹਾਰ ਗਏ ਸੀ ਔਰ ਲਾ ਮਿਨਿਸਟਰ ਦੇ ਤੌਰ ਤੇ ਵੀ ਨਹਿਰੂ ਦੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ। ਤੇ ਉਹਦੇ 'ਚ ਉਹਨਾਂ ਨੇ ਗਾਂਧੀ ਬਾਰੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਇਸ ਬੰਦੇ ਨੂੰ ਮਹਾਤਮਾ ਕੀ, ਇਹ ਤਾਂ ਨਾਰਮਲ ਲੋਕਾਂ ਨਾਲੋਂ ਵੀ ਨਾ ਇਖਲਾਕੀ ਪੱਧਰ, ਔਰ ਦੂਸਰਾ ਉਹਨੇ ਕਿਹਾ ਆਰਥੋਡਾਕਸ ਹਿੰਦੂ, ਸ਼ੁੱਧ ਹਿੰਦੂ ਮਨੂ ਸਮ੍ਰਿਤੀ ਦੇ ਅੰਦਰ, ਔਰ ਇਹ ਬਿਲਕੁਲ ਧੋਖੇਬਾਜ਼ ਜਿਹੜਾ ਹੈ। ਤੇ ਮੈਂ ਸਮਝਦਾ ਵੀ ਜਿਹੜਾ ਇਹਨਾਂ ਨੇ ਜਿਹਨੂੰ ਇਸ ਲੈਵਲ ਦੇ ਉੱਤੇ ਲਿਆ ਕੇ ਮਹਾਤਮਾ ਬਣਾ ਕੇ ਜੀਸਸ ਤੋਂ ਬਾਅਦ ਐਪੋਸਟਲ ਆਫ ਨਾਨ ਵਾਇਲੈਂਸ ਖੜਾ ਕੀਤਾ, ਉਹਦੇ ਬਾਰੇ ਜਿਹੜਾ ਸੰਵਿਧਾਨ ਬਣਾਉਣ ਵਾਲਾ, ਜਿਨ੍ਹਾਂ ਨੂੰ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਡਾਕਟਰ BR ਅੰਬੇਦਕਰ ਕਹਿੰਦੇ ਨੇ, ਉਹਨਾਂ ਦਾ ਇਹ ਐਟੀਟਿਊਡ ਸੀ।
ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਤਾਂ ਇਹ ਲਫ਼ਜ਼ ਨੇ, ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਲੇਕਿਨ ਬਹੁ ਗਿਣਤੀ ਜਾਂ ਵੱਡ ਗਿਣਤੀ ਜਾਂ ਮੈਜੋਰਿਟੀ ਦਾ ਕੀ ਐਟੀਚਿਊਡ ਹੈ, ਬੇਸਿਕਲੀ ਬ੍ਰਹਿਮਨਿਕਲ ਮਾਈਂਡਸੈਟ ਕੀ ਹੈ, ਉਸ ਬਾਰੇ ਤਾਂ ਮੁਹੰਮਦ ਅਲੀ ਜਿਨ੍ਹਾਂ ਦੇ ਲਫ਼ਜ਼ ਜਿਹੜੇ ਮੈਂ ਸਮਝਦਾ ਵੀ ਪ੍ਰੋਫਿਟਿਕ ਸਨ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਅਨਾੜੀ ਨੇ ਸਿਆਸੀ ਤੌਰ ਤੇ ਸਿੱਖ। they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves। ਕਿ ਅਜੇ ਉਹਨਾਂ ਨੇ ਸਹਿ ਗੁਲਾਮ ਦੇਖਿਆ, ਜਿੱਦਣ ਇਹਨਾਂ ਦੇ ਹੱਥ ਪਾਵਰ ਆਈ ਉਦੋਂ ਸਮਝ ਆਏਗੀ ਕਿ ਵੀ ਹਾਕਮ ਕੌਣ ਹੈ ਤੇ ਗੁਲਾਮ ਕੌਣ ਹੈ। ਬਿਲਕੁਲ। ਹੁਣ ਦਿੱਲੀ ਦੇ ਵਿੱਚ ਅਸੈਂਬਲੀ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ, ਪੰਜਾਬ ਦੇ ਸਾਰੇ ਸੋਰਸ ਰੀਸੋਰਸ ਲੁੱਟ ਖਸੁੱਟ ਕਰ ਆ ਕੇ ਭਗਵੰਤ ਮਾਨ ਰਾਹੀਂ ਦਿੱਲੀ 'ਚ ਕੇਜਰੀਵਾਲ ਬਾਣੀਆਂ ਹਿੰਦੂਤਵਾਦੀ ਬੀ ਟੀਮ। ਉਹ ਕਹਿੰਦਾ ਮੇਰੇ ਤਾਂ ਪਿਓ ਵੀ RSS ਭਾਰਤੀ ਜਨਸੰਘ ਦੇ ਮੈਂਬਰ ਸੀ, ਔਰ ਕੰਪੀਟੀਸ਼ਨ ਕਰ ਲਓ। ਮੈਂ ਉਹ ਤਾਂ ਨਾਗਪੁਰ ਦੇ ਉਹਨੂੰ ਮੋਹਨ ਭਾਗਵਤ ਨੂੰ ਲਿਖਦਾ ਕਿ ਵੀ ਦੇਖ ਤੇਰੇ ਹਿੰਦੂਤਵਾ ਵਾਲੇ ਕੀ ਕਰਦੇ ਨੇ, ਮੇਰੇ ਨਾਲ ਕੰਪੀਟੀਸ਼ਨ ਕਰਕੇ ਦੇਖ ਲਓ। ਉਹਨਾਂ ਨੂੰ ਦੱਸ ਰਿਹਾ ਵੀ ਮੈਂ ਜ਼ਿਆਦਾ ਲਾਇਲ ਹਾਂ। ਚਲੋ ਇਹ ਇੱਕ ਵੱਖਰਾ ਐਸਪੈਕਟ ਹੈ ਕਿ ਪੰਜਾਬ ਦੇ ਲੋਕਾਂ ਨੇ ਕਾਲਾ ਚੋਰ ਲਿਆਂਦੇ ਵੀ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਕੱਢੋ, ਭਾਵੇਂ ਕਾਲਾ ਚੋਰ ਆ ਜਾਏ। ਉਹ ਕਾਲਾ ਚੋਰ ਲੈ ਆਂਦਾ ਦਿੱਲੀ ਵਾਲਾ, ਉਹ ਪਾੜ ਲੱਗੇ। ਹੁਣ 10 ਸਾਲ ਤੋਂ ਅਰਵਿੰਦ ਕੇਜਰੀਵਾਲ ਦੀ ਹਕੂਮਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਪੈਸਾ, ਸਰਕਾਰੀ ਖਜ਼ਾਨਿਆਂ ਦਾ ਰੀਸੋਰਸ, ਦੂਜੇ ਇਸ ਵੇਲੇ ਪੰਜਾਬ ਦੀ ਸਾਰੀ ਕੈਬਨਿਟ ਸਣੇ ਭਗਵੰਤ ਮਾਨ ਜਾਂ ਦਿੱਲੀ 'ਚ ਡੇਰੇ ਲਾ ਕੇ ਬੈਠੇ ਹੋਏ ਨੇ। ਬੀਜੇਪੀ ਨੂੰ ਲੱਗਦਾ ਹੈ ਕਿ ਵੀ 10 ਸਾਲ ਹੋ ਗਏ ਅਰਵਿੰਦ ਕੇਜਰੀਵਾਲ ਨੂੰ, ਉਹਨੂੰ ਫਸਾਇਆ ਵੀ ਇਸ ਵੇਲੇ ਉਹ ਚੀਫ ਮਿਨਿਸਟਰ ਵੀ ਨਹੀਂ ਹੈ, ਉਹ ਆਤਸ਼ੀ ਜਿਹੜੀ ਉਹਦੀ ਮਿਨਿਸਟਰ ਸੀ ਉਹਨੂੰ ਬਣਾਉਣਾ ਪਿਆ ਕਿਉਂਕਿ ਕਰਪਸ਼ਨ ਕੇਸ 'ਚ ਜਿਹੜਾ ਉਹ ਫਸਿਆ ਹੋਇਆ। ਪਰ ਉਹ ਹਰ ਹਾਲਤ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਖੋਣਾ ਚਾਹੁੰਦੀ ਹੈ ਕਿ ਵੀ ਦਿੱਲੀ ਦੇ ਵਿੱਚ ਆਪਣੀ ਹਕੂਮਤ ਬਣੇ। ਹਾਲਾਂ ਯੂਨੀਅਨ ਟੈਰੀਟਰੀ ਵਾਂਗ ਹੈ, ਕੋਈ ਵੀ ਤਾਕਤਾਂ ਦਿੱਲੀ ਨੂੰ ਵੀ ਅੱਧਾ ਤਾਂ ਲੈਫਟੀਨੈਂਟ ਗਵਰਨਰ ਹੀ ਉਹਨਾਂ ਦਾ ਰਨ ਕਰਦਾ। ਹੁਣ ਜ਼ਾਹਰ ਹੈ ਵੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਜਿਹੜੇ ਬੰਦੇ ਵੀ ਜਾਂਦੇ ਨੇ, ਦੂਸਰੇ ਵੀ ਉਹ ਉੱਥੇ ਪ੍ਰਚਾਰ ਵੀ ਕਰਦੇ ਨੇ, ਪੈਸਾ ਵੀ ਜਾ ਰਿਹਾ। ਨਫ਼ਰਤ ਕਿਸ ਕਦਰ ਹੈ, ਗਾਂਧੀ ਦਾ ਜ਼ਿਕਰ ਜਾਂ ਕਾਂਗਰਸ ਦਾ, ਕਿਉਂਕਿ ਕਾਂਗਰਸ ਬਾਰੇ ਉਹਨੇ ਤਾਂ ਜੂਨ 84 ਘੱਲੂਘਾਰਾ ਵੀ ਕਰਾਇਆ, ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਦਾ ਉਹ ਸਾਹਮਣੇ। ਪਰ ਜਿਹੜੀ ਬੀਜੇਪੀ ਨੂੰ ਇੱਕ ਜਿਹੜਾ ਨੂੰ ਅਕਾਲੀਆਂ ਨੇ ਪਤੀ ਪਤਨੀ ਦਾ ਰਿਸ਼ਤਾ ਕਹਿ ਕੇ ਬਾਦਲ ਨੇ 25-30 ਸਾਲ 'ਚ ਅਕਾਲੀ ਦਲ ਦਾ ਬੇੜਾ ਗਰਕ ਕਰਕੇ ਅੱਜ ਹਾਲਾਤ ਇਹ ਨੇ ਕਿ ਇੱਕ ਸੀਟ ਅਕਾਲੀਆਂ ਦੀ ਪੰਜਾਬ ਅਸੈਂਬਲੀ 'ਚ ਹੈ। ਹੁਣ ਦਿੱਲੀ ਦਾ ਪ੍ਰੋਮੀਨੈਂਟ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਪ੍ਰਵੇਸ਼ ਵਰਮਾ। ਹੁਣ ਇਹ ਜਿਹੜੀ ਖਬਰ ਹੈ ਅੱਜ ਦੀ, ਇਹ ਸਾਰੀ ਟਾਈਮਜ਼ ਆਫ ਇੰਡੀਆ ਨੇ, ਇੰਡੀਅਨ ਐਕਸਪ੍ਰੈਸ ਨੇ, ਟ੍ਰਿਬਿਊਨ ਨੇ ਦਿੱਤੀ ਹੈ, ਔਰ ਮੈਂ ਡਿਟੇਲ ਤਾਂ ਨਹੀਂ ਜਾਵਾਂਗਾ। ਔਰ ਇਹ ਜਿਹੜਾ ਇੱਕ ਪ੍ਰਵੇਸ਼ ਵਰਮਾ ਹੈ, ਉਹਨੇ ਕੀ ਕਮੈਂਟ ਕੀਤਾ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਪੰਜਾਬ ਬਾਰੇ, ਸਿੱਖਾਂ ਬਾਰੇ ਇਹ ਕੀ ਸੋਚਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ 1000 ਐਗਜ਼ੈਕਟ ਉਹਦੀ ਕੋਟ ਹੈ ਵਰਮੇ ਦੀ, thousands of vehicles with Punjab registration plates are roaming around here in Delhi. Who are in those vehicles? Preparations for celebrating January 26 Republic Day are going on here in Delhi. What something big are they going to do here that could put our security system at risk? ਉਹ ਕਹਿੰਦਾ ਵੀ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ, ਹਜ਼ਾਰਾਂ ਪੰਜਾਬ ਦੀ ਰਜਿਸਟ੍ਰੇਸ਼ਨ ਪਲੇਟਾਂ ਵਾਲੀਆਂ ਘੁੰਮ ਰਹੀਆਂ ਨੇ। ਦੂਸਰੇ ਪਾਸੇ 26 ਜਨਵਰੀ ਰਿਪਬਲਿਕ ਡੇ ਦੀ ਪਰੇਡ ਹੋਣੀ, ਫੰਕਸ਼ਨ ਹੋਣਾ। ਇਹ ਇੱਥੇ ਪੰਜਾਬੀ ਕਰ ਕੀ ਰਹੇ ਨੇ? ਕੋਈ ਐਸਾ ਤਾਂ ਨਹੀਂ ਕਿ ਕੋਈ ਇਹ ਵੱਡਾ ਪਲਾਨ ਕਰ ਰਹੇ ਨੇ ਜਿਹਦੇ ਥੱਲੇ ਸਾਡੇ ਸਿਕਿਉਰਿਟੀ ਸਿਸਟਮ ਦਾ ਹੀ ਬੇੜਾ ਗਰਕ ਹੋ ਜਾਏ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਜ਼ਹਿਨੀਅਤ ਕੀ ਹੈ। ਹਾਲਾਂ ਕਿਉਂਕਿ ਇਹ ਸਿੱਧਾ ਆਮ ਆਦਮੀ ਪਾਰਟੀ ਦੇ ਕੈਂਪੇਨ ਨੂੰ ਵੀ ਅਸਰ ਕਰਦਾ ਹੈ ਇਸ ਦੇ ਉੱਤੇ। ਫਿਰ ਇਹ ਜਿਹੜਾ ਭੰਤਾ ਮਾਨ ਜਿਹਨੇ ਭਾਈ ਅੰਮ੍ਰਿਤਪਾਲ ਸਿੰਘ ਤੇ 8-9 ਹੋਰ ਸਿੰਘਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਭੇਜਿਆ ਹੋਇਆ 2900 ਕਿਲੋਮੀਟਰ ਦੂਰ ਡਿਬਰੂਗੜ੍ਹ, ਉਹਨੇ ਇਸ ਦੇ ਉੱਤੇ ਇੱਕਦਮ ਟਵੀਟ ਕੀਤਾ। ਉਹਨੇ ਕਿਹਾ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਹਨ, ਇੱਥੇ ਹਰ ਸੂਬੇ ਦੀਆਂ ਨੰਬਰਾਂ ਵਾਲੀਆਂ ਗੱਡੀਆਂ ਚੱਲਦੀਆਂ ਨੇ, ਕਿਸੇ ਵੀ ਸੂਬੇ ਦੇ ਨੰਬਰ ਵਾਲੀ ਗੱਡੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੀ ਹੈ, ਇਸ ਤੇ ਕੋਈ ਪਾਬੰਦੀ ਨਹੀਂ ਹੈ। ਬੀਜੇਪੀ ਦਾ ਇਹ ਬਿਆਨ ਸੁਣੋ,
ਇਹ ਪੰਜਾਬੀਆਂ ਲਈ ਬੇਹੱਦ ਖਤਰਨਾਕ, ਚਿੰਤਾਜਨਕ ਤੇ ਅਪਮਾਨ ਵਾਲਾ ਹੈ। ਹੁਣ ਇਹਨਾਂ ਨੂੰ ਪੰਜਾਬੀ ਬਣ ਗਿਆ ਹੈ, ਇਹ ਬਿਆਨ ਵੀ ਉਹਨੂੰ ਖਤਰਨਾਕ ਤੇ ਦੂਜਾ ਤੀਜਾ ਲੱਗਣ ਲੱਗ ਗਿਆ ਹੈ। ਇਹ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਕਹਿ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਕਿਉਂ ਘੁੰਮ ਰਹੀਆਂ ਨੇ। ਉਹ ਇਦਾਂ ਕਹਿ ਰਹੇ ਨੇ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ। ਤੁਹਾਨੂੰ ਭੁਲੇਖਾ ਹੋਏਗਾ, ਉਹਨਾਂ ਨੂੰ ਤਾਂ ਨਹੀਂ ਭੁਲੇਖਾ ਉਹ ਕੀ ਕਹਿ ਰਹੇ ਨੇ। ਬਿਲਕੁਲ ਉਹਨਾਂ ਨੇ ਕਨਕਲੂਡ ਕੀਤਾ ਹੈ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨ ਵਾਲੀ ਗੱਲ ਹੈ। ਉਹ ਤੇਰਾ ਮਾਨ ਕੀ ਹੈ ਤੇ ਅਪਮਾਨ ਕੀ ਹੈ, ਤੂੰ ਆਪਣੀ ਸ਼ਕਲ ਦੇਖ ਸ਼ੀਸ਼ੇ 'ਚ। ਪਰ ਤੁਸੀਂ ਹੁਣ ਕਿਉਂਕਿ ਇਹ ਵੋਟਾਂ ਵੀ ਲੈਣੀਆਂ ਨੇ ਤੇ ਇਹ ਵੀ ਦੱਸਣਾ ਕਿ ਦੇਖੋ ਜੀ ਅਸੀਂ ਪੰਜਾਬ ਦੇ ਬੜੇ ਡਿਫੈਂਡਰ ਹੈ। ਤੁਸੀਂ ਪੰਜਾਬ ਦਾ ਜੋ ਬੇੜਾ ਅੱਜ ਤੁਸੀਂ ਗਰਕ ਕਰ ਰਹੇ ਹੋ, ਜਦੋਂ ਤੁਹਾਡੀਆਂ ਪਰਤਾਂ ਖੁੱਲਣਗੀਆਂ ਤੁਹਾਡੀਆਂ ਔਲਾਦਾਂ ਦੇ ਉੱਤੇ ਲੋਕ ਥੁੱਕਣਗੇ ਵੀ ਤੁਸੀਂ ਕਿਉਂ ਜੇ ਸੀ। ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਜੀ ਇਹ ਬਹੁਤ ਅਪਮਾਨ, ਅੱਜ ਹਰ ਪੰਜਾਬੀ ਬੇਹੱਦ ਦਰਦ ਤੇ ਅਪਮਾਨ ਮਹਿਸੂਸ ਕਰ ਰਿਹਾ। ਅੱਜ ਤੱਕ ਕਦੇ ਪੰਜਾਬੀ ਨੂੰ ਕੋਈ ਦਰਦ ਜਾਂ ਅਪਮਾਨ ਨਹੀਂ ਸੀ ਹੋਇਆ। ਆਪਣੀ ਗੰਦੀ ਰਾਜਨੀਤੀ ਲਈ ਇਸ ਤਰ੍ਹਾਂ ਪੰਜਾਬੀਆਂ ਦੀ ਦੇਸ਼ ਭਗਤੀ ਦੇ ਸਵਾਲ ਚੁੱਕਣਾ ਠੀਕ ਨਹੀਂ ਹੈ। ਅਜੇ ਵੀ ਤੁਸੀਂ ਦੇਸ਼ ਭਗਤ ਹੋ। ਫਿਰ ਉਹ ਕਹਿੰਦਾ ਅਮਿਤ ਸ਼ਾਹ ਜੀ ਤੁਸੀਂ ਨਾ ਦੇਸ਼ ਦੇ ਬਾਰਡਰ ਨੂੰ ਸੁਰੱਖਿਅਤ ਕਰ ਪਾ ਰਹੇ ਹੋ, ਨਾ ਹੀ ਦਿੱਲੀ ਨੂੰ। ਇੰਨੇ ਹਜ਼ਾਰਾਂ ਬੰਗਲਾਦੇਸ਼ੀਆਂ ਤੇ ਰੋਹਿੰਗੀਏ ਪੂਰੇ ਦੇਸ਼ ਵਿੱਚ ਹੁਣ ਤੁਸੀਂ ਇਹ ਮੈਂਟੈਲਿਟੀ ਦੇਖੋ ਕਿ ਵੀ ਉਹ ਬੰਗਲਾਦੇਸ਼ੀਆਂ ਤੇ ਰੋਹਿੰਗੀਆਂ ਦੇ ਉੱਤੇ ਵੀ ਨਾਲ ਕਰ ਰਿਹਾ। ਤੁਹਾਨੂੰ ਉਹਨਾਂ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਤੁਸੀਂ ਦੇਸ਼ ਲਈ ਖਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ। ਇਹ ਇੱਕ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਕਹਿ ਰਿਹਾ ਵੀ ਕਿਸਾਨ ਬਿਠਾਏ ਹੋਏ ਨੇ ਖਨੌਰੀ ਤੇ ਸ਼ੰਭੂ, ਉਹ ਦਿੱਲੀ ਜਾ ਨਹੀਂ ਸਕਦੇ। 100 ਬੰਦਾ ਕਿਹਾ ਸੁਪਰੀਮ ਕੋਰਟ ਨੇ ਵੀ ਚਲੋ ਟਰੈਕਟਰ ਨਾ ਲੈ ਕੇ, ਉਹ ਵੀ ਜਾ ਨਹੀਂ ਸਕਦੇ। ਤੁਹਾਡਾ ਪੰਜਾਬ 'ਚ ਉਹਨਾਂ ਨੇ ਜੀਣਾ ਹਰਾਮ ਕੀਤਾ ਹੋਇਆ ਹੈ। ਨੈਸ਼ਨਲ ਸਿਕਿਉਰਿਟੀ ਏਜੰਸੀ ਵਾਲੇ ਜਿਹਨੂੰ ਮਰਜ਼ੀ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਂਦੇ ਨੇ। ਗੁਰਦਾਸਪੁਰ ਜ਼ਿਲ੍ਹੇ ਦੇ 3 ਨੌਜਵਾਨ ਜਾ ਕੇ ਪੀਲੀਭੀਤ ਚੁੱਕ ਕੇ ਮਾਰੇ। ਤੁਸੀਂ NSA ਲਾ ਕੇ ਅੰਮ੍ਰਿਤਪਾਲ ਸਿੰਘ ਇਲੈਕਟਿਡ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਉਹਨੂੰ ਔਰ ਬਾਕੀਆਂ ਨੂੰ ਰੱਖਿਆ ਹੋਇਆ। ਤੇ ਹੁਣ ਕਿਉਂਕਿ ਇਹ ਇਲੈਕਸ਼ਨਾਂ ਕੇਜਰੀਵਾਲ ਦੇ ਲਈ ਇਹ ਗਏ ਹੋਏ ਨੇ ਪ੍ਰਚਾਰ ਲਈ, ਤਾਂ ਉਹਨਾਂ ਨੇ ਕਿਹਾ ਹੁਣ ਤੁਹਾਨੂੰ ਬੜਾ ਅਪਮਾਨ ਵੀ ਮਹਿਸੂਸ ਹੋ ਗਿਆ, ਹੁਣ ਤੁਹਾਨੂੰ ਲੱਗਦਾ ਜੀ ਪੰਜਾਬੀਆਂ ਦੇ ਟਰਸਟ ਹੀ ਨਹੀਂ ਕਰਦੇ। ਹੁਣ ਇਸ ਕਿਸਮ ਦੇ ਜਿਹੜੇ ਗਿੱਦੜ ਨੇ ਜੀ, ਜਿਨ੍ਹਾਂ ਨੇ ਖੱਲ ਪਾਈ ਹੋਈ ਹੈ, ਇਹ ਬਾਂਦਰ ਔਰ ਗਿੱਦੜ ਜਿਹੜੇ ਆਪਣੇ ਆਪ ਨੂੰ ਬੜਾ ਅਣਖੀ ਤੇ ਗੈਰਤਮੰਦ ਦੱਸਦੇ ਨੇ, ਇਹ ਸਭ ਤੋਂ ਵੱਡਾ ਰੀਜ਼ਨ ਨੇ ਸਾਡੀ ਗੁਲਾਮੀ ਦਾ। ਜਿੱਦਣ ਅਸੀਂ ਇਸ ਕਿਸਮ ਦੇ ਜਿਹੜੇ ਇਹ ਬਿਲਕੁਲ ਨਮੂਨੇ ਨੇ ਇਹਨਾਂ ਨੂੰ ਪਾਸੇ ਕਰ ਲਾਂਗੇ, ਉਦੋਂ ਸਾਡੀ ਗੱਲ ਜਿਹੜੀ ਹੈ ਉਹ ਸਮਝ ਆਏਗੀ। ਵਾਸਟ ਮੈਜੋਰਟੀ ਨੂੰ ਤਾਂ ਸਮਝ ਆਣੀ ਸ਼ੁਰੂ ਹੋ ਗਈ ਹੈ। ਡਾਇਸਪੋਰਾ ਸਿੱਖ ਵੀ ਸਮਝਦੇ ਨੇ, ਕਿਸਾਨ ਵੀ ਉਸ ਪਾਸੇ ਵੱਲ ਜਾ ਰਹੇ ਨੇ ਕਿ ਇੱਥੋਂ ਜਸਟਿਸ ਨਹੀਂ ਨਿਕਲਣਾ। ਪਰ ਤੁਸੀਂ ਅੰਦਾਜ਼ਾ ਲਾਓ ਕਿ ਬੀਜੇਪੀ ਦੇ ਜਿਹੜੇ ਹਕੂਮਤ ਕਰ ਰਹੀ ਪਾਰਟੀ ਹੈ, ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਪੰਜਾਬ ਦੀ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਤੋਂ ਲੱਗਦਾ ਵੀ ਇਹਨਾਂ ਨੇ ਤਾਂ 26 ਜਨਵਰੀ ਨੂੰ ਕਿਤੇ ਜਿਹੜਾ ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੇ ਦਿੱਲੀ 'ਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਅੱਜ ਜਿਹੜੀ ਕਮਾਂਡ ਹੈ ਡਾਕਟਰ ਸਾਹਿਬ ਨੂੰ ਮੈਂ ਦੇ ਰਹੀ ਹਾਂ ਕਿ ਤੁਸੀਂ ਆਪਣੇ ਵਿਊਜ਼ ਦੇ ਮੈਸੇਜ ਨੇ ਤੁਸੀਂ ਅੱਜ ਸ਼ੇਅਰ ਕਰੋ। ਤੁਸੀਂ ਅੱਜ ਆਪਣਾ ਆਈਪੈਡ ਨਹੀਂ ਲਿਆਂਦਾ? ਨਹੀਂ ਜੀ, ਆਪਾਂ ਅੱਜ ਭੁੱਲ ਗਏ। ਅੱਛਾ, ਫਿਰ ਅਸੀਂ ਤਾਂ ਇੱਕੋ ਸਾਰਾ ਕੁਝ ਪੜ੍ਹਦਾ। ਰਸ਼ਦ ਮੁਨੱਵਰ ਜੀ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਮੁਨੱਵਰ ਸਾਹਿਬ, ਤੁਸੀਂ ਆਉਂਦੇ ਹੋ, ਸਾਨੂੰ ਹੌਸਲਾ ਹੁੰਦਾ ਹੈ। ਬਿਲਕੁਲ। ਸਰਬਜੀਤ ਸਿੰਘ ਗਿੱਲ, ਰਵਨੀਤ ਕੰਗ, ਉਹਨਾਂ ਨੇ ਫਤਿਹ। ਜ਼ੁਲਫਿਕਾਰ ਅਹਿਮਦ ਰਾਣਾ, ਖਾਲਿਸਤਾਨ ਜ਼ਿੰਦਾਬਾਦ, ਵੀ ਵਾਂਟ ਫ੍ਰੀ ਖਾਲਿਸਤਾਨ। ਫਿਰ ਸਾਡੀ ਤਾਰੀਫ ਤੇ ਪੁੱਲ ਬੰਨੇ ਨੇ। ਨਾਈਸ। ਔਰ ਇਹ ਤੁਹਾਡੀ ਨਵਾਜ਼ਿਸ਼ ਹੈ ਜ਼ੁਲਫਿਕਾਰ ਅਹਿਮਦ ਰਾਣਾ ਜੀ। ਅਸੀਂ ਤਾਂ ਜਿਹੜਾ ਇੱਕ ਜਾਗਤੇ ਰਹੋ ਦਾ ਹੋਕਾ ਦੇਣ ਵਾਲੇ ਮੁਹੰਮਦ ਯਾਕੂਬ ਸਾਹਿਬ, ਔਰ ਉਹਨਾਂ ਨੇ ਕਿਹਾ ਕਿ ਵੀ ਦੁਨੀਆ 'ਚ ਕੋਈ ਐਸਾ ਮੁਲਕ ਨਹੀਂ ਹੈ ਜਿੱਥੇ ਕੋਈ ਮਜ਼ਹਬ ਜਾਂ ਮੁਕੰਮਲ ਜਾਂ ਜਿਹੜਾ ਉਸ ਦੇ ਨਾਲ ਜਿਹੜੀਆਂ ਮਜ਼ਹਬੀ ਕਦਰਾਂ ਕੀਮਤਾਂ ਹੋਣ। ਔਰ ਇਹ ਨਾ ਜੂਡਾਇਜ਼ਮ ਨਾ ਹਿੰਦੂਇਜ਼ਮ, ਔਰ ਖਾਲਿਸਤਾਨ 'ਚ ਉਹਨਾਂ ਨੂੰ ਲੱਗਦਾ ਕਿ ਵੀ ਮੁਕੰਮਲ ਖਾਲਸੇ ਦਾ ਕਨਸੈਪਟ। ਹੋਪਫੁਲੀ ਅਸੀਂ ਰੱਬ ਰਹਿਮਤ ਰੱਖੇ, ਮਜ਼ਹਬ ਦਾ ਮਤਲਬ ਹੀ ਇਨਸਾਨੀਅਤ ਹੁੰਦਾ ਹੈ। ਜੇ ਇਨਸਾਨੀਅਤ ਨਹੀਂ ਹੈ ਤੇ ਬਾਕੀ ਤਾਂ ਫਿਰ ਇਹ ਢੋਂਗ ਬਣ ਜਾਂਦਾ ਹੈ। ਬਿਲਕੁਲ। ਔਰ ਹੋਰ ਵੀ ਉਹਨਾਂ ਦੇ ਬਹੁਤ ਸਾਰੇ ਮੈਸੇਜ ਨੇ। ਬਲਵਿੰਦਰ ਸਿੰਘ, ਮੱਖਣ ਜੌਲ, ਔਰ ਫਿਰ ਰਸ਼ਦ ਮੁਨੱਵਰ ਸਾਹਿਬ, ਉਹਨਾਂ ਨੇ ਉਹ ਕਿਹਾ ਕਿ may Rab grant our Sikh brothers independent country at the earliest so that
we could visit our grandparents' house in Amritsar, where our parents were born. ਨਾਈਸ ਆਮੀਨ ਜਿਸ ਨੂੰ ਕਹਿੰਦੇ ਹੋ ਤੁਸੀਂ ਬਿਲਕੁਲ। ਸਾਰੇ, ਅਸੀਂ ਵੀ ਸਮਝਦੇ ਹਾਂ ਵੀ ਅੱਲਾਹ ਤਾਲਾ ਦੇ ਹੱਥ ਹੈ, ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਬਿਲਕੁਲ। ਅਸੀਂ ਦੋਵੇਂ ਪਾਸਿਆਂ ਦੇ ਪੰਜਾਬੀ ਇੱਕ ਦੂਸਰੇ ਦੇ ਨਾਲ ਖੁੱਲ ਕੇ ਮਿਲ ਗਿਲ ਸਕਾਂਗੇ। ਬਿਲਕੁਲ ਔਰ ਇਸੇ ਤਰ੍ਹਾਂ ਕੈਨੇਡਾ ਰੀਨਿਊਲ ਐਨਰਜੀ ਕਹਿੰਦੇ ਨੇ ਖਾਲਿਸਤਾਨ ਇਜ਼ ਗੋਇੰਗ ਟੂ ਬੀ the 52nd state of the greatest country in the world, USA, United States of Khalistan. ਇਹ ਕੈਨੇਡਾ ਰੀਨਿਊਲ ਐਨਰਜੀ ਜੀ ਅਸੀਂ USA ਦੀ ਸਟੇਟ ਨਹੀਂ ਬਣਨਾ ਹੈ, ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ, ਆਫ ਕੋਰਸ ਫ੍ਰੈਂਡਲੀ ਵਿਦ ਦਾ USA, ਕੈਨੇਡਾ ਐਂਡ ਬਿਲਕੁਲ ਵੈਸਟਰਨ ਵਰਲਡ। ਔਰ ਫਿਰ ਉਹਨਾਂ ਨੇ ਜ਼ੁਲਫਿਕਾਰ ਅਹਿਮਦ ਰਾਣਾ ਜੀ ਨੇ ਕਿਹਾ ਖਾਲਿਸਤਾਨ ਬਣ ਗਿਆ ਤੇ ਅਸੀਂ ਵੀ ਆਪਣੇ ਗ੍ਰੈਂਡਫਾਦਰ ਦਾ ਪਿੰਡ ਵਿਜ਼ਿਟ ਕਰਕੇ ਆਉਣਾ ਹੈ ਕਿ ਗੁਰਦਾਸਪੁਰ ਪਿੰਡ ਸਾਡਾ ਸੀ, ਕੁਛ ਅਨਕਲੀਅਰ ਹੈ। ਅੱਛਾ ਜ਼ਰੂਰ ਰੱਬ ਨੇ ਚਾਹਿਆ ਤੇ ਇਹ ਮੁਲਾਕਾਤਾਂ ਖੁੱਲ੍ਹ ਕੇ ਹੋਣਗੀਆਂ। ਪਰਨੀਤ ਸੇਠੀ ਬਲਾਕ ਉਹਨਾਂ ਨੇ ਖਾਲਸਾ ਰਾਜ ਜ਼ਿੰਦਾਬਾਦ ਦੀ ਗੱਲ ਕੀਤੀ ਹੈ। ਫਿਰ ਅਰਸ਼ਦ ਮੁਨੱਵਰ ਸਾਹਿਬ, ਯੈਸ I want to cross Khalistan border at the earliest so that I could visit my grandmother home in Amritsar। ਨਿਹੰਗ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਇਸੇ ਤਰ੍ਹਾਂ ਫਿਰ ਜ਼ੁਲਫਕਾਰ ਅਹਿਮਦ ਰਾਣਾ ਜੀ ਦੇ ਕਾਮੈਂਟ ਨੇ ਰਸ਼ਤ, ਕਿਉਂਕਿ ਫਿਰ ਇੱਕ ਦੂਸਰੇ ਦੇ ਨਾਲ ਡਾਇਲੌਗ 'ਚ ਜੁੜਦੇ ਨੇ। ਔਰ ਜ਼ੁਲਫਕਾਰ ਸਾਹਿਬ ਨੇ ਫਿਰ ਤਾਰੀਫ ਦੀ ਗੱਲ ਕੀਤੀ ਹੈ। ਬਿਕਰਮਜੀਤ ਸਿੰਘ, ਜ਼ੁਲਫਕਾਰ ਅਹਿਮਦ ਰਾਣਾ ਫਿਰ ਲਿਖਦੇ ਨੇ। ਸੋਹਣ ਮਾਹਲ ਉਹਨਾਂ ਨੇ ਸਿੰਘ ਠੀਕ ਨਹੀਂ ਹਨ, ਕੱਲ ਨੂੰ ਆਉਣਗੇ। ਅੱਛਾ, ਇਹ ਉਹਨਾਂ ਨੇ ਸੋਹਣ ਮਾਹਲ ਜੀ ਨੇ ਦਿੱਤਾ ਵੀ ਉਹ ਸ਼ਾਇਦ ਅੱਜ ਨਹੀਂ ਕਰ ਰਹੇ, ਕਿਉਂਕਿ ਸਤਲੁਜ ਟੀਵੀ ਵੀ ਅੱਜ ਕੱਲ ਕਾਫੀ ਮੁੱਦਿਆਂ ਦੇ ਉੱਤੇ ਫੋਕਸਡ ਗੱਲ ਕਰਦਾ ਹੈ। ਔਰ ਫਿਰ ਲਾਹੌਰ ਮੁਹੰਮਦ ਯਾਕੂਬ ਸਾਹਿਬ ਦਾ ਐਚ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਜਗਤਾਰ ਸਿੰਘ YouTube ਤੇ ਉਸਮੀ ਨਹੀਂ ਆ ਰਿਹਾ, ਇਹ ਬਲੌਕ ਕਰ ਦਿੰਦੇ ਨੇ ਜੀ ਕਈ ਪਾਸਿਓਂ ਹੀ। ਔਰ ਫਿਰ ਉਹਨਾਂ ਨੇ ਕਮਾਂਡੋ ਫੋਰਸ ਰਣਜੀਤ ਸਿੰਘ, ਗੁਰਜੀਤ ਸਿੰਘ, ਨਿਹੰਗ ਸਿੰਘ, ਉਹਨਾਂ ਨੇ ਕਿਹਾ ਆਲਵੇਜ਼ ਗ੍ਰੇਟ ਪ੍ਰੋਗਰਾਮ, ਔਸਮ। ਔਰ ਜੂਨ 84 ਅੱਖੀਂ ਦੇਖੇ ਮੰਜ਼ਰ ਉਹਨਾਂ ਦੀ ID ਤੋਂ ਹੈ। ਬਲਦੇਵ ਸਿੰਘ ਗਿੱਲ, ਬੁੱਧ ਸਿੰਘ ਵਾਲਾ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੀ ਟੀਮ ਤੇ, ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ। ਜੀ ਫਿਰ ਕਾਲਾ ਸਿੰਘ, ਗੁਰਪ੍ਰਤਾਪ ਸਿੰਘ, ਬਲਬੀਰ ਸਿੰਘ ਟਿਵਾਣਾ, ਨਾ ਕਾਨੂੰਨ ਨਾ ਇਨਸਾਫ, ਪੰਜਾਬ ਰੈਫਰੈਂਡਮ ਹੱਲ ਬਿਲਕੁਲ। ਔਰ 23 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਗੁਰਦੁਆਰਾ ਰਿਵਰ ਸਾਈਡ LA 'ਚ ਨੇ, ਉਸ ਦੇ ਲਈ ਵੀ ਤਿਆਰੀਆਂ ਕੱਸੋ। ਔਰ ਫਿਰ ਰਸ਼ਦ ਮੁਨੱਵਰ ਜੀ ਦਾ ਨੋ ਡਾਊਟ ਪੰਜਾਬੀਜ਼ ਅਲਾਈਵ ਇਨ ਦਾ ਹੋਲ ਡਿਊ ਟੂ ਆਵਰ ਸਿੱਖ ਬ੍ਰਦਰਸ। ਚਲੋ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ। ਔਰ ਰਿਸ਼ੀ ਭਾਰਦਵਾਜ ਜੀ ਕਹਿੰਦੇ ਨੇ ਮਹਾਤਮਾ ਗਾਂਧੀ is one of the greatest politicians and one of the greatest human beings of all time. Yes, he had flaws, but he was a human being at the end. He applied non-violence at mass level. ਰਿਸ਼ੀ ਭਾਰਦਵਾਜ ਜੀ, ਮੈਂ ਤਾਂ ਗਾਂਧੀ ਬਾਰੇ ਆਪਣਾ ਕੁਛ ਨਹੀਂ ਕਿਹਾ, ਮੈਂ ਤਾਂ ਜਿਹੜੇ ਸੰਵਿਧਾਨ ਦੀ ਤੁਸੀਂ 75ਵੀਂ ਸਾਲਗਿਰਾਹ ਮਨਾਉਣੀ ਹੈ ਉਹਦੇ ਜਿਹੜਾ ਉਹਨੂੰ ਫਾਦਰ ਕਹਿੰਦੇ ਹੋ ਡਾਕਟਰ BR ਅੰਬੇਦਕਰ ਦੇ ਗਾਂਧੀ ਬਾਰੇ ਕੀ ਖਿਆਲ, ਤੇ ਮੁਹੰਮਦ ਅਲੀ ਜਿਨ੍ਹਾਂ ਦੇ ਮੈਂ ਉਹਦਾ ਜ਼ਿਕਰ ਕੀਤਾ। ਅਸੀਂ ਤਾਂ ਗਾਂਧੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਤੁਹਾਡੇ ਤੋਂ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਵੈਸੇ, ਪਰ ਮੈਂ ਤਾਂ ਡਾਕਟਰ ਅੰਬੇਦਕਰ ਨੂੰ ਕੋਟ ਕੀਤਾ ਕਿਉਂਕਿ ਉਹ ਇੰਟਰਵਿਊ BBC ਦਾ ਮੈਨੂੰ ਅੱਜ ਹੀ ਸੁਣਨ ਦਾ ਮੌਕਾ ਬਣਿਆ। ਫਿਰ ਇਮਤਿਆਜ਼ ਅਵਾਨ, ਪ੍ਰੇਮਪ੍ਰੀਤ ਸਿੰਘ ਕੰਗ, ਹਰਵਿੰਦਰ ਸਿੰਘ, ਜਰਨੈਲ ਸਿੰਘ, ਮਾਮਾ ਨਿਹੰਗ ਸਿੰਘ, ਫਿਰ ਅਕਿਰਤਕਾਰ ਨਫ਼ਰਤ ਨਾਲ ਭਰੇ ਹੋਏ ਨੇ ਲਿਖਦੇ ਨੇ। ਔਰ ਇੱਕ ਮੈਸੇਜ ਸ਼ਾਇਦ ਹੁਣ ਗਾਇਬ ਹੋ ਗਿਆ, ਲੇਕਿਨ ਸ਼ਾਇਦ GB ਸਿੰਘ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਵੀ ਜਿਹੜਾ ਬੀਬੀ ਨੇ ਰੈਵਰੈਂਡ ਨੇ ਉਹਨੂੰ ਟਾਰਗੇਟ ਕੀਤਾ ਟਰੰਪ ਨੂੰ, ਉਹ ਠੀਕ ਨਹੀਂ ਸੀ। ਦੇਖੋ ਇਹ ਤੁਹਾਡਾ ਵਿਊ ਬਿਲਕੁਲ, ਤੁਹਾਨੂੰ ਹੱਕ ਹੈ ਇਹ ਗੱਲ ਕਹਿਣ ਦਾ, ਪਰ ਮੈਂ ਇਹਨੂੰ ਇਵੇਂ ਨਹੀਂ ਦੇਖਦਾ। ਮੈਂ ਇਹ ਸਮਝਦਾ ਵੀ ਜਿਹੜੇ ਧਾਰਮਿਕ ਵਿਅਕਤੀ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੇ ਉਸ ਪ੍ਰਿਜ਼ਮ ਤੋਂ ਜਿਸ ਮਜ਼ਹਬ ਨੂੰ ਉਹ ਮੰਨ ਰਹੇ ਹੁੰਦੇ ਨੇ, ਉਹ ਮਜ਼ਹਬ ਦਾ ਆਧਾਰ ਤਾਂ ਇਨਸਾਨੀਅਤ ਹੈ। ਬਿਲਕੁਲ। ਸੋ ਮੇਰਾ ਖਿਆਲ ਹੈ ਵੀ ਉਸ ਦਾ ਜਿਹੜਾ ਪੱਖ ਸੀ ਉਸ ਐਂਗਲ ਤੋਂ ਸੀ।
ਔਰ ਉਹਨੂੰ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।